ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स। मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच में बहुत शुक्रिया जी। डॉक्टर साहब अज 26 फरवरी 2020 15 फग्गन नानकशाही संमत 551 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दस दईए व्यूअर्स, जे तुसीं हक सच इंसाफ ते पैरा दिंदा इक्को एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेल फाइबर केबल इन कैनेडा, roku, जादू बॉक्स, चावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਮੰਡੇ ਤੇ ਟਿਊਜ਼ਡੇ ਦਾ ਪ੍ਰੋਗਰਾਮ ਨਹੀਂ ਕਰ ਪਾਏ। ਸੋ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕਿ ਸੈਟਰਡੇ ਸੰਡੇ 2 ਦਿਨਾਂ ਦਾ ਜੋ ਸੈਸ਼ਨ ਸੀ ਵਰਲਡ ਸਿੱਖ ਪਾਰਲੀਮੈਂਟ ਦਾ, ਜੋ ਕਿ ਅਮਰੀਕਾ ਤੇ ਕੈਨੇਡਾ ਦੇ ਚੈਪਟਰ ਤੇ ਸੀ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ ਐਂਡ ਉਹਦੇ ਤੋਂ ਬਾਅਦ ਜੋ ਅੱਜ ਦੇ ਜੋ ਅਹਿਮ ਇਸ਼ੂ ਨੇ ਉਸ ਦੇ ਉੱਪਰ ਗੱਲਬਾਤ ਹੋਵੇਗੀ। ਪਹਿਲੇ ਅਹਿਮ ਇਸ਼ੂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੇ 2 ਰੋਜ਼ਾ ਭਾਰਤ ਦੌਰੇ ਨੇ 30 ਤੋਂ ਜ਼ਿਆਦਾ ਮਜ਼ਲੂਮ ਲੋਕਾਂ ਦੀ ਜਾਨ ਲਈ। ਇਸ ਦੀ ਵਜ੍ਹਾ ਹਿੰਦੂ ਤਵੀਆਂ ਦਾ ਟਰੰਪ ਨੂੰ ਇਹ ਸੁਨੇਹਾ ਕਿ ਤੇਰੀਆਂ ਮੁਸਲਮਾਨ ਜੋ ਵਿਰੋਧੀ ਨੀਤੀਆਂ ਦਾ ਨਾ ਅਸੀਂ ਸਿਰਫ ਹਮਾਇਤ ਕਰਦੇ ਹਾਂ ਬਲਕਿ ਵੱਧ ਚੜ ਕੇ ਮੁਸਲਮਾਨਾਂ ਨੂੰ ਸਬਕ ਸਿਖਾਉਂਦੇ ਹਾਂ। ਦੂਸਰੇ ਪਾਸੇ ਟਰੰਪ ਦੇ ਭਾਰਤ ਦੌਰੇ ਨਾਲ ਅਮਰੀਕਾ ਨੇ ਕੀ ਹਾਸਲ ਕੀਤਾ ਅਤੇ ਮੋਦੀ ਸਰਕਾਰ ਨੇ ਇਸ ਵਿੱਚੋਂ ਕੀ ਕੱਢਿਆ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਐਂਡ ਥਰਡ ਵਾਲੇ ਇਸ਼ੂ ਦੇ ਵਿੱਚ ਕਸ਼ਮੀਰ ਮੁੱਦੇ ਤੇ ਆਪਾਂ ਗੱਲਬਾਤ ਕਰਾਂਗੇ। 204 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਅਮਰੀਕਾ ਦੀ ਸ਼ਹਿ ਤੇ ਭਾਰਤ ਹੁਣ ਜੋ ਪਾਕਿਸਤਾਨ ਦਾ ਜੋ ਆਜ਼ਾਦ ਕਸ਼ਮੀਰ ਹੈ ਉਸ ਦੇ ਉੱਪਰ ਹਮਲਾ ਕਰ ਸਕਦਾ ਹੈ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਉਸ ਤੋਂ ਬਾਅਦ ਤੁਹਾਡੀਆਂ ਲਿਖਤਾਂ ਐਂਡ ਦੇ ਵਿੱਚ ਜੋ ਰੂਹ ਦੀ ਖੁਰਾਕ ਹੈ ਗੁਰਬਾਣੀ ਵਿਚਾਰਾਂ ਹੋਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਹਿਲਾਂ ਮੁਆਫੀ ਤੁਸੀਂ ਮੰਗਦੇ ਹੋ ਪਰ ਅੱਜ ਤੁਸੀਂ ਮਾਫੀ ਨਹੀਂ ਮੰਗੀ, ਮੇਰੇ ਤੇ ਛੱਡ ਦਿੱਤਾ ਹੈ। ਮੈਂ ਸੱਚਮੁੱਚ ਮਹਿਸੂਸ ਕਰਦਾ ਕਿ ਪਿਛਲੇ ਦੋਵੇਂ ਦਿਨ ਇਸ ਕਿਸਮ ਦਾ ਮਾਹੌਲ ਦਿੱਲੀ ਔਰ ਭਾਰਤ ਭਰ ਦੇ ਵਿੱਚ ਬਣਿਆ ਹੋਇਆ ਸੀ ਕਿ ਮੈਂ ਬੇਸ਼ੱਕ ਕੈਲੀਫੋਰਨੀਆ ਵਿਜ਼ਿਟ ਨਿੱਜੀ ਕਾਰਨਾਂ ਕਰਕੇ ਸੀ ਔਰ ਇਹ ਸਾਡੀ ਟੈਕਨੀਕਲ ਟੀਮ ਦੀ ਫੇਲਿਅਰ ਹੈ ਕਿ ਉਹਨਾਂ ਕੋਲ ਡਿਜ਼ਾਇਰਡ ਇਕਵਿਪਮੈਂਟ ਨਹੀਂ ਸੀ ਕਿ ਅਸੀਂ ਉੱਥੋਂ ਲਾਈਵ ਕਰ ਸਕਦੇ। ਔਰ ਇਸ ਵਜ੍ਹਾ ਕਰਕੇ ਇਹ ਦੋਨੋਂ ਦਿਨਾਂ ਦੀਆਂ ਡਿਵੈਲਪਮੈਂਟਸ ਬਾਰੇ ਜਿਹੜੀ ਹੈ ਗੱਲਬਾਤ ਨਹੀਂ ਹੋ ਸਕੀ। ਲੇਕਿਨ ਜਿਵੇਂ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ, ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਇਸ ਕਿਸਮ ਦੀ ਤਬਾਹੀ ਜਦੋਂ ਸੈਦਪੁਰ ਦੇ ਵਿੱਚ ਹੋ ਰਹੀ ਸੀ, ਜਿਹੜਾ ਹੁਣ ਐਮਨਾਬਾਦ ਹੈ, ਜਿੱਥੇ ਬੱਚਿਆਂ ਦੇ ਉੱਤੇ ਔਰਤਾਂ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਔਰ 4 ਚੁਫੇਰੇ ਅਗਜ਼ਨੀ ਔਰ ਲੁੱਟ ਖਸੁੱਟ ਦਾ ਬਾਜ਼ਾਰ ਗਰਮ ਸੀ, ਤੇ ਗੁਰੂ ਨਾਨਕ ਸਾਹਿਬ ਨੇ ਇਹ ਰੱਬ ਨੂੰ ਵੀ ਜਿਹੜਾ ਹੈ ਉਹ ਸ਼ਿਕਾਇਤ ਜਾਂ ਲਾਂਭਾ ਦਿੱਤਾ ਸੀ ਕਿ 4 ਚੁਫੇਰੇ ਇੰਨਾ ਕੁਛ ਹੋ ਰਿਹਾ, ਇਤੀ ਮਾਰ ਪਈ, ਇੰਨੀ ਮਾਰ ਪੈ ਰਹੀ ਹੈ ਸਾਰੇ ਪਾਸੇ, ਤੈਂ ਕੀ ਦਰਦ ਨਾ ਆਇਆ। ਹੇ ਖੁਦਾਵੰਦ, ਹੇ ਵਾਹਿਗੁਰੂ, ਹੇ ਨਿਰੰਕਾਰ, ਹੇ ਅਕਾਲ ਪੁਰਖ, ਤੂੰ ਸਭ ਨੂੰ ਬਣਾਇਆ ਹੈ, ਤੇਰੇ ਲੋਕ ਨੇ, ਤੇਰੀ ਰਿਆਇਆ ਹੈ, ਔਰ ਇਹ ਕਿਉਂ ਨਹੀਂ ਤੈਨੂੰ ਤਰਸ ਆਇਆ ਕਿ ਤੂੰ ਜਿਹੜਾ ਇਸ ਕਿਸਮ ਦੇ ਜ਼ਾਬਰਾਂ ਦੇ ਹੱਥ ਦੇ ਵਿੱਚ ਤਾਕਤ ਦਿੱਤੀ ਹੈ ਜਿਹੜੇ ਕਿ ਆਮ ਲੋਕਾਂ ਦੇ ਸਕੂਨ ਨੂੰ, ਆਮ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਨੇ। ਔਰ ਇਸੇ 'ਚ ਹੀ ਬਾਣੀ 'ਚ ਗੁਰੂ ਸਾਹਿਬ ਨੇ ਇਹ ਫਰਮਾਇਆ ਸੀ ਕਿ ਜੇ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸੀਹੋ ਮਾਰੇ ਪੈ ਵੱਗੈ
ਖਸਮੈ ਸਾਹ ਪਰਸੋਈ, ਕਿ ਜੇ ਦੋ ਪਾਵਰਫੁਲ, ਦੋ ਸ਼ਕਤੀਵਾਨ ਆਪਸ ਦੇ ਵਿੱਚ ਭਿੜਦੇ ਨੇ, ਆਪਸ ਦੇ ਵਿੱਚ ਡਿਊਲ ਕਰਦੇ ਨੇ, ਜੇ ਸਕਤਾ ਸਕਤੇ ਕੋ ਮਾਰੇ, ਤੇ ਇੱਕ ਢਹਿ ਜਾਂਦਾ ਹੈ, ਹਾਰ ਜਾਂਦਾ ਹੈ, ਤਾਂ ਮਨ ਰੋਸ ਨਾ ਹੋਈ। ਤੇ ਮਨ 'ਚ ਕੋਈ ਰੋਸ ਨਹੀਂ ਹੋਏਗਾ, ਕੋਈ ਰਿਗਰੈਟ ਨਹੀਂ ਹੋਏਗਾ ਕਿ ਹੋਇਆ। ਪਰ ਜੇ ਇੱਕ ਧਿਰ ਜਿਹੜੀ ਹੈ ਉਹ ਸ਼ੀ ਬਣ ਕੇ, ਸ਼ੇਰ ਬਣ ਕੇ ਆਮ ਲੋਕਾਂ ਨੂੰ ਇੱਜੜ ਸਮਝੇ ਔਰ ਉਸ ਦੇ ਉੱਤੇ ਟੁੱਟ ਪਏ, ਤੇ ਫਿਰ ਜਿਹੜਾ ਉਸ ਇੱਜੜ ਦਾ ਮਾਲਕ ਹੈ ਉਹ ਆਨਸਰੇਬਲ ਹੈ, ਉਹ ਅਕਾਊਂਟੇਬਲ ਹੈ। ਸੋ ਜੋ ਕੁਛ ਟਰੰਪ ਦੀ ਵਿਜ਼ਿਟ ਨਾਲ ਜੋੜ ਕੇ ਭਾਰਤ ਦੇ ਹਿੰਦੂ ਤਵੀਆਂ ਨੇ ਦਿੱਲੀ ਦੇ ਵਿੱਚ ਜੋ ਕਹਿਰ ਮਚਾਇਆ, ਉਸ ਦਾ ਜ਼ਿਕਰ ਕਰਨ ਤੋਂ ਪਹਿਲਾਂ ਜਿਹੜਾ ਕਿ ਦੁਖਦਾਈ ਸੀ, ਮੈਂ ਉਸ ਪੀੜ ਨੂੰ ਲਗਾਤਾਰ ਹਰ ਪਲ ਹੰਡਾਇਆ। ਔਰ ਤੁਹਾਡੇ ਬਹੁਤ ਸਾਰੇ ਵੀਰਾਂ ਭੈਣਾਂ ਦੇ ਜਿਹੜੇ ਮੈਸੇਜ, ਜਿਹਨੂੰ ਫਲੱਡ ਆਫ ਮੈਸੇजेस, ਉਹ ਟੈਕਸਟ ਦੇ ਉੱਤੇ ਹੋਣ, ਫੇਸਬੁੱਕ ਤੇ ਹੋਣ, ਪਰਸਨਲ ਹੋਣ, ਉਹਨਾਂ ਨੂੰ, ਕਿਉਂਕਿ ਬਹੁਤ ਸਾਰਿਆਂ ਨੇ ਫਿਕਰਮੰਦੀ ਜਤਾਈ ਕਿ ਇਸ ਕਿਸਮ ਦੇ ਮੌਕੇ ਦੇ ਉੱਤੇ ਕਿੱਥੇ ਚਲੇ ਗਏ। ਔਰ ਮੈਂ ਵੀ ਇਹ ਮਹਿਸੂਸ ਕੀਤਾ ਕਿ ਸਾਡੀ ਬੜੀ ਇੱਕ ਵੱਡੀ ਫੇਲਿਅਰ ਰਹੀ ਕਿ ਬੇਸ਼ੱਕ 3000 ਮੀਲ ਅਸੀਂ ਦੂਰ ਸੀ, ਲੇਕਿਨ ਕਿਸੇ ਨਾ ਕਿਸੇ ਹਵਾਲੇ ਨਾਲ ਅਸੀਂ ਜਿਹੜਾ ਪਹੁੰਚ ਕਰ ਸਕਦੇ ਸੀ, ਲੇਕਿਨ ਇਹ ਇੱਕ ਵੱਡੀ ਫੇਲਿਅਰ ਹੈ ਜਿਸ ਦੀ ਮੈਂ ਮਾਫੀ ਚਾਹੁੰਦਾ। ਹਾਲਾਂਕਿ ਫਰਾਈਡੇ ਤੋਂ ਬਾਅਦ ਦੋਵੇਂ ਹੀ ਦਿਨ, ਸੈਚਰਡੇ ਔਰ ਸੰਡੇ, ਜਿਵੇਂ ਤੁਸੀਂ ਦੱਸਿਆ, ਵਰਲਡ ਸਿੱਖ ਪਾਰਲੀਮੈਂਟ, ਜਿਹੜੀ ਇੱਕ 30 ਮਿਲੀਅਨ ਸਿੱਖਾਂ ਦੀ ਅੰਬਰੇਲਾ ਆਰਗੇਨਾਈਜੇਸ਼ਨ ਦੇ ਤੌਰ ਤੇ ਪਿਛਲੇ ਲਗਭਗ 3 ਸਾਲ ਤੋਂ ਜਿਹੜਾ ਉਹ ਸਪਰੈਡ ਆਊਟ ਹੋ ਰਹੀ ਹੈ, ਅਜੇ ਫਰਮ ਫੁਟਿੰਗ ਕਰਨ ਦੀ ਕੋਸ਼ਿਸ਼ ਹੈ। ਔਰ ਵਰਲਡ ਸਿੱਖ ਪਾਰਲੀਮੈਂਟ 2015 ਦੇ ਸਰਬੱਤ ਖਾਲਸਾ ਦੇ ਮੈਂਡੇਟ ਚੋਂ ਨਿਕਲੀ। ਅਮਰੀਕਾ ਔਰ ਕੈਨੇਡਾ ਚੈਪਟਰਸ ਦੀ ਜਿਹੜੀ ਇੱਕ 2 ਰੋਜ਼ਾ ਕਲੋਜ਼ ਡੋਰ ਸੀ ਕਾਨਫਰੰਸ, ਬਾਅਦ ਦੇ ਵਿੱਚ ਪ੍ਰੈਸ ਮਿਲਣੀ ਹੋਈ, ਪ੍ਰੈਸ ਕਾਨਫਰੰਸ, ਜਿਸ ਦਾ ਪ੍ਰਸਾਰਣ ਫੇਸਬੁੱਕ ਤੇ ਤਾਂ ਹੋਇਆ, ਕੁਝ ਟੈਕਨੀਕਲ ਕਾਰਨਾਂ ਕਰਕੇ YouTube ਤੇ ਨਹੀਂ ਹੋ ਸਕਿਆ ਸੀ। ਸੋ ਅੱਜ 9:30 ਤੋਂ 10 ਦੇ ਪ੍ਰੋਗਰਾਮ 'ਚ ਉਸ ਪ੍ਰੈਸ ਕਾਨਫਰੰਸ ਨੂੰ ਜਿਹੜਾ ਉਹ ਟੈਲੀਕਾਸਟ ਕੀਤਾ ਜਾਏਗਾ। ਸੋ ਇਸ ਦੇ ਵਿੱਚ ਕੈਨੇਡਾ ਤੋਂ ਵੀ ਨੁਮਾਇੰਦੇ ਸਨ, ਅਮਰੀਕਾ ਸਾਰੇ ਚੈਪਟਰ ਤੋਂ 4 ਚੁਫੇਰਿਓਂ ਆਏ ਹੋਏ ਸੀ। ਔਰ ਕਲੋਜ਼ ਡੋਰ ਉਸ ਸੈਸ਼ਨ ਦੇ ਵਿੱਚ, ਕਿਉਂਕਿ ਕਿਵੇਂ ਅਸੀਂ ਫਿਊਚਰ 'ਚ ਵਰਲਡ ਸਿੱਖ ਪਾਰਲੀਮੈਂਟ ਨੂੰ ਗਲੋਬਲੀ ਸਿੱਖਾਂ ਦੀ ਨੁਮਾਇੰਦਾ ਇੱਕ ਅੰਬਰੇਲਾ ਆਰਗੇਨਾਈਜੇਸ਼ਨ ਬਣਾਉਣਾ, ਇਸ ਦੇ ਉੱਤੇ ਅੱਡ-ਅੱਡ ਸ਼ੋਬਿਆਂ ਦੇ ਵਿੱਚ 10 ਦੇ ਕਰੀਬ ਕਾਉਂਸਲਸ ਹੋਣ ਦੇ ਵਿੱਚ ਲਿਆਂਦੀਆਂ ਗਈਆਂ ਨੇ। ਕੋਈ ਐਜੂਕੇਸ਼ਨ, ਕੋਈ ਹਿਊਮਨ ਡਿਵੈਲਪਮੈਂਟ, ਕੋਈ ਵਰਲਡ ਬੈਂਕਿੰਗ, ਔਰ ਦੂਸਰੇ ਪਾਸੇ ਕਾਉਂਸਲ ਫॉर ਸੈਲਫ ਡਿਟਰਮੀਨੇਸ਼ਨ। ਔਰ ਉਸ ਪ੍ਰੈਸ ਕਾਨਫਰੰਸ 'ਚ ਵੀ, ਕਿਉਂਕਿ ਫਾਈਨਲ ਅਜੇ ਉਦੋਂ ਇਸ ਦੀ ਸ਼ੁਰੂਆਤ ਹੋਈ ਸੀ ਐਤਵਾਰ ਦਿੱਲੀ ਵਾਲੇ ਪਾਰਟ ਦੀ, ਅਸੀਂ ਮੈਂ ਆਪਣੇ ਕਮੈਂਟ ਦੇ ਵਿੱਚ ਜਿੱਥੇ ਪ੍ਰੈਜ਼ੀਡੈਂਟ ਟਰੰਪ ਦੀ ਵਿਜ਼ਿਟ ਦਾ ਜ਼ਿਕਰ ਵੀ ਕੀਤਾ, ਉੱਥੇ ਉਸ ਵਾਇਲੈਂਸ ਨੂੰ ਵੀ ਕੰਡੈਮ ਕੀਤਾ, ਕਸ਼ਮੀਰੀਆਂ ਦੇ ਨਾਲ ਯਕਜਹਿਤੀ ਦੇ ਇਜ਼ਹਾਰ ਦੀ ਗੱਲ ਵੀ ਸੀ। ਸੋ ਉਹ ਜਿਨ੍ਹਾਂ ਨੇ ਫੇਸਬੁੱਕ ਤੇ ਪਹਿਲਾਂ ਨਹੀਂ ਦੇਖਿਆ, ਉਹ ਜਿੱਥੇ ਬਾਕੀ ਚੈਨਲ ਦੇ ਡਿਫਰੈਂਟ ਗੈਜਟਸ ਦੇ ਦੇਖਣਗੇ, ਅੱਜ ਤੁਸੀਂ 9:30 ਤੋਂ 10 ਦੇ ਪ੍ਰੋਗਰਾਮ 'ਚ ਉਸ ਐਕਟੀਵਿਟੀ ਨੂੰ ਦੇਖ ਸਕਦੇ ਹੋ। ਕੁਝ ਪਿਕਚਰਸ ਤੁਸੀਂ ਜ਼ਰੂਰ, ਜਦੋਂ ਮੈਂ ਗੱਲ ਕਰ ਰਿਹਾ ਸਕਰੀਨ ਤੇ ਦੇਖਿਆ ਹੋਣਗੀਆਂ। ਹੁਣ ਗੱਲ ਕਰੀਏ ਪ੍ਰੈਜ਼ੀਡੈਂਟ ਟਰੰਪ ਦੀ 2 ਰੋਜ਼ਾ ਵਿਜ਼ਿਟ, ਜਿਸ ਦਾ ਐਨਾਲਿਸਿਸ ਤਾਂ ਮੈਂ ਦੂਸਰੇ ਸੈਗਮੈਂਟ ਦੇ ਵਿੱਚ ਕਰਾਂਗਾ, ਕਿਉਂਕਿ ਇਸ ਵੇਲੇ ਜਿਹੜੀ ਹਿੰਸਾ ਦਿੱਲੀ ਦੇ ਵਿੱਚ ਹੋਈ, ਵਾਇਲੈਂਸ, ਜਿੰਨੀ ਤਬਾਹੀ ਹੋਈ, ਔਰ ਅਜੇ ਵੀ ਬੇਸ਼ੱਕ ਕਹਿਣ ਨੂੰ ਕਿਹਾ ਜਾ ਰਿਹਾ ਹੈ ਜੀ ਅਨਈਜ਼ੀ ਕਾਮ ਔਰ ਫਲਾਣਾ ਅਜੀਤ ਡੋਵਲ ਜਿਹੜਾ ਸ਼ਰਾਰਤ ਦੀ ਪੁਆੜੇ ਦੀ ਜੜ ਹੈ, ਉਹ ਵੀ ਬਾਹਰ ਨਿਕਲਿਆ ਔਰ ਡਰਾਮਾ ਜਿਹਾ ਕੀਤਾ ਹੈ ਕਿ ਜੀ ਇਹ ਫਲਾਣਾ ਕਮਿਸ਼ਨਰ ਦੀ ਥਾਂ ਤੇ ਇਹਨੂੰ ਫਲਾਣੇ ਦੇ ਨਾਲ ਜੋੜ ਦਿੰਦੇ ਆ, ਉਹਦੇ ਤੇ ਇੱਕ ਹੋਰ ਬਿਠਾ ਦਿੱਤਾ ਹੈ। ਲੇਕਿਨ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਜਿਵੇਂ ਬਹੁਤ ਸਾਰੀਆਂ ਜਿਹੜੀਆਂ ਲਿਖਤਾਂ ਇਸ ਵੇਲੇ 4 ਚੁਫੇਰੇ ਘੁੰਮ ਰਹੀਆਂ ਨੇ, ਔਰ ਜਿਸ ਅੰਦਾਜ਼ ਦੇ ਵਿੱਚ ਇਹ ਟਰੰਪ ਦੀ ਮੌਜੂਦਗੀ ਦੇ ਵਿੱਚ, ਕਿਉਂਕਿ ਟਰੰਪ ਦਾ ਦੌਰਾ ਅਹਿਮਦਾਬਾਦ ਤੋਂ ਸ਼ੁਰੂ ਹੋਇਆ, ਜਿੱਥੇ ਉਹਨੇ 3-4 ਘੰਟੇ ਗੁਜ਼ਾਰੇ, ਸਾਬਰਮਤੀ ਆਸ਼ਰਮ ਦਾ ਡਰਾਮਾ, ਔਰ ਉਹੀ 3 ਬਾਂਦਰ ਗਾਂਧੀ ਦੇ ਜਿਹੜਾ ਉਹਨੂੰ ਐਕਸਪਲੇਨ ਵੀ ਕਰ ਰਿਹਾ ਮੋਦੀ, ਲੇਕਿਨ ਐਗਜ਼ੈਕਟਲੀ ਜਿਹੜਾ ਬ੍ਰਾਹਮਣਵਾਦੀਆਂ ਦਾ ਕਰੈਕਟਰ ਹੈ ਉਹ ਹੈ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਹੁਣ ਬਾਂਦਰਾਂ ਦਾ ਤਾਂ ਜਿਹੜੇ ਇੱਕ ਬਾਂਦਰ ਦੇ ਅੱਖਾਂ ਤੇ ਹੱਥ ਰੱਖੇ ਹੋਏ ਨੇ, ਇੱਕ ਦੇ ਕੰਨ ਤੇ ਰੱਖੇ ਹੋਏ ਨੇ, ਇੱਕ ਦੇ ਮੂੰਹ ਤੇ ਰੱਖੇ ਹੋਏ ਨੇ, ਕਿ ਬਾਪੂ ਨੂੰ ਇਹ ਬਹੁਤ ਪਿਆਰਾ ਲੱਗਦਾ ਸੀ ਇਹ ਤਿੰਨਾਂ ਦਾ ਚਿਤਰਨ, ਕਿ ਜੀ ਮੂੰਹ ਤੇ ਹੱਥ ਨੇ ਕਿ ਬੁਰਾ ਨਾ ਬੋਲੋ,
ਕੰਨ ਤੇ ਨੇ ਕਿ ਵੀ ਬੁਰਾ ਨਾ ਸੁਣੋ ਔਰ ਅੱਖਾਂ ਤੇ ਹੈ ਬੁਰਾ ਨਾ ਦੇਖੋ। ਪਰ ਇਹਨਾਂ ਤਿੰਨਾਂ ਦਾ ਹੀ ਜਿਸ ਕਿਸਮ ਦਾ ਜਲੂਸ ਟਰੰਪ ਦੇ ਇਸ 2 ਰੋਜ਼ਾ ਦੌਰੇ ਦੇ ਦੌਰਾਨ ਨਿਕਲਿਆ, ਜਿਉਂ ਹੀ ਉਹ ਅਹਿਮਦਾਬਾਦ ਤੋਂ ਦਿੱਲੀ ਪਹੁੰਚਦਾ ਹੈ ਔਰ ਇੱਕ ਪਾਸੇ ਉਹ ਦਿੱਲੀ ਜਿਸ ਨੂੰ 2 ਹਫ਼ਤੇ ਪਹਿਲਾਂ ਇਹ ਸੀ ਕਿ ਜੀ ਦਿੱਲੀ ਦਾ ਜਮਨਾ ਦੇ ਪਾਣੀ 'ਚ ਮੁਸ਼ਕ ਨਾ ਹੋਏ ਇਸ ਲਈ ਵਾਧੂ ਪਾਣੀ ਛੱਡਿਆ ਗਿਆ, ਖੁਸ਼ਬੂਆਂ ਖਿਲਾਰੀਆਂ ਜਾ ਰਹੀਆਂ। ਈਵਨ ਇਹ ਆਰਡਰ ਕਰ ਦਿੱਤਾ ਗਿਆ ਕਿ ਜੀ ਦਿੱਲੀ ਦੇ ਵਿੱਚ ਏਅਰ ਕੁਆਲਿਟੀ ਇੰਪਰੂਵ ਕੀਤੀ ਜਾਏ ਤਾਂ ਕਿ ਉਹ ਜਿਹੜੀ ਪੋਲਿਊਸ਼ਨ ਦਾ ਉਹਨਾਂ ਦੇ ਸਾਹ ਦੇ ਉੱਤੇ ਅਸਰ ਨਾ ਪਏ। ਲੇਕਿਨ ਦਿੱਲੀ ਸੜ ਰਹੀ ਸੀ। ਦਿੱਲੀ ਦੇ ਵਿੱਚ ਜਿਹੜੀਆਂ ਮੁਸਲਮਾਨ ਆਬਾਦੀਆਂ ਖਾਸ ਤੌਰ 'ਤੇ ਜਿਨ੍ਹਾਂ ਦੇ ਵਿੱਚ ਬੇਸ਼ੱਕ ਇਹ ਪੂਰਬੀ ਦਿੱਲੀ ਹੈ, ਮਸ਼ਰਕੀ ਦਿੱਲੀ ਜਿਹਨੂੰ ਕਹਿੰਦੇ ਨੇ ਈਸਟਰਨ ਦਿੱਲੀ, ਉਹਦੇ 'ਚ ਮੌਜਪੁਰਾ, ਜ਼ਾਫਰਾਬਾਦ, ਭਜਨਪੁਰਾ ਔਰ ਇਹਦੇ 'ਚ ਮੁਸਲਮਾਨਾਂ ਦੀਆਂ ਦਰਗਾਹਾਂ ਵੀ ਸੜ ਰਹੀਆਂ ਸੀ, ਘਰ ਵੀ ਸੜ ਰਹੇ ਸੀ, ਕਾਰੋਬਾਰੀ ਅਦਾਰੇ ਵੀ ਸੜ ਰਹੇ ਸੀ। ਕੁਰਾਨ ਮਜੀਦ ਮਸੀਤਾਂ ਦਰਗਾਹਾਂ 'ਤੇ ਹਮਲੇ, ਮੁਕੱਦਸ ਕੁਰਾਨ ਮਜੀਦ ਦੇ ਜਿਹੜੇ ਪੇਜਿਸ ਨੇ ਉਹ ਪਾੜ ਕੇ ਸੁੱਟੇ ਜਾ ਰਹੇ ਸੀ, ਬੇਹਰਮਤੀ ਕੀਤੀ ਜਾ ਰਹੀ ਸੀ ਔਰ ਲੋਕਾਂ ਨੂੰ ਜਿਹੜਾ ਕਿਵੇਂ ਧੂ ਕੇ ਰੋਡਾਂ ਦੇ ਨਾਲ ਮਾਰਿਆ ਗਿਆ। ਜਿਹੜਾ ਲੇਟੈਸਟ ਖਬਰਾਂ ਨੇ 30 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ, 200 ਤੋਂ ਜ਼ਿਆਦਾ ਜ਼ਖਮੀ ਨੇ ਔਰ ਉਸ ਸਾਰੇ ਦੇ ਵਿੱਚ ਜਿਹੜਾ ਅੰਦਾਜ਼ ਸੀ ਉਹ ਬਿਲਕੁਲ ਉਹੀ ਜਿਹੜਾ ਨਵੰਬਰ 84 'ਚ ਸਿੱਖ ਨਸਲਕੁਸ਼ੀ ਦੇ ਵੇਲੇ ਸੀ ਕਿ ਕਿਵੇਂ ਜਿਵੇਂ ਸਿੱਖ ਨਸਲਕੁਸ਼ੀ ਦੇ ਵੇਲੇ ਸੀ ਕਿ ਕੋਈ ਆ ਕੇ ਉਹਨਾਂ ਦੇ ਆਗੂ, ਉਹਨਾਂ 'ਚ ਭਾਵੇਂ ਜਗਦੀਸ਼ ਟਾਈਟਲਰ ਹੋਏ, ਸਜਨ ਕੁਮਾਰ ਹੋਏ ਜਾਂ ਕਮਲਨਾਥ ਜਿਹੜਾ ਅੱਜ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਹੈ, ਉਹ ਭੀੜ ਇਕੱਠੀ ਕਰਦਾ ਸੀ, ਉਹਨਾਂ ਨੂੰ ਭੜਕਾਇਆ ਜਾਂਦਾ ਸੀ ਕਿ ਜੀ ਸਿੱਖਾਂ ਨੇ ਇਹ ਕਰ ਦਿੱਤਾ, ਪੰਜਾਬ 'ਚੋਂ ਟ੍ਰੇਨ ਆ ਰਹੀ ਹੈ ਭਰੀ ਜਿਹੜੀ ਹਿੰਦੂ ਵੱਡੇ ਹੋਏ ਨੇ ਔਰ ਤੁਹਾਡੀ ਮਾਂ ਮਾਰ ਦਿੱਤੀ ਇੰਦਰਾ ਗਾਂਧੀ, ਤੁਹਾਨੂੰ ਅਸੀਂ 48 ਘੰਟੇ ਦਿੰਦੇ ਹਾਂ, ਤੁਸੀਂ ਸਿੱਖਾਂ ਨੂੰ ਸਬਕ ਸਿਖਾਓ ਔਰ ਉੱਥੋਂ ਉਹ ਸਲਿੱਪ ਕਰ ਜਾਂਦੇ ਸੀ। ਉਸ ਤੋਂ ਬਾਅਦ ਜਿਹੜੀ ਉਹ ਭੀੜ ਹੈ ਇਕੱਠੀ ਕੀਤੀ ਜਾਂਦੀ ਸੀ, ਉਹਨਾਂ ਨੂੰ ਇੱਕੋ ਸਾਈਜ਼ ਦੇ ਸਰੀਏ, ਇੱਕੋ ਕਿਸਮ ਦਾ ਪਾਊਡਰ ਅੱਗ ਲਾਉਣ ਦਾ ਔਰ ਉਹਨਾਂ ਦੇ ਕੋਲ ਸ਼ਨਾਖਤ ਕਿ ਭਾਈ ਉਹਨਾਂ ਨੇ ਜੇ ਮਾਰਕੀਟ 'ਚ ਜਾਣਾ ਹੈ ਤਾਂ ਕਿਹੜੀਆਂ ਦੁਕਾਨਾਂ ਸਿੱਖਾਂ ਦੀਆਂ ਨੇ ਉਹਨਾਂ ਦੇ ਉੱਤੇ ਹੀ ਟਾਰਗੇਟ ਕੀਤਾ ਜਾਂਦਾ ਸੀ। ਜੇ ਮੁਹੱਲਾ ਹੈ ਤੇ ਸਿੱਖਾਂ ਦੇ ਘਰ ਹੀ ਉਹਦੇ 'ਚ ਸ਼ਨਾਖਤ ਕੀਤੇ ਹੋਏ ਸੀ। ਸੋ ਬਿਲਕੁਲ ਇਸੇ ਪੈਟਰਨ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਜਿਹੜਾ ਕਪਲ ਮਿਸ਼ਰਾ ਹੈ, ਜਿਹੜਾ ਆਮ ਆਦਮੀ ਪਾਰਟੀ ਦਾ MLA ਸੀ, ਉਹਨੇ ਜਿਹੜਾ ਪਾਰਟੀ ਬਦਲ ਕੇ BJP 'ਚ ਗਿਆ, ਹੁਣ ਇਲੈਕਸ਼ਨਾਂ ਲੜੀਆਂ, ਹਾਰਿਆ, ਜਿਹਨੇ ਉਸ ਇਲੈਕਸ਼ਨ ਕੈਂਪੇਨ ਦੇ ਦੌਰਾਨ ਵੀ ਮੁਸਲਮਾਨਾਂ ਦੇ ਖਿਲਾਫ ਪੂਰੀ ਨਫ਼ਰਤ ਫੈਲਾਈ ਸੀ। ਸੋ ਉਹ ਜਿਹੜਾ ਮੌਜਪੁਰਾ ਔਰ ਦੂਸਰੇ ਚੌਂਕ ਦੇ ਵਿੱਚ ਆਂਦਾ ਹੈ ਇੱਕ ਭੀੜ ਲੈ ਕੇ ਜਿਹੜੀ ਪੂਰੀ ਹਥਿਆਰਬੰਦ ਔਰ ਧਮਕੀ ਦਿੰਦਾ, ਉਹਦੇ ਨਾਲ ਪੁਲਿਸ ਦਾ ਆਲਾ ਆਫੀਸਰ ਵੀ ਖੜਾ ਹੈ ਕਿ ਜੀ ਇਹ ਅਸੀਂ ਤੁਹਾਨੂੰ ਟਾਈਮ ਦਿੰਨੇ, ਜਿੰਨੀ ਦੇਰ ਤੱਕ ਇੱਥੇ ਟਰੰਪ ਹੈ ਅਸੀਂ ਇੱਕ ਦਿਨ ਹੋਰ ਇੱਥੋਂ ਆਪਣੇ ਚੱਕੋ ਧਰਨੇ ਤੁਰਨੇ ਸਾਰੇ, ਅਦਰਵਾਈਜ਼ ਤੁਹਾਨੂੰ ਜਿਹੜਾ ਅਸੀਂ ਸਬਕ ਸਿਖਾਵਾਂਗੇ। ਔਰ ਹੋਰ ਵੀ ਐਸੀਆਂ ਗੱਲਾਂ ਜਿਨ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਮੌਜੂਦ ਨੇ, ਮੈਂ ਉਹ ਡੀਟੇਲ ਦੇ ਵਿੱਚ ਨਹੀਂ ਜਾਵਾਂਗਾ। ਸੋ ਇਹ ਜਿਵੇਂ ਅਨੁਰਾਗ ਠਾਕਰ, ਕਪਲ ਮਿਸ਼ਰਾ ਔਰ ਪ੍ਰਵੇਸ਼ ਵਰਮਾ ਜਿਨ੍ਹਾਂ ਨੇ ਦਿੱਲੀ ਚੋਣਾਂ ਦੇ ਦੌਰਾਨ ਜਿਸ ਕਿਸਮ ਦੀ ਨਫ਼ਰਤ ਦਾ ਮਾਹੌਲ ਸਿਰਜਿਆ ਸੀ, ਇਸ ਪੀਰੀਅਡ 'ਚ ਵੀ ਉਸ ਕਿਸਮ ਦੀਆਂ ਭੀੜਾਂ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਯੂਪੀ ਔਰ ਬਿਹਾਰ ਦੇ ਪੂਰਵਾਂਚਲ ਜਿਹਨੂੰ ਕਹਿੰਦੇ ਨੇ, ਕਿਉਂਕਿ ਦਿੱਲੀ ਦਾ ਪ੍ਰਧਾਨ ਵੀ ਮਨੋਜ ਤਿਵਾੜੀ ਬਣਾਇਆ ਹੋਇਆ ਜਿਹੜਾ ਇਸ ਖਿੱਤੇ ਦੇ ਨਾਲ ਹੀ ਉਹਦਾ ਸੰਬੰਧ ਹੈ। ਔਰ ਫਿਰ ਉਹਨਾਂ ਭੀੜਾਂ ਨੇ ਕਿਵੇਂ ਫਾਇਰਿੰਗਸ ਕੀਤੀਆਂ, ਉਹਨਾਂ ਕੋਲ ਹਥਿਆਰ ਔਰ ਜਿਵੇਂ ਨਵੰਬਰ 84 'ਚ ਵੀ ਇਹੀ ਸੀ ਕਿ ਲੀਡਰ ਆਉਂਦੇ ਸੀ ਉਵੇਂ ਹੀ ਭੜਕਾਟ ਤੇ ਪੁਲਿਸ ਜਾਂ ਉਹ ਇੱਕ ਸਾਇਲੈਂਟ ਸਪੈਕਟੇਟਰ ਮੂਕ ਦਰਸ਼ਕ ਤੇ ਜਾਂ ਉਹ ਭੀੜਾਂ ਦੇ ਨਾਲ ਰਲੀ ਹੋਈ। ਉਹੀ ਨਜ਼ਾਰੇ ਜਿਹੜੇ ਨੇ ਅਸੀਂ ਰਿਪੀਟ ਦੇਖਦੇ ਹਾਂ ਕਿ ਕਿਵੇਂ ਉਹਨਾਂ ਭੀੜਾਂ ਨੂੰ ਉਹੀ ਪੁਲਿਸ ਜਿਹੜੀ ਖੜੀ ਹੈ ਜਾਂ ਉਹਨਾਂ ਦੇ ਨਾਲ ਲੱਗੀ ਹੋਈ ਹੈ, ਪਥਰਾਵ ਚੱਲ ਰਿਹਾ ਹੈ, ਕਿਵੇਂ ਉਹਨਾਂ ਨੂੰ ਉਹਨਾਂ ਦੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਜਿੱਥੇ ਵੀ ਸਿਟਿੰਗ ਚੱਲ ਰਹੀਆਂ ਨੇ CAA ਦੇ ਖਿਲਾਫ ਉੱਥੋਂ ਕੋਈ ਵਾਇਲੈਂਸ ਨਹੀਂ ਹੋਈ, ਕੋਈ ਕਿਸੇ ਨੇ ਵੀ ਕੋਈ ਜਿਹੜਾ ਇੱਕ ਉਂਗਲ ਤੱਕ ਨਹੀਂ ਚੁੱਕੀ ਹੈ। ਔਰ ਬਾਹਰੋਂ ਲਿਆ ਕੇ ਉਹਨਾਂ ਭੀੜਾਂ ਨੂੰ ਕਿਵੇਂ ਉਹਨਾਂ ਦੇ ਉੱਤੇ ਜਿਹੜਾ ਉਹ ਪਥਰਾਵ ਕੀਤਾ ਗਿਆ ਜਿਹੜੇ ਸਿਟਿੰਗ ਨੇ, ਫਿਰ ਆਬਾਦੀਆਂ ਦੇ ਵਿੱਚ ਵੜੇ, ਕਿਵੇਂ ਇੱਕ ਸੁਭਾਸ਼ ਨਗਰ ਜਿੱਥੇ ਮਸਜਿਦ ਬੜੀ ਖੂਬਸੂਰਤ ਮਸਜਿਦ ਜਿਹਦੀ ਵੀਡੀਓ ਵੀ ਅਵੇਲੇਬਲ ਹੈ, ਕਿਵੇਂ ਉਸ ਨੂੰ ਭੰਨਿਆ ਤੋੜਿਆ ਗਿਆ, ਬੇਹਰਮਤੀ ਕੀਤੀ ਗਈ। ਔਰ ਈਵਨ ਸੁਭਾਸ਼ ਨਗਰ ਦੇ ਲੋਕਲ ਜਿਹੜੇ ਹਿੰਦੂ ਨੇ ਉਹਨਾਂ ਦਾ ਵੀ ਉਹ ਵੀ ਦੁਖੀ ਨੇ, ਉਹਨਾਂ ਦਾ ਕਹਿਣਾ ਸੀ ਕਿ ਜੀ ਸਾਡਾ ਕੋਈ ਨਹੀਂ, ਅਸੀਂ ਤਾਂ ਬੜੇ ਅਮਨ ਅਮਾਨ ਨਾਲ ਰਹਿ ਰਹੇ ਹਾਂ, ਇਹ ਬਾਹਰੋਂ ਭੀੜਾਂ ਲਿਆਂਦੀਆਂ ਗਈਆਂ ਨੇ
ਔਰ ਇਸ ਸਾਰੇ ਦੇ ਬਾਵਜੂਦ ਕਿਵੇਂ ਇਹ ਸਾਰਾ ਇੱਕ ਕਵਰ ਅਪ ਲਾਈਨ ਚੱਲ ਰਹੀ ਹੈ, ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਵੇਂ ਨਵੰਬਰ, ਔਰ ਇਹ ਜਿਹੜੇ ਉਹਨਾਂ ਦੇ ਟਵੀਟ ਨੇ, ਪਰਸਨਲ ਟਵੀਟ ਅਕਾਊਂਟ ਉਹਨਾਂ ਦੇ ਉੱਤੇ ਵੀ ਹੈ ਕਿ ਜੀ ਨਵੰਬਰ 84 ਚ ਅਸੀਂ ਖਾਲਿਸਤਾਨੀਆਂ ਨੂੰ ਸਬਕ ਸਿਖਾਇਆ ਸੀ, ਹੁਣ ਅਸੀਂ ਜਿਹਾਦੀਆਂ ਨੂੰ ਦੇਖੋ ਸਬਕ ਸਿਖਾ ਰਹੇ। ਔਰ ਇਸ ਕਦਰ ਖੌਫ ਹੈ ਉੱਥੇ, ਔਰ ਕਿ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ, ਹਾਲਾਂਕਿ ਦਾੜੀ ਰੱਖਣਾ ਇਸਲਾਮ ਦੇ ਵਿੱਚ ਸੁਨਨਤ ਮੰਨੀ ਜਾਂਦੀ ਹੈ, ਕਿ ਕਿਵੇਂ ਲੋਕ ਖੌਫਜ਼ਦਾ ਕਰ ਦਿੱਤੇ ਨੇ ਕਿ ਜਿਵੇਂ ਜੇ ਨਵੰਬਰ 84 ਚ ਸਿਰ ਦੇ ਉੱਤੇ ਪੱਗ ਜਾਂ ਦਾੜੀ ਦੇਖ ਕੇ ਜਾਂ ਹੱਥ 'ਚ ਕੜਾ ਦੇਖ ਕੇ ਟਾਰਗੇਟ ਕੀਤਾ ਜਾਂਦਾ ਸੀ ਸਿੱਖਾਂ ਨੂੰ, ਉਹੀ ਜਿੱਥੇ ਉਹਨਾਂ ਨੇ ਗੋਲ ਟੋਪੀ ਜਾਂ ਦਾੜੀ ਔਰ ਦੂਸਰਾ ਦੇਖਿਆ। ਔਰ ਇਸ ਸਾਰੇ ਦੇ ਵਿੱਚ ਈਵਨ ਉਹ ਜਰਨਲਿਸਟ ਜਿਹੜੇ ਉੱਥੇ ਕਵਰ ਕਰ ਰਹੇ ਸੀ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ, ਔਰ ਕਈ ਹਾਲਤਾਂ 'ਚ ਉਹਨਾਂ ਤੋਂ ਉਹਨਾਂ ਦੀ ਪੈਂਟ ਉਤਰਵਾ ਕੇ ਦੇਖਿਆ ਗਿਆ ਕਿ ਇਹ, ਜੇ ਉਹਨਾਂ ਨੇ ਕਿਹਾ ਵੀ ਕਿ ਵੀ ਅਸੀਂ ਹਿੰਦੂ ਹਾਂ, ਕਿ ਇਸ ਦੇ ਵਿੱਚ ਕਿ ਵੀ ਉਹ ਸਰਕਮਸਾਈਜ਼ਡ ਹੋਣਗੇ ਜੇ ਉਹ ਮੁਸਲਮਾਨ ਨੇ। ਔਰ ਉਹਨਾਂ ਦੇ ਉੱਤੇ ਇਸ ਵੇਲੇ ਹਾਲਤ ਇਹ ਹੈ ਕਿ ਜਿਹੜਾ ਕੋਈ ਵਕੀਲ ਜਾਂ ਕੋਈ ਦੂਸਰਾ ਵੀ ਉਹਨਾਂ ਦੇ ਕੇਸ ਵੀ ਲੜਨਾ ਚਾਹੁੰਦਾ, ਜਿਹੜੇ ਵਿਕਟਮ ਬਣੇ ਨੇ, ਕਿਉਂਕਿ ਅਰਬਾਂ ਰੁਪਏ ਦੀ ਜਾਇਦਾਦ ਤਬਾਹ ਕੀਤੀ ਗਈ ਹੈ, ਕਈਆਂ ਦੀ ਬਿਜ਼ਨਸ ਤਬਾਹ ਕਰਕੇ ਉਹਨਾਂ ਦੇ ਘਰ ਗਏ ਔਰ ਉਹਨਾਂ ਦੇ ਘਰਾਂ ਨੂੰ ਅੱਗ ਲਾਈ ਕਈ ਹਾਲਤਾਂ 'ਚ। ਕਿੰਨਾ ਨੁਕਸਾਨ ਹੋਇਆ, ਜੀਤ ਡੋਵਲ ਆ ਕੇ ਗਿਆ ਕਹਿ ਰਿਹਾ ਜੋ ਹੁਆ ਸੋ ਹੁਆ, ਦੇਖੋ ਕਿ ਜੋ ਹੋ ਗਿਆ ਸੋ ਹੋ ਗਿਆ। ਹੁਣ ਇਹ ਸਾਰਾ ਜਿਹੜਾ ਹੈ ਆਲ ਆਫ ਏ ਸਡਨ ਨਹੀਂ ਹੋਇਆ, ਔਰ ਇਹਨਾਂ ਨੇ ਕਿਉਂ ਪ੍ਰੈਜ਼ੀਡੈਂਟ, ਔਰ ਜਦੋਂ ਟਰੰਪ ਦੀ ਵਿਜ਼ਿਟ ਦਾ ਹੀ ਐਲਾਨ ਹੋਇਆ ਸੀ ਕਸ਼ਮੀਰ ਦੇ ਵਿੱਚ, ਜਿਹੜੀ ਉਹਨਾਂ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਜਗਮੋਹਨ ਸਿੰਘ ਰੈਣਾ ਨੇ, ਉਹਨਾਂ ਦਾ ਬਿਆਨ ਆਇਆ ਸੀ, ਉਹਨਾਂ ਨੇ ਇਹ ਕਿਹਾ ਸੀ ਕਿ ਜੀ ਅਸੀਂ ਕਸ਼ਮੀਰ ਵਾਦੀ ਦੇ ਸਿੱਖ ਬੜੇ ਖੌਫਜ਼ਦਾ ਨੇ, ਕਿਉਂਕਿ ਇਸ ਤੋਂ ਪਹਿਲਾਂ ਜਦੋਂ 20 ਮਾਰਚ 2000 ਨੂੰ ਪ੍ਰੈਜ਼ੀਡੈਂਟ ਕਲਿੰਟਨ ਨੇ ਭਾਰਤ ਆਉਣਾ ਸੀ ਤੇ 35 ਸਿੱਖਾਂ ਦਾ ਚਿੱਠੀ ਸਿੰਘਪੁਰਾ ਦੇ ਵਿੱਚ ਜ਼ਿਲ੍ਹਾ ਅਨੰਤਨਾਗ ਦੇ ਪਿੰਡ 'ਚ ਕਤਲੇਆਮ ਕੀਤਾ ਗਿਆ ਸੀ। ਸਾਨੂੰ ਲੱਗਦਾ ਵੀ ਟਰੰਪ ਦੇ ਆਉਣ ਤੋਂ ਪਹਿਲਾਂ ਇਹ ਕੋਈ ਨਾ ਕੋਈ ਇਸ ਕਿਸਮ ਦੀ ਹਰਕਤ ਕਰ ਸਕਦੇ ਨੇ। ਸੋ ਜ਼ਾਹਰ ਹੈ ਕਿ ਟਰੰਪ ਨੇ ਇਹ ਵਕਤ ਜਿਹੜਾ ਜਾਣ ਦਾ ਚੁਣਿਆ, ਕਸ਼ਮੀਰ ਦੇ ਵਿੱਚ 204 ਦਿਨਾਂ ਤੋਂ ਪਿਛਲਿਆਂ ਤੋਂ ਕਿਵੇਂ ਖੁੱਲੀ ਜੇਲ੍ਹ ਬਣਾਇਆ ਹੋਇਆ ਹੈ, ਕਸ਼ਮੀਰ ਦਾ ਵਜੂਦ ਹੀ ਜੰਮੂ ਕਸ਼ਮੀਰ ਸਟੇਟ ਦਾ ਖਤਮ ਕਰ ਦੇਣਾ। ਔਰ ਇਸ ਦੇ ਨਾਲ ਇਹ ਅਮਰੀਕਨਾਂ ਨੂੰ ਵੀ ਪਤਾ ਸੀ ਕਿ ਭਾਰਤ ਦੇ ਵਿੱਚ ਕੀ ਚੱਲ ਰਿਹਾ ਹੈ। ਸੀਏਏ ਦੇ ਉੱਤੇ ਪ੍ਰੋਟੈਸਟ ਦੀ ਗੱਲ ਕਰ ਲਏ, ਉੱਥੇ ਪ੍ਰੋਟੈਸਟ ਨਹੀਂ, ਯੂਐਸ ਕਾਂਗਰਸ ਦੇ ਵਿੱਚ ਇਸ ਦੇ ਉੱਤੇ ਰੈਜ਼ੋਲੂਸ਼ਨ ਹੈ, ਔਰ ਉਸ ਤੋਂ ਪਹਿਲਾਂ 4 ਸੈਨੇਟਰਸ ਨੇ ਜਿਹੜਾ ਟਰੰਪ ਨੂੰ ਲਿਖਿਆ ਹੈ, ਔਰ ਯੂਐਸ ਸਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹਨਾਂ ਨੇ ਇਸ ਦੇ ਉੱਤੇ ਜਿਹੜਾ ਹੈ ਉਹ ਆਪਣੀ ਰਿਪੋਰਟ ਦਿੱਤੀ ਕਿ ਭਾਈ ਉੱਥੇ ਇਹ ਚੱਲ ਰਿਹਾ ਹੈ। ਸਿੱਖਸ ਫਾਰ ਜਸਟਿਸ ਦੀ ਅਗਵਾਈ ਥੱਲੇ ਵਾਈਟ ਹਾਊਸ ਦੇ ਬਾਹਰ ਰੈਲੀ ਵੀ ਹੋਈ ਔਰ ਮੀਡੀਆ ਕਾਨਫਰੰਸ ਵੀ ਹੋਈ, ਜਿਹਨੂੰ ਕਵਰ ਕੀਤਾ ਇੰਟਰਨੈਸ਼ਨਲ ਮੀਡੀਆ ਨੇ। ਸਿੱਖਾਂ ਨੇ ਵੀ ਮੈਸੇਜ ਦਿੱਤਾ ਹੈ ਵੀ ਕੀ ਹੋ ਰਿਹਾ, ਇੰਡੀਵਿਜੂਅਲ ਈਮੇਲ ਕੈਂਪੇਨ ਵੀ ਹੋਇਆ। ਸੋ ਇਹ ਨਹੀਂ ਹੈ, ਲੇਕਿਨ ਇਸੇ ਵਕਤ ਦੇ ਉੱਤੇ ਦਿੱਲੀ ਨੂੰ ਚੁਣਨਾ ਵਾਇਲੈਂਸ ਦੇ ਲਈ, ਔਰ ਉਹ ਵੀ ਉਹਨਾਂ ਇਲਾਕਿਆਂ 'ਚ, ਉਹਨਾਂ ਹਲਕਿਆਂ ਜਿੱਥੇ ਬਿਲਕੁਲ ਪੀਸਫੁਲ ਪ੍ਰੋਟੈਸਟ ਦੀ ਗੱਲ, ਪੀਸਫੁਲ ਪ੍ਰੋਟੈਸਟ ਹੋ ਰਹੇ ਨੇ। ਸੋ ਜ਼ਾਹਰ ਹੈ ਕਿ ਇਹ ਇੱਕ ਬੜਾ ਕਲੀਅਰ ਮੈਸੇਜ ਉਹਨਾਂ ਨੇ ਟਰੰਪ ਨੂੰ ਵੀ ਦਿੱਤਾ ਕਿ ਭਾਈ ਅਸੀਂ ਤੇਰੇ ਨਾਲ ਹੈ, ਤੂੰ ਜੇ। ਔਰ ਉਹੀ ਟਰੰਪ ਅਹਿਮਦਾਬਾਦ ਦੇ ਵਿੱਚ ਰੈਡੀਕਲ ਇਸਲਾਮ ਦੀ ਗੱਲ ਕਰਦਾ ਹੈ, ਉਹ ਅਸੀਂ ਦੂਸਰੇ ਸੈਗਮੈਂਟ 'ਚ ਵੇਰਵੇ ਨਾਲ ਕਰਾਂਗੇ ਕਿ ਕਿਵੇਂ ਇਹ ਇੱਕੋ ਹੀ ਪੇਜ ਦੇ ਉੱਤੇ ਨੇ ਔਰ ਇੱਕੋ ਹੀ ਵੇਵ ਲੈਂਥ ਦੇ ਉੱਤੇ ਦੋਨਾਂ ਦੀਆਂ ਨੀਤੀਆਂ ਕਿਸ ਪਾਸੇ ਵੱਲ ਡਾਇਰੈਕਟਡ ਨੇ। ਪਰ ਅਸੀਂ ਇਧਰ ਨੂੰ ਜੇ ਵਾਪਸ ਮੁੜੀਏ ਦਿੱਲੀ ਦੇ ਵਿੱਚ, ਤੇ ਉਹੀ ਜਿਹੜੀ ਹੈ, ਕਿਉਂਕਿ ਅਸੀਂ 35-36 ਸਾਲ ਪਹਿਲਾਂ ਇਸ ਸਪੀਡ ਨੂੰ ਹੰਡਾਇਆ ਹੋਇਆ ਹੈ। ਫਰਕ ਅੱਜ ਦੀ ਡੇਟ ਸਿਰਫ ਨੰਬਰ ਦਾ ਕਹਿ ਸਕਦੇ ਹਾਂ ਕਿ ਉਦੋਂ 3000 ਤੋਂ ਜ਼ਿਆਦਾ ਸਿੱਖ ਇਕੱਲੇ ਇੱਕ ਦਿਨ ਦੇ ਵਿੱਚ ਦਿੱਲੀ 'ਚ ਜਿਉਂਦੇ ਸਾੜੇ ਗਏ ਸੀ। ਐਤਕੀ ਅਜੇ ਜਿਉਂਦੇ ਸਾੜਨ ਦੀ ਪ੍ਰੋਸੈਸ ਇਹ ਉਹਨਾਂ ਨੇ, ਔਰ ਉਹਨਾਂ ਦੀਆਂ ਜਿਹੜੀਆਂ ਲੇਟੈਸਟ ਟੈਕਨੋਲੋਜੀ ਦੇ ਉੱਤੇ WhatsApp ਗਰੁੱਪ ਨੇ ਜਾਂ ਦੂਜੇ ਨੂੰ ਕਹਿ ਰਹੇ ਨੇ ਅਜੇ ਇਹਨਾਂ ਨੂੰ ਜਿਹੜਾ ਅਜੇ ਅਸੀਂ ਟ੍ਰੇਲਰ ਦਿਖਾਇਆ, ਦੇਖੋ ਹਕੀਕਤ ਅਸੀਂ ਇਹਨਾਂ ਨੂੰ ਦੱਸਾਂਗੇ ਕੀ ਹੈ, ਔਰ ਇਹਨਾਂ ਨੂੰ ਅਸੀਂ ਦੱਸਾਂਗੇ ਕਿ ਭਾਈ ਇਹ ਇਹਨਾਂ ਨੇ, ਔਰ ਤੇਜ਼ੀ ਨਾਲ ਇਹ ਆਇਆ ਵੀ ਹਜ਼ਾਰਾਂ ਆਪਣੇ ਦਾੜੀਆਂ ਕਟਾ ਰਹੇ ਨੇ, ਟੋਪੀਆਂ ਸੁੱਟ ਰਹੇ, ਔਰ ਉਸ ਇਲਾਕੇ 'ਚੋਂ ਭੱਜ ਰਹੇ ਨੇ। ਇੰਨਾ ਖੌਫ ਪੈਦਾ ਕਰ ਦਿੱਤਾ ਹੈ ਕਿਉਂਕਿ ਵਾਇਲੈਂਸ ਦਾ ਮਕਸਦ ਹੀ, ਔਰ ਜਿਸ ਬਰੂਟੈਲਿਟੀ ਦੇ ਨਾਲ, ਇਕੱਲੇ ਪੱਥਰਾਂ ਦੇ ਨਾਲ ਨਹੀਂ, ਕਿਵੇਂ ਰੋਡਸ ਦੇ ਨਾਲ ਔਰ ਕਿਵੇਂ ਅਟੈਕ ਕਰਕੇ, ਔਰ ਕਿਉਂਕਿ ਲਿੰਚਿੰਗਸ ਤਾਂ ਆਲਰੇਡੀ ਅਸੀਂ ਦੇਖਦੇ ਹਾਂ ਪਿਛਲੇ ਕਈ ਸਾਲਾਂ ਤੋਂ ਚੱਲ ਰਹੀਆਂ, ਜਦੋਂ ਤੋਂ 2014 ਤੋਂ ਮੋਦੀ ਪਾਵਰ ਦੇ ਵਿੱਚ ਆਇਆ।
ਲੇਕਿਨ ਮੈਂ ਅਗੇਨ ਇਹ ਸਮਝਦਾ ਹਾਂ ਕਿ ਇੱਕ ਸਿੱਖ ਹੋਣ ਦੇ ਨਾਤੇ ਜਿੱਥੇ ਇਸ ਨੂੰ ਕੰਡੈਮਨੇਸ਼ਨ ਸਿੱਖ ਜਥੇਬੰਦੀਆਂ ਵੱਲੋਂ ਹੋਈ ਹੈ, ਵਰਲਡ ਸਿੱਖ ਪਾਰਲੀਮੈਂਟ ਦੇ ਉਸ ਸੈਸ਼ਨ ਦੇ ਵਿੱਚ ਵੀ ਐਂਡ 'ਚ ਵੀ ਇਸ ਦੇ ਉੱਤੇ ਚਰਚਾ ਹੋਈ, ਔਰ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਸਟੇਟਮੈਂਟਸ ਦਿੱਤੀਆਂ, ਔਰ ਜਥੇਦਾਰ ਅਕਾਲ ਤਖਤ ਬੇਸ਼ੱਕ ਐਕਟਿੰਗ ਜਥੇਦਾਰ ਹੈ, ਬਾਦਲਾਂ ਦਾ ਅਪਾਇੰਟ ਕੀਤਾ ਹੋਇਆ ਹੈ, ਪਰ ਈਵਨ ਮੇਰਾ ਵੀ ਇਹਦੇ ਬਾਵਜੂਦ ਕਿ ਅਸੀਂ ਉਹਨਾਂ ਦੀ ਅਥਾਰਟੀ ਨੂੰ ਰੈਕਗਨਾਈਜ਼ ਨਹੀਂ ਕਰਦੇ, ਜਥੇਦਾਰ ਜਗਤਾਰ ਸਿੰਘ ਹਵਾਰਾ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਨੇ, ਪਰ ਮੈਂ ਸਮਝਦਾ ਹਾਂ ਵੀ ਕੰਟਰਰੀ ਟੂ ਜੋ ਬਾਦਲ ਐਂਡ ਕੰਪਨੀ ਦਾ ਰੋਲ ਹੈ, ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਗੱਲ ਦਿੱਲੀ ਦੇ ਗੁਰਦੁਆਰਿਆਂ ਔਰ ਸਿੱਖ ਸੰਗਤਾਂ ਨੂੰ ਕਹੀ ਹੈ, ਦਿੱਲੀ ਦੀਆਂ ਨੂੰ, ਕਿ ਭਾਈ ਜਿਹੜੇ ਵਿਕਟਮ ਨੇ ਇਸ ਵੇਲੇ ਉਹਨਾਂ ਦੇ ਲਈ ਦਰਵਾਜ਼ੇ ਖੋਲ੍ਹ ਦਿਓ, ਗੁਰਦੁਆਰਿਆਂ ਦੇ ਦਰਵਾਜ਼ੇ ਵੈਸੇ ਹੀ ਖੁੱਲ੍ਹੇ ਹੁੰਦੇ ਨੇ, ਉਹਨਾਂ ਦੀ ਸਾਂਭ ਸੰਭਾਲ ਕਰੋ ਉਹਨਾਂ ਦਾ। ਔਰ ਮੈਂ ਦੇਖ ਰਿਹਾ ਸੀ ਜਦੋਂ ਮੈਂ ਪੜ੍ਹਦਾ ਹਾਂ ਕਿ ਭਾਈ ਜਿਹੜੀਆਂ ਸਭ ਤੋਂ ਜ਼ਿਆਦਾ ਜਿਹੜੇ ਜ਼ਖਮੀ ਜਾਂ ਦੂਜੇ ਲਿਜਾਏ ਗਏ ਔਰ ਮੌਤਾਂ ਵੀ ਹੋਈਆਂ ਜਿਹੜੀ ਗਰੀਬਲੀ ਸੀ, ਗੁਰੂ ਤੇਗ ਬਹਾਦਰ ਹਸਪੀਟਲ। ਹੁਣ ਇਹ ਗੁਰੂ ਤੇਗ ਬਹਾਦਰ ਦੀ ਲੈਗੇਸੀ ਹੈ, ਕਦੇ ਉਹੀ ਗੁਰੂ ਤੇਗ ਬਹਾਦਰ ਸਾਹਿਬ ਧਾਰਮਿਕ ਆਜ਼ਾਦੀ ਦੇ ਮੁੱਢਲੇ ਹੱਕ ਦੇ ਲਈ ਆਪਣੀ ਸ਼ਹਾਦਤ ਦਿੰਦੇ ਨੇ। ਬੇਸ਼ੱਕ ਤਿਲਕ ਜਾਂ ਜੰਜੂ ਜਾਂ ਹਿੰਦੂ ਵੈਲਿਊਜ਼ ਕੋਈ ਉਹਨਾਂ ਦੀਆਂ ਜਾਂ ਸਿੱਖ ਵੈਲਿਊਜ਼ ਨਹੀਂ ਸਨ, ਲੇਕਿਨ ਜ਼ਬਰਦਸਤੀ ਦੇ ਖਿਲਾਫ, ਤੇ ਅੱਜ ਉਹੀ ਤਿਲਕ ਜਨੇਊ ਵਾਲੇ ਹਿੰਦੂਤਵੀ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ, ਉਹ ਮਜ਼ਲੂਮ ਮੁਸਲਮਾਨਾਂ ਨੂੰ ਆਪਣੇ ਉਸ ਹਿੰਸਾ ਦਾ ਸ਼ਿਕਾਰ ਬਣਾ ਰਹੇ ਨੇ, ਤੇ ਫਿਰ ਗੁਰੂ ਤੇਗ ਬਹਾਦਰ ਦਾ ਦਰ ਜਿਹੜਾ ਉਹ ਹਸਪੀਟਲ ਉਹ ਉਹਨਾਂ ਦੇ ਲਈ ਖੁੱਲ੍ਹਦਾ ਹੈ, ਉਹਨਾਂ ਦੇ ਇਲਾਜ ਲਈ। ਔਰ ਮੈਂ ਸਮਝਦਾ ਵੀ ਇਹ ਇਸ ਗੱਲ ਵੱਲ ਮੇਰਾ ਧਿਆਨ ਹੋਰ ਵੀ ਗਿਆ ਕਿ ਨਵੰਬਰ 84 'ਚ ਜਦੋਂ 4 ਚੁਫੇਰੇ ਸਿੱਖਾਂ ਦੇ ਉੱਤੇ ਹਿੰਸਾ ਦਾ ਕਹਿਰ ਜਿਹੜਾ ਹੈ ਉਹ ਵਗਾਇਆ ਗਿਆ ਸੀ, ਤੇ ਉਦੋਂ ਹਸਪਤਾਲਾਂ 'ਚ ਗਏ ਹਿੰਦੂ ਡਾਕਟਰ ਜਦੋਂ ਉਹਨਾਂ ਨੂੰ ਜ਼ਖਮੀ ਸਿੱਖਾਂ ਨੂੰ ਲੈ ਕੇ ਜਾਂਦੇ ਸੀ, ਉਹ ਟ੍ਰੀਟ ਕਰਨ ਤੋਂ ਹੀ ਨਾ ਕਰ ਦਿੰਦੇ ਸੀ, ਲੈ ਜਾਈਏ ਯਹਾਂ ਸੇ, ਲੈ ਜਾਈਏ, ਯਹਾਂ ਜਗ੍ਹਾ ਨਹੀਂ ਹੈ। ਲੇਕਿਨ ਘੱਟੋ ਘੱਟ ਇਹ ਇੱਕ ਗੁਰੂ ਦੀ ਰਹਿਮਤ ਹੈ ਕਿ ਗੁਰੂ ਤੇਗ ਬਹਾਦਰ ਹਸਪੀਟਲ ਉਹ ਥਾਂ ਹੈ ਜਿੱਥੇ ਅੱਜ ਬਹੁਤ ਸਾਰੇ ਜਿਹੜੇ ਵਿਕਟਮ ਨੇ ਮੁਸਲਮਾਨ ਗਰੀਬ ਵਿਚਾਰੇ ਉਹਨਾਂ ਆਬਾਦੀਆਂ 'ਚ ਰਹਿਣ ਵਾਲੇ, ਉਹਨਾਂ ਦਾ ਇਲਾਜ, ਉਹਨਾਂ ਦੀ ਟ੍ਰੀਟਮੈਂਟ ਹੋ ਰਹੀ ਹੈ। ਔਰ ਦੂਸਰਾ ਪਾਰਟ ਜਿਹੜੀ ਮੈਂ ਪੇਨ ਮਹਿਸੂਸ ਕਰਦਾ ਜਦੋਂ ਅਸੀਂ ਨਵੰਬਰ 84 ਦੇਖਦੇ ਸੀ ਕਿ ਭੀੜ ਕਿਵੇਂ ਇਕੱਠੀ ਹੋ ਕੇ ਪਹਿਲਾਂ ਗੁਰਦੁਆਰੇ ਤੇ ਹਮਲਾ ਕਰਦੀ ਸੀ, ਔਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਬਾਹਰ ਕੱਢ ਕੇ ਉਹਦੇ ਪੇਜਿਸ ਦੀ ਨੂੰ ਜਿਹੜਾ ਹੈ, ਔਰ ਇਹੀ ਹਾਲ ਕੁਰਾਨ ਸ਼ਰੀਫ ਦਾ ਉਹਨਾਂ ਨੇ ਸੜਕਾਂ ਤੇ ਕੀਤਾ। ਔਰ ਅੱਜ ਜਦੋਂ ਕੁਝ ਥਾਵਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਰਾਹਤ ਮਿਲੀ ਹੈ, ਤੇ ਉਹ ਵਿਚਾਰੇ ਇਕੱਠੇ ਕਰਕੇ ਕੁਰਾਨ ਮਜੀਦ ਦੇ ਪੇਜ ਉਹਨਾਂ ਦੇ ਉਸ ਨੂੰ ਜਿਹੜਾ ਉਹ ਕਰ ਰਹੇ ਨੇ, ਉਹ ਕਹਿ ਰਹੇ ਨੇ ਜੀ ਅਸੀਂ ਜਾ ਕੇ ਉਹਨਾਂ ਨੂੰ ਦਫਨਾਵਾਂਗੇ, ਜਾਂ ਜੋ ਵੀ ਉਹਨਾਂ ਦਾ ਤਰੀਕਾ ਹੁੰਦਾ ਹੈ, ਜਾਂ ਜਲ ਪ੍ਰਵਾਹ ਪਾਣੀ ਦੇ ਹਵਾਲੇ ਸਪੁਰਦੇ ਆਪ ਕਰਦੇ ਨੇ। ਸੋ ਇਹ ਇੱਕ ਬੜਾ ਦੁਖਦ ਹੈ ਮੇਰੇ ਲਈ ਇਹ ਸਾਰੇ ਪਲ। 2 ਦਿਨ ਬੇਸ਼ੱਕ ਮੈਂ ਬਾਹਰ ਸੀ, ਅੱਜ ਆਉਂਦੇ ਆ JFK 에ਅਰਪੋਰਟ ਤੋਂ ਸਿੱਧਾ ਹੀ ਮੈਂ ਅੱਜ ਕਿਸੇ ਵੀ ਹਾਲਤ 'ਚ ਪ੍ਰੋਗਰਾਮ ਮਿਸ ਨਹੀਂ ਸੀ ਕਰਨਾ ਚਾਹੁੰਦਾ, ਹਾਲਾਂਕਿ ਕਾਫੀ ਐਗਜ਼ੌਸਟਿੰਗ ਸੀ ਸਾਰੀ ਇਹ ਟ੍ਰਿਪ, ਲੇਕਿਨ ਮੈਂ ਉਸ ਪੇਨ ਨੂੰ ਮਹਿਸੂਸ ਕੀਤਾ ਕਰਦੇ। ਔਰ ਇਸ ਸਾਰੇ 'ਚ ਜਿਹੜਾ ਹੁਣ ਖੌਫ ਹੈ ਕਿ ਕੀ ਮੈਨੂੰ ਇਹ ਫੀਅਰ ਹੈ ਕਿ ਵੀ ਬੇਸ਼ੱਕ ਕਹਿਣ ਨੂੰ ਦਿੱਲੀ ਦੇ ਵਿੱਚ ਉਹਨਾਂ ਨੇ ਟ੍ਰੇਲਰ ਦਿਖਾ ਦਿੱਤਾ ਹੈ, ਪਰ ਕਾਫੀ ਚਾਂਸਿਸ ਨੇ ਕਿ ਇਹ ਜਿਹੜੀਆਂ ਕਾਂਗਰਸ ਰੂਲਡ ਸਟੇਟਸ ਨੇ, ਉਹ ਰਾਜਸਥਾਨ ਹੋਏ, ਮੱਧ ਪ੍ਰਦੇਸ਼ ਹੋਏ, ਜਿੱਥੋਂ BJP ਨੇ ਪਾਵਰ ਗਵਾਈ ਹੈ, ਉੱਥੇ ਇਹ ਫਰਦਰ ਵਾਇਲੈਂਸ ਹੋ ਸਕਦੀ ਹੈ, ਹਿੰਸਾ ਵੈਸਟ ਬੰਗਾਲ 'ਚ ਵੀ ਹੋ ਸਕਦੀ ਹੈ। ਔਰ ਇਸ ਸੈਗਮੈਂਟ ਦਾ ਟਾਈਟਲ ਵੀ ਅਸੀਂ ਅਮਿਤ ਸ਼ਾਹ ਦਾ ਉਹ ਬਿਆਨ ਜਿਹੜਾ ਸ਼ਾਇਦ ਬਹੁਤਿਆਂ ਨੂੰ ਭੁੱਲ ਗਿਆ ਹੈ, ਜਿਹਦੇ 'ਚ ਉਹਨੇ ਹਿੰਦੀ 'ਚ ਕਿਹਾ ਸੀ ਆਪਣੇ, ਔਰ ਜਿਹੜੇ ਉਹਦੇ ਫਾਲੋਅਰਸ ਨੂੰ ਵੀ ਜਿਨ੍ਹਾਂ ਨੂੰ ਇਹ ਬ੍ਰੇਕਫਾਸਟ ਦੇ ਵੇਲੇ ਹੀ ਉਹ ਝੂਠ ਪਰੋਸਦੇ ਨੇ ਆਪਣੇ ਮੈਸੇजिंग ਰਾਹੀਂ, जितना हिंसा का कीचड़ फैलेगा कमल उतना ही खिलेगा। ਹੁਣ ਅਸੀਂ ਆਪਣੇ ਪਾਕਿਸਤਾਨੀ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਕਮਲ ਫੁੱਲ ਹੈ, ਲੋਟਸ ਫਲਾਵਰ, ਲੋਟਸ ਜਿਹੜਾ ਹੈ ਉਹ ਚਿੱਕੜ ਦੇ ਵਿੱਚ ਹੁੰਦਾ, ਜਿਹਨੂੰ ਹਿੰਦੀ ਵਾਲੇ ਕੀਚੜ ਕਹਿੰਦੇ ਨੇ। ਸੋ ਹੁਣ BJP ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਕਮਲ ਦਾ ਫੁੱਲ ਹੈ, ਉਹੀ ਲੋਟਸ। ਹੁਣ ਜਿੰਨਾ ਚਿੱਕੜ ਡੀਪ ਹੋਏਗਾ ਜਾਂ ਸਪਰੈਡ ਹੋਏਗਾ, ਉਨੇ ਜ਼ਿਆਦਾ ਜਿਹੜਾ ਉਹ ਬਲੂਮਿੰਗ ਹੋਏਗਾ ਕਮਲ ਦਾ ਫੁੱਲ। ਇਹ ਮੈਸੇਜ ਦੇ ਰਿਹਾ ਅਮਿਤ ਸ਼ਾਹ, ਔਰ ਉਹ ਕਿਹੜੇ ਚਿੱਕੜ ਦੀ ਗੱਲ ਕਰ ਰਿਹਾ? ਜਿਤਨਾ ਹਿੰਸਾ ਕਾ ਕੀਚੜ ਫੈਲੇਗਾ। ਦੇਖੋ ਕਿ ਸਾਡੀ ਤਾਕਤ, ਉਹ ਕਹਿੰਦਾ ਵੀ ਵਾਇਲੈਂਸ ਚੋਂ ਨਿਕਲਦੀ ਹੈ,
ਕਿ ਜਿੰਨੀ ਤੁਸੀਂ ਵਾਇਲੈਂਸ ਫੈਲਾ ਦਿਓਗੇ ਸਮਝੋ ਉਨਾ ਹੀ ਕਮਲ ਦਾ ਫੁੱਲ ਜਿਹੜਾ ਹੈ ਉਹ ਖਿਲੇਗਾ। ਜੀ ਸੋ ਜ਼ਾਹਰ ਹੈ ਇਹ ਹੈ ਪੋਲਰਾਈਜੇਸ਼ਨ ਸੁਸਾਇਟੀ ਦੀ। ਅੱਜ ਹਾਲਤ ਇਹ ਬਣ ਗਈ ਕਿ ਬੀਜੇਪੀ ਆਰਐਸਐਸ ਦੇ ਗੂੰ ਤਾਂ ਜੋ ਕਰ ਹੀ ਰਹੇ ਨੇ, ਲੇਕਿਨ ਕਾਂਗਰਸ ਕਿੱਥੇ ਹੈ? ਆਮ ਆਦਮੀ ਪਾਰਟੀ ਕੇਜਰੀਵਾਲ ਜਾਮੀਆ ਮਿਲੀਆ ਦੇ ਸਟੂਡੈਂਟਸ ਦਾ ਇੱਕ ਡੈਲੀਗੇਸ਼ਨ ਉਹਦੇ ਘਰ ਮਿਲਣ ਜਾਂਦਾ ਉਹਨੂੰ, ਉਹ ਤਾਂ ਆਪ ਤਾਂ ਆਇਆ ਨਹੀਂ। ਜਿਹੜਾ ਬੰਦਾ ਖੁਦ ਚੌਥੇ ਦਿਨ ਧਰਨੇ ਦੇ ਕੇ ਬੈਠਾ ਹੁੰਦਾ ਸੀ, ਐਜ਼ ਏ ਚੀਫ ਮਿਨਿਸਟਰ ਵੀ ਉਹ ਧਰਨੇ ਦਿੰਦਾ ਰਿਹਾ। ਉਹਦੇ ਬਾਹਰ ਜਿਹੜਾ ਘਰ ਵਾਲਿਆਂ ਦਾ ਜਿਹੜਾ ਇੰਚਾਰਜ ਸੀ ਦਫ਼ਤਰ ਦਾ, ਉਹਨੇ ਕਿਹਾ ਜੀ ਕੇਜਰੀਵਾਲ ਜੀ ਸੌਂ ਰਹੇ ਉਹ ਆਪ ਸੇ ਨਹੀਂ ਮਿਲ ਸਕਦਾ ਹੁਣ। ਔਰ ਉਹਨੇ ਇੱਕ ਵੀ ਲਾਈਨ ਅਜੇ ਤੱਕ ਅਮਿਤ ਸ਼ਾਹ ਦੇ ਖਿਲਾਫ ਜਾਂ ਕਿਸੇ ਦੇ ਨਹੀਂ ਕਹੀ। ਇਹ ਕਹਿ ਰਿਹਾ ਜੀ ਫੌਜ ਸੱਦੀ ਜਾਏ। ਔਰ ਜਿਹੜਾ ਪਾਰਟ ਅਸੀਂ ਦੇਖਦੇ ਹਾਂ ਜਦੋਂ ਅਸੀਂ ਇਹ ਕਹਿੰਦੇ ਰਹੇ ਕਿ ਕਿਵੇਂ ਇਹ ਫੌਜੀ ਟ੍ਰੇਨਿੰਗਸ ਹੋ ਰਹੀਆਂ ਐਂਡ ਆਲ, ਇਹ ਉਹਨਾਂ ਦੀ ANI ਜਿਹੜੀ ਇਹਨਾਂ ਦੀ ਰॉ ਦਾ ਹੀ ਆਊਟਫਿਟ ਹੈ ਮੀਡੀਆ ਦੇ ਹਵਾਲੇ ਨਾਲ, ਉਹਨੇ ਖਬਰ ਦਿੱਤੀ ਕਿ ਦਿੱਲੀ 'ਚ ਫੌਜ ਆ ਗਈ ਹੈ, ਫੌਜ ਸੱਦ ਲਈ ਗਈ ਹੈ। ਔਰ ਨਾਲ ਦੀ ਨਾਲ ਇੱਕ ਪੂਰਾ ਆਰਮੀ ਯੂਨੀਫਾਰਮ 'ਚ ਜਿਹੜੇ ਜਵਾਨ ਲੱਗਦੇ ਨੇ ਉਹ ਉੱਥੇ ਵਿਚਰ ਰਹੇ ਨੇ। ਪਰ ਕੁਛ ਦੇਰ ਬਾਅਦ ਫੌਜ ਦਾ ਆਇਆ ਕਿ ਨਹੀਂ ਫੌਜ ਕੋਈ ਦਿੱਲੀ 'ਚ ਤਾਇਨਾਤ ਨਹੀਂ ਹੋਈ। ਹੁਣ ਇਹ ਆ ਰਿਹਾ ਕਿ ਇਨਫੈਕਟ RSS ਦੀ ਜਿਹੜੀ ਉਹਨਾਂ ਦੀ ਟ੍ਰੇਨਡ ਕੀਤੀ ਹੋਈ ਫੌਜ ਹੈ ਗੁੰਡਿਆਂ ਦੀ, ਉਹਨੂੰ ਉਹਨਾਂ ਨੇ ਆਰਮੀ ਯੂਨੀਫਾਰਮਸ ਦੇ ਵਿੱਚ ਉੱਥੇ ਉਤਾਰਿਆ। ਹੁਣ ਇਸ ਲੈਵਲ ਦੇ ਉੱਤੇ ਔਰ ਕਾਂਗਰਸ ਦਾ ਅਜੇ ਤੱਕ ਕੋਈ ਇਹ ਨਹੀਂ ਨਜ਼ਰ ਆਇਆ ਕਿ ਜੀ ਉਹਨਾਂ ਇਲਾਕਿਆਂ ਦਾ ਕੋਈ ਦੌਰਾ ਹਾਂ ਇਹ ਸੋਨੀਆ ਗਾਂਧੀ ਨੇ ਕਿਹਾ ਜੀ ਅਮਿਤ ਸ਼ਾਹ ਅਸਤੀਫਾ ਦੇ। ਹੁਣ ਇਸ ਸਾਰੇ ਚੋਂ ਉਹ 2002 ਦੇ ਵਿੱਚ ਗੁਜਰਾਤ 'ਚ ਵੀ ਜੋ ਮੋਦੀ ਔਰ ਅਮਿਤ ਸ਼ਾਹ ਨੇ ਕੀਤਾ ਸੀ, ਔਰ ਉਸ ਪੀਰੀਅਡ 'ਚ ਔਰ ਝੂਠੇ ਪੁਲਿਸ ਮੁਕਾਬਲੇ ਜਿਹੜਾ ਸਭ ਤੋਂ ਜ਼ਿਆਦਾ ਬਣਾਉਣ ਵਾਲਾ ਉਹਨਾਂ ਦਾ ਪੁਲਿਸ ਆਫੀਸਰ ਸੀ ਵਣਜਾਰਾ ਕਰਕੇ, ਜਿਹੜਾ ਜਿਸ ਨੂੰ ਬਾਅਦ 'ਚ ਜੇਲ੍ਹ 'ਚ ਰੱਖਿਆ ਗਿਆ ਦੂਜਾ। ਔਰ ਜਦੋਂ ਇਹ ਦਿੱਲੀ ਦੇ ਵਿੱਚ ਐਂਟਾਈ ਮੁਸਲਿਮ ਵਾਇਲੈਂਸ ਖੜੀ ਕੀਤੀ ਗਈ ਹੈ, ਵਣਜਾਰਾ ਰਿਟਾਇਰਮੈਂਟ ਤੋਂ ਬਾਅਦ ਵੀ ਉਹਨੂੰ ਪ੍ਰਮੋਟ ਕੀਤਾ ਗਿਆ। ਇਹ ਖਬਰ ਅੱਜ ਦੀ ਹੈ ਕਿ ਗੁਜਰਾਤ ਸਰਕਾਰ ਨੇ ਵਣਜਾਰੇ ਨੂੰ ਜਿਹੜਾ ਹੈ ਫਰਦਰ ਪ੍ਰਮੋਟ ਕੀਤਾ। ਹੁਣ ਅਸੀਂ ਇਹ ਸਮਝਦੇ ਹਾਂ ਵੀ ਇਹ ਸਿੱਖਾਂ ਨੇ ਹਿਸਟੋਰੀਕਲੀ ਜਿਵੇਂ ਕਸ਼ਮੀਰ ਕ੍ਰਾਈਸਿਸ ਦੇ ਵੇਲੇ ਮਦਦ ਦੇ ਲਈ ਖਲੋਤੇ, ਗੁਰਦੁਆਰਿਆਂ ਦੇ ਵਿੱਚ ਵੀ ਜੋ ਲੰਗਰ ਬਣ ਕੇ ਜਾਂ ਜਿਸ ਕਿਸਮ ਦੀ ਸੇਵਾ ਹੋ ਸਕਦੀ ਹੈ ਹੋ ਰਹੀ ਹੈ, ਹਸਪਤਾਲਾਂ ਦੇ ਹਵਾਲੇ ਨਾਲ ਵੀ ਹੋ ਰਹੀ ਹੈ। ਔਰ ਅਸੀਂ ਇਹ ਸਾਰੇ 'ਚ ਸਾਡੇ ਸਾਹਮਣੇ ਅੱਜ ਮੈਂ ਦੇਖ ਰਿਹਾ ਕਿ ਹੁਣ ਬੇਸ਼ੱਕ ਟਰੰਪ ਦੀ ਵਿਜ਼ਿਟ ਨੇ ਉਹਨਾਂ ਨੂੰ ਮੌਕਾ ਦਿੱਤਾ ਕਿ ਉਹ ਮੈਸੇਜ ਦੇਣ ਕਿ ਜੀ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੈ, ਪਰ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਅੱਜ ਇਸ ਦੇ ਉੱਤੇ ਸਟੇਟਮੈਂਟ ਜਾਰੀ ਕੀਤੀ ਹੈ। US ਸਰਫ ਇਹਨੂੰ ਕਹਿੰਦੇ ਨੇ, condemns violence in India's capital city, ਔਰ ਉਹਨਾਂ ਨੇ ਇਹ ਕਿਹਾ ਕਿ they have expressed grave concern over the ongoing violence taking place in Delhi. As President Trump's inaugural visit to India winds down, northeastern Delhi has been rocked by deadly rioting with reports of violence and mobs specifically targeting Muslims. So ਇਹ ਸਾਰਾ ਉਹਨਾਂ ਨੇ ਹਵਾਲਾ ਦਿੱਤਾ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ the brutal and unchecked violence growing across Delhi cannot continue, said US Surf Commissioner, कि इनकी इजाज़त नहीं दी जा सकती. Indian government must take swift action to ensure the safety of all of its citizens. Instead, reports are mounting that Delhi police have not intervened in violent attacks against Muslims and the government is failing in its duty to protect its citizens. उन्होंने लंबी चौड़ी स्टेटमेंट है कि सरकार बिल्कुल फेल हुई है, पुलिस जी है उन्होंने नाल रली हुई है। और ईवन उन्होंने US ने आज ईवन एडवाइजरी भी अपने सिटीजन्स लिए दी है। US cautions its citizens in India after its lawmakers express concern over Delhi violence. प्रमिला जयपाल जी कांग्रेस वोमन है सियाटल तो उन्होंने खास तौर के उत्ते इस मौके के उत्ते जिहड़ा स्टेटमेंट दी है। और ये ईवन उन्होंने सहयोगी रही जी शिव सेना है ਹੁਣ ਮਹਾਰਾਸ਼ਟਰ 'ਚ ਰੂਲਿੰਗ ਪਾਰਟੀ ਹੈ, ਉਹਨੇ ਕਿਹਾ ਉਹਨਾਂ ਦਾ ਜਿਹੜਾ ਮਾਊਥਪੀਸ ਹੈ ਸਾਹਮਣਾ ਪਬਲੀਕੇਸ਼ਨ, Delhi violence depicts grim reality of 1984 anti-Sikh violence, शिव सेना। और उन्होंने किया कि भी ये the editorial in party mouthpiece Samana lamented that Trump was welcomed in Delhi while there was bloodbath on the streets. कि एक पासे शहर ਦੀਆਂ ਗਲੀਆਂ ਦੇ ਵਿੱਚ ਖੂਨ ਡੋਲਿਆ ਜਾ ਰਿਹਾ ਸੀ ਔਰ ਦੂਸਰੇ ਪਾਸੇ ਟਰੰਪ ਦੀ ਵੈਲਕਮ ਹੋ ਰਹੀ ਸੀ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਫੇਲਿਅਰ ਹੈ, ਉਹ ਲਾ ਐਂਡ ਆਰਡਰ ਮੇਨਟੇਨ ਨਹੀਂ ਕਰ ਸਕੇ।
Violence has erupted in Delhi. People are on the streets equipped with canes, swords, revolvers. Blood is being spilled on the roads. Some horror film-like situation being witnessed in Delhi, which depicts the grim reality of 1984 violence. कि जो कुछ 84 ਚ ਹੋਇਆ ਉਸ ਨੂੰ ਉਹਦਾ ਰਿਪੀਟ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਤੱਕ ਬੀਜੇਪੀ ਕਾਂਗਰਸ ਨੂੰ ਬਲੇਮ ਕਰਦੀ ਸੀ ਕਿ ਜੀ ਹਜ਼ਾਰਾਂ ਸਿੱਖ ਨਵੰਬਰ 84 ਚ ਮਾਰੇ ਹੁਣ ਬੀਜੇਪੀ ਖੁਦ ਹੀ ਇਹ ਕੁਝ ਕਰ ਰਹੀ ਹੈ The national capital was burning at a time when Prime Minister Modi and visiting US President Trump were holding talks. It doesn't augur well that Trump was welcomed in Delhi with the horror film of violence Bloodbath. Trump Sahib came to Delhi with a message, but what unfolded before him? So even Shiv Sena ਨੂੰ ਵੀ ਲੱਗਿਆ ਕਿ ਇਹ ਜੋ ਕੁਝ ਚੱਲ ਰਿਹਾ ਹੈ ਇਹ ਜਿਹੜਾ ਇਹ ਭਾਰਤ ਦਾ ਇਮੇਜ ਇਸਨੇ ਬੜਾ ਮਾੜਾ ਕੀਤਾ ਔਰ ਇਸ ਪੀਰੀਅਡ 'ਚ ਸਾਡੇ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਨੇ ਮੇਰਾ ਖਿਆਲ ਹੈ ਵੀ ਇਹਨਾਂ 3 ਦਿਨਾਂ ਦੇ ਵਿੱਚ 10 ਦੇ ਕਰੀਬ ਈਮੇਲਸ ਲਿਖੀਆਂ ਬੜੇ ਵੇਰਵੇ ਨਾਲ ਕਿ ਇੱਕ ਦੇ ਵਿੱਚ ਉਹਨਾਂ ਨੇ ਗੁੱਸਾ ਵੀ ਜ਼ਾਹਰ ਕੀਤਾ ਵੀ ਅਸੀਂ ਕਿੱਥੇ ਚਲੇ ਗਏ ਔਰ ਮੈਂ ਬਹੁਤ ਜ਼ਿਆਦਾ ਡੀਟੇਲ ਤਾਂ ਨਹੀਂ ਉਹਨਾਂ ਦੀ ਜਾਣਕਾਰੀ ਤੇ ਆਧਾਰਿਤ ਹੀ ਮੈਂ ਜਿਹੜੀ ਕੁਛ ਗੱਲਬਾਤ ਕੀਤੀ ਹੈ ਪਰ ਉਹਨਾਂ ਨੇ ਜਿਹੜੀ ਲੇਟੈਸਟ ਅੱਜ ਦੀਆਂ ਵੀ 2-3 ਆਈਆਂ ਨੇ ਮੋਰ ਅਪਡੇਟਸ ਔਨ ਹਿੰਦੂ ਮੈਲਟ ਡਾਊਨ ਇਨ ਇੰਡੀਆ ਉਹ ਮੈਂ ਉਹਨਾਂ ਦੇ ਜਿਹੜੇ ਬੁਲਟ ਪੁਆਇੰਟਸ ਨੇ ਉਹ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਔਰ ਉਹਨੇ ਕਿਹਾ ਵੀ ਇਹ ਜੋ ਮੈਂ ਕਹਿ ਰਹੀ ਹਾਂ ਇਹ ਸਾਰੀਆਂ ਵੈਰੀਫਾਈਡ ਰਿਪੋਰਟਸ ਨੇ elderly women have been burnt alive ਬਜ਼ੁਰਗ ਔਰਤਾਂ ਨੂੰ ਜਿਉਂਦੇ ਸਾੜਿਆ ਗਿਆ Delhi police is attacking lawyers, journalists, covering riots and breaking CCTV cameras ਜਿੱਥੇ ਲੱਗੇ ਨੇ ਕੈਮਰੇ ਉਹਨਾਂ ਨੂੰ ਤੋੜ ਰਹੇ ਨੇ ਅਜੀਤ ਡੋਵਲ went to Delhi and ਜੋ ਹੋ ਗਿਆ ਸੋ ਹੋ ਗਿਆ ਉਸਨੇ ਕਿਹਾ Hindus are abusing Sikhs ever since Akal Takht asked Gurdwaras in Delhi to shield victims and help them ਕਿ ਉਹ ਸਿੱਖਾਂ ਨੂੰ ਜਿਹੜੇ ਨੇ ਉਹ ਗਾਲਾਂ ਕੱਢ ਰਹੇ ਨੇ ਹਿੰਦੂ ਜਦੋਂ ਤੋਂ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਕਿ ਗੁਰਦੁਆਰਿਆਂ 'ਚ ਵਿਕਟਮਸ ਨੂੰ ਸ਼ੈਲਟਰ ਦਿਓ ਔਰ ਉਹਨਾਂ ਦੀ ਸਾਂਭ ਸੰਭਾਲ ਔਰ ਰਾਖੀ ਕਰੋ ਔਰ ਇਸੇ ਤਰ੍ਹਾਂ ਬੇਸ਼ੱਕ ਦਿੱਲੀ ਹਾਈ ਕੋਰਟ ਨੇ ਪੁਲਿਸ ਦੇ ਐਕਸ਼ਨ ਦੇ ਲਈ ਉਹਨੂੰ ਪੁੱਲ ਕੀਤਾ ਔਰ ਉਹਨੇ ਦਿੱਲੀ ਹਾਈ ਕੋਰਟ ਨੇ ਕਿਹਾ ਵੀ ਕੈਨ ਨਾਟ ਲੈਟ ਅਨਦਰ 1984 ਹੈਪਨ ਹਿੰਦੂਜ਼ ਔਰ ਲੇਕਿਨ ਉਹ ਹੈਪਨ ਹੋ ਗਏ ਉਹਨਾਂ ਨੇ ਅਜੇ ਤਾਂ ਟ੍ਰੇਲਰ ਦਿਖਾਇਆ ਜੇ ਸਿਰਫ ਮੌਤਾਂ ਦੀ ਗਿਣਤੀ ਦੇ ਨਾਲ ਕਰਨਾ ਹੋਏ ਫਿਰ ਤਾਂ ਹੋਏਗਾ ਜੀ ਇਹ ਬਹੁਤ ਛੋਟਾ ਹੈ ਪਰ ਉਹੀ ਪੈਟਰਨ ਉਹੀ ਖੌਫ ਉਹੀ ਡਰ ਔਰ ਦਿੱਲੀ ਦੇ ਵਿੱਚ 20 ਲੱਖ ਤੋਂ ਜ਼ਿਆਦਾ ਮੁਸਲਮਾਨ ਰਹਿੰਦੇ ਨੇ ਉਹ ਇਹਨਾਂ ਨੇ ਖੌਫਜ਼ਦਾ ਕਰ ਦਿੱਤੇ ਨੇ ਪਰ ਇਹੀ ਮਕਸਦ ਨਵੰਬਰ 84 ਦੇ ਵਿੱਚ ਵੀ ਇਹਨਾਂ ਦਾ ਸੀ ਔਰ ਦਿੱਲੀ ਪੁਲਿਸ ਇੰਪੋਜ਼ ਸੈਕਸ਼ਨ 144 ਇਨ ਮੁਸਲਿਮ ਏਰੀਆਜ਼ ਐਂਡ ਥ੍ਰੈਟਨ them not to open their shops ਹੁਣ 144 ਜਿਹੜੇ ਵਿਕਟਮ ਨੇ ਉਹਨਾਂ ਦੇ ਇਲਾਕਿਆਂ 'ਚ ਲਾਈ ਹੈ ਕਿ ਤੁਸੀਂ ਘਰਾਂ 'ਚੋਂ ਨਹੀਂ ਨਿਕਲ ਸਕਦੇ ਤਾਂ ਕਿ ਉਹ ਬਹਿ ਕੇ ਆਪਣੇ ਕੋ ਬਚਾਅ ਦਾ ਨਾ ਸੋਚਣ ਔਰ ਦੂਸਰੇ ਪਾਸੇ ਜਿਹੜਾ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਦੁਕਾਨਾਂ ਵੀ ਨਹੀਂ ਖੋਲ ਸਕਦੇ ਪੂਅਰ ਮੁਸਲਿਮਸ ਫਰਮ ਨਾਰਥ ਈਸਟ ਦਿੱਲੀ ਆਰ ਕਟਿੰਗ ਹੇਅਰ ਸ਼ੇਵਿੰਗ ਬੀਅਰਡਸ ਐਂਡ ਮਾਈਗ੍ਰੇਟਿੰਗ ਐਲਸਵੇਅਰ ਕਿ ਉਹ ਆਪਣੇ ਸਿਰ ਦਾੜੀ ਮੁਨਾ ਰਹੇ ਨੇ ਔਰ ਉੱਥੋਂ ਭੱਜ ਰਹੇ ਨੇ ਵਾਇਲੈਂਸ ਹੈਜ਼ ਬ੍ਰੋਕਨ ਆਊਟ ਅਗੇਨ ਐਂਡ ਨਾਟ ਸਟਾਪਿੰਗ ਇਹ ਅੱਜ ਦੀ ਉਹਨਾਂ ਦੀ ਲਿਖਤ ਹੈ ਕਿ ਫਿਰ ਵਾਇਲੈਂਸ ਚੱਲ ਰਹੀ ਹੈ ਰੁਕੀ ਨਹੀਂ ਹੈ ਦਿੱਲੀ ਪੁਲਿਸ ਅਟੈਕਿੰਗ ਸਾਈਟਸ ਆਫ ਆਲ ਐਂਟੀ ਸੀਏ ਪ੍ਰੋਟੈਸਟ ਜਿੱਥੇ ਜਿੱਥੇ ਵੀ ਸੀਏ ਦੇ ਖਿਲਾਫ ਪ੍ਰੋਟੈਸਟ ਨੇ ਉਹਨਾਂ ਥਾਵਾਂ ਤੇ ਦਿੱਲੀ ਪੁਲਿਸ ਅਟੈਕ ਕਰ ਰਹੀ ਹੈ ਐਸਿਡ ਅਟੈਕ ਔਨ ਲਾਇਰਸ ਹੂ ਵਾਂਟਡ ਟੂ ਹੈਲਪ ਮੁਸਲਿਮਸ ਜਿਹੜੇ ਵਕੀਲ ਮੁਸਲਮਾਨਾਂ ਦੀ ਮਦਦ ਕਰਨਾ ਚਾਹੁੰਦੇ ਸੀ ਕਿ ਉਹਨਾਂ ਦੇ ਉੱਤੇ ਤਜ਼ਾਬ ਸੁੱਟਿਆ ਗਿਆ ਕਾਂਗਰਸ ਐਂਡ ਬੀਜੇਪੀ ਡੂਇੰਗ ਵਟ ਅਬਾਊਟਰੀ ਔਨ 1984 ਐਂਡ 2002 ਕਿ ਐਵੇਂ ਜ਼ਬਾਨੀ ਕਿ 84 ਤੁਸੀਂ ਇਹ ਕੀਤਾ ਤੁਸੀਂ 2002 'ਚ ਇਹ ਕੀਤਾ ਹੋਰ ਕੋਈ ਈਵਨ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਟਰਾਈਂਗ ਟੂ ਕਵਰ ਅਪ ਦਿੱਲੀ ਵਾਇਲੈਂਸ ਕਲੇਮਿੰਗ ਇਟ ਇਜ਼ ਨਾਟ ਕਮਿਊਨਲ ਇਹ ਹਿਊਮਨ ਰਾਈਟ ਕਮਿਸ਼ਨ ਨੇ ਕਿਹਾ ਜੀ ਕਮਿਊਨਲ ਨਹੀਂ ਹੈਗੀ ਇਹ ਹਿੰਦੂ ਮੁਸਲਮਾਨ ਨਹੀਂ ਹੈ ਹੋਰ ਕੀ ਹੈ ਸੋ ਜ਼ਾਹਰ ਹੈ ਵੀ ਤੁਸੀਂ ਜਦੋਂ ਗਵਰਨਮੈਂਟ ਫੇਲ ਹੁੰਦੇ ਅਸੀਂ ਕੋਰਟਾਂ 'ਚ ਜਾਂਦੇ ਹੋ ਸੁਪਰੀਮ ਕੋਰਟ ਦਾ ਇੱਕ ਜੱਜ ਇੱਕ ਕਾਨਫਰੰਸ ਕਹਿ ਰਿਹਾ ਉਹ ਕਹਿ ਰਿਹਾ ਮੋਦੀ ਇੰਨਾ ਵਿਜ਼ਨਰੀ ਦੁਨੀਆ ਭਰ ਜਿੰਨਾ ਨਾਮ ਮੋਦੀ ਨੇ ਕੀਤਾ ਸਿਟਿੰਗ ਜੱਜ ਤੇ ਉੱਥੋਂ ਤੁਸੀਂ ਕੀ ਕੱਢਣਾ ਫਿਰ ਹਿਊਮਨ ਰਾਈਟ ਕਮਿਸ਼ਨ ਬਣੇ ਹੋਏ ਨੇ ਕਿ ਜਾਓ ਉਹ ਕਹਿ ਰਹੇ ਨਹੀਂ ਇਹ ਜਿਹੜੀ ਹੈ ਇਹ ਕੋਈ ਕਮਿਊਨਲ ਨਹੀਂ ਹੈ ਔਰ ਜਿਹੜਾ ਸੋਲਿਸਿਟਰ ਜਨਰਲ ਹੈ Tushar Mehta said, FIR against cops involved in Delhi violence should not be there as it will malign and demoralize forces and he even defended hate speech of BJP leaders saying all sides were Solicitor General ਕਿਉਂਕਿ ਦਿੱਲੀ ਹਾਈ ਕੋਰਟ ਨੇ 3 BJP ਲੀਡਰਾਂ ਦੇ ਨਾਂ ਲਏ ਨੇ ਕਪਿਲ ਮਿਸ਼ਰਾ ਕਿ ਕੇਸ ਰਜਿਸਟਰ ਕਰੋ ਦਿੱਲੀ ਕਾਪ ਜਿਨ੍ਹਾਂ ਨੇ ਫਰਜ਼ ਨਹੀਂ ਕੀਤਾ ਤੇ ਸੋਲਿਸਿਟਰ ਜਨਰਲ ਕਹਿ ਰਹੇ ਜੀ ਇਹ ਡੀਮੋਰਲਾਈਜ਼ ਕਰ ਦੇਗਾ ਉਹਨਾਂ ਨੂੰ ਦਿੱਲੀ ਪੁਲਿਸ ਨੂੰ ਇਹ ਬਿਲਕੁਲ ਨਾ ਤੁਸੀਂ ਕਰੋ
ਫਿਰ women, minors and teens from Hindu community involved in violence and threats to minorities and journalists। ਹੁਣ ਉਹ ਕੀ ਕਰਦੇ ਨੇ, ਉਹਨਾਂ ਨੂੰ ਪਤਾ ਹੈ ਵੀ ਜੇ ਮਾਈਨਰ ਹੈ 18 ਸਾਲ ਤੋਂ ਘੱਟ ਤੋਂ ਉੱਤੇ ਟ੍ਰਾਇਲ ਨਹੀਂ ਚੱਲ ਸਕਦਾ। ਉਹ ਟੀਨੇਜਰ ਜਿਵੇਂ ਸ਼ਾਹੀਨ ਬਾਗ ਵਾਲੇ ਤੇ ਜਾਮੀਆ ਵਾਲੇ ਤੇ ਗੋਲੀ ਇੱਕ ਤੋਂ ਚਲਵਾਈ ਸੀ, ਫਿਰ ਬਾਅਦ 'ਚ ਆਇਆ ਜੀ ਉਹ ਤਾਂ ਮਾਈਨਰ ਹੈ। ਔਰ ਈਵਨ ਔਰਤਾਂ ਨੂੰ ਵੀ ਇਸਤੇਮਾਲ ਕੀਤਾ ਜਾ ਰਿਹਾ। ਫਿਰ ਐਕਟਰਸ ਲਾਈਕ ਰਜਨੀਕਾਂਤ ਬਲੇਮ ਪ੍ਰੋਟੈਸਟਰਸ ਫॉर ਵਾਇਲੈਂਸ ਐਂਡ ਡਿਮਾਂਡ ਆਇਰਨ ਹੈਂਡ ਐਕਸ਼ਨ ਅਗੇਂਸਟ। ਇਹ ਰਜਨੀਕਾਂਤ ਉਹ ਕਹਿ ਰਿਹਾ ਕਿ ਜੀ ਇਹ ਮੁਸਲਮਾਨਾਂ ਨਾਲ ਜ਼ਿਆਦਾ ਇਹਨਾਂ ਨੇ ਆਰਾਮ ਨਾਲ ਨਹੀਂ ਡੀਲ ਹੋਣਾ, ਇਹਨਾਂ ਨਾਲ ਸਿੱਧੇ ਹੱਥੀਂ ਕਰੜੇ ਹੱਥੀਂ ਜਿਹੜਾ ਪੇਸ਼ ਆਓ। ਆਮ ਆਦਮੀ ਪਾਰਟੀ is not taking stand except blaming center. Kejriwal is concerned for cops but not civilians. Kejriwal couldn't even criticize Amit Shah. It is too scared of losing votes. ਹੁਣ ਇਹ ਤਾਂ ਹੋਇਆ ਇੱਕ ਹੈੱਡ ਕਾਂਸਟੇਬਲ ਵੀ ਪੁਲਿਸ ਦਾ ਮਾਰਿਆ ਗਿਆ, ਪਥਰਾਸ ਉੱਥੇ ਖੜਾ ਹੋਣਾ ਹੈ। ਔਰ ਇਸੇ ਤਰ੍ਹਾਂ ਇੱਕ IB ਦਾ ਕੋਈ ਕਿਸੇ ਦੀ ਲਾਸ਼ ਮਿਲੀ ਹੈ ਸ਼ਾਇਦ ਪੱਥਰਾਂ ਦੇ ਨਾਲ ਹੀ ਉਹ ਹੋਇਆ। ਹੁਣ ਉਹਨਾਂ ਨੂੰ ਕਹਿ ਦੇ ਲੋਸਟ देयर ਲਾਈਵਸ ਇਨ ਲਾਈਨ ਆਫ ਡਿਊਟੀ, ਉਹਨਾਂ ਦੇ ਘਰ ਵੀ ਗਏ, ਉਹਨਾਂ ਨੂੰ ਦੂਜਾ ਵੀ। ਲੇਕਿਨ ਜਿਹੜੇ ਹੋਰ 30 ਤੋਂ ਜ਼ਿਆਦਾ ਜਾਂ 200 ਤੋਂ ਜ਼ਿਆਦਾ ਜਿਹੜੇ ਜ਼ਖਮੀ ਪਏ ਨੇ, ਉਹਨਾਂ ਲਈ ਕੋਈ ਹਮਦਰਦੀ ਦਾ ਲਫ਼ਜ਼ ਨਹੀਂ ਹੈ ਕਿ ਉਹ ਭਾਈ ਵਿਚਾਰੇ ਬੇਗੁਨਾਹ, ਕੋਈ ਘਰੋਂ ਨਿਕਲਿਆ, ਕੋਈ ਕੰਮ ਤੇ ਚੱਲਿਆ, ਕੋਈ ਮਾਂ ਦੀ ਦਵਾਈ ਲੈਣ ਚੱਲਿਆ, ਪੱਥਰ ਉਹਨੂੰ ਵੱਜਿਆ, ਉਹ ਮਾਰਿਆ ਗਿਆ ਜਾਂ ਉਹਨੂੰ ਰੋਡਸ ਦੇ ਨਾਲ ਕੁੱਟਿਆ ਗਿਆ। ਸਕੂਲਸ ਆਲਸੋ ਬਰਨਟ ਬਾਈ ਮੌਬ। ਦੇਖੋ ਇਹ ਫੀਚਰ ਵੀ ਸਾਹਮਣੇ ਹੈ। Non-BJP states need to be more alert as BJP is targeting all states which took stand against CAA, NPR, NRC and are dominated by minorities। So मैं जिवें पहला ही किया है कि कांग्रेस रूल्ड भी और वेस्ट बंगाल भी ये टारगेट होंगे। Muslims cutting beard to save themselves कि भी वो ਜਿਹੜੇ ਨਾ ਕਰ ਰਹੇ ਨੇ ਔਰ ਕਿਵੇਂ ਉਹਨਾਂ ਨੂੰ ਕਨਵਰਟ ਕਰਨਗੇ। ਇਹ ਜ਼ਾਹਰ ਹੈ ਕਿ ਵੀ ਜੇ ਹੁਣੇ ਆ ਗਿਆ ਕਿ ਜੀ ਪੈਂਟਾਂ ਤੋਂ ਆ ਕੇ ਉਹਨਾਂ ਨੇ ਦੇਖਣਾ ਹੈ ਵੀ ਸਰਕਮਸਾਈਜ਼ ਨੇ ਕਿ ਨਹੀਂ, ਕੱਲ ਨੂੰ ਉਸ ਖੌਫ ਵਾਲੇ ਮੁਸਲਮਾਨ ਆਪਣੇ ਬੱਚਿਆਂ ਨੂੰ ਸਰਕਮਸਾਈਜ਼ ਵੀ ਨਹੀਂ ਕਰਨਗੇ ਕਿ ਵੀ ਇਹਨਾਂ ਦੀ ਜਾਨ ਕੱਲ ਨੂੰ ਕੋਈ ਰਮੇਸ਼ ਕੋ ਨਾਂ ਵੀ ਨਹੀਂ ਰੱਖਣਗੇ ਮੁਸਲਮਾਨ। ਇਹ ਹੈ ਜਦੋਂ ਉਹਨੇ ਕਿਹਾ ਸੀ ਕਿ ਅਸੀਂ 2024 ਤੱਕ, ਪਹਿਲਾਂ 2020 ਸੀ, ਫਿਰ ਇਹਨੇ ਮੋਹਨ ਭਾਗਵਤ ਨੇ ਕਿਹਾ ਕਿ 2024 ਤੱਕ ਹਰ ਇੱਕ ਨੂੰ ਅਸੀਂ ਹਿੰਦੂ ਬਣਾ ਦੇਵਾਂਗੇ। ਇਹ ਹਿੰਦੂ ਬਣਾਉਣ ਦੀ ਪ੍ਰੋਸੈਸ ਹੈ ਔਰ ਖੌਫ ਚੋਂ ਹੀ ਇਹ ਸਾਰਾ ਕੁਝ ਜਿਹੜਾ ਹੈ ਉਹ ਕੱਢਿਆ ਜਾ ਰਿਹਾ। ਜਰਨਲਿਸਟ ਬੀਇੰਗ ਆਸਕਡ ਟੂ ਪ੍ਰੂਵ देयर ਆਈਡੈਂਟੀਟੀ ਬਾਈ ਮੌਬਸ ਹੂ ਆਸਕ them ਟੂ ਸ਼ੋ देयर ਰੁਦਰਕਸ਼ਾ, ਜਨਾਊ, ਮੌਲੀ, ਸਿੰਦੂਰ, ਮੌਬ ਅਟੈਕਡ ਮੀਡੀਆ ਆਲਸੋ। ਉਹਨਾਂ ਨੇ ਕਿਹਾ ਕਿ ਵੀ ਜਿਹੜੇ ਜਰਨਲਿਸਟ ਨੇ, ਇਹੀ ਨਹੀਂ ਕਿ ਵੀ ਉਹਨਾਂ ਦਾ ਦੂਜਾ ਕਹਿੰਦੇ ਦਿਖਾਓ ਤੁਹਾਡੀ ਜੇ ਔਰਤ ਹੈ ਤਾਂ ਦਿਖਾ ਤੇਰੇ ਸਿਰ ਤੇ ਸਿੰਦੂਰ ਕਿੱਥੇ ਜੇ ਤੂੰ ਹਿੰਦੂ ਹੈ, ਰੁਦਰਾਕਸ਼ ਦੀ ਮਾਲਾ ਕਿੱਥੇ, ਤੇਰਾ ਜਨਾਊ ਕਿੱਥੇ। Most violence is done by migrants from UP, Bihar affiliated to Bajrang Dal, close to Delhi's border with UP. This must wake up Sikhs who are allowing unprecedented migration in Punjab. These Purvanchal areas voted BJP and local BJP MLAs also leading mobs here. What slogans like "Goli maro salon ko, desh ke gadaron ko" with slogans like यही नारे। So ਜਿਵੇਂ ਕਾਂਗਰਸ ਦੇ ਲੀਡਰ ਕਾਂਗਰਸ ਪੀੜਾਂ ਲੀਡ ਕਰ ਰਹੇ ਸੀ, ਬੀਜੇਪੀ ਦੇ ਇਹ ਲੀਡਰ ਹੀ ਉਧਰ ਨੂੰ ਜਿਹੜੇ ਨੇ ਲੀਡ ਕਰ ਰਹੇ ਨੇ। ਸੋ ਮੈਂ ਘੜੀ ਵੱਲ ਦੇਖ ਰਿਹਾ, ਹੋਰ ਅੱਗੇ ਨਹੀਂ ਜਾਣਾ ਚਾਹੁੰਦਾ, ਅਦਰਵਾਈਜ਼ 2-3 ਹੋਰ ਲਿਖਤਾਂ ਕਿ ਕਿਵੇਂ ਉਹਨਾਂ ਨੇ ਜਿਹੜਾ ਲਾਈਵ ਸਟ੍ਰੀਮਿੰਗ ਉਸ ਸਾਰੀਆਂ ਕਿਲਿੰਗਸ ਨੂੰ ਇਹਨਾਂ ਨੇ ਕੀਤਾ। ਔਰ ਹੁਣ ਕਿਉਂਕਿ ਸਾਹਮਣੇ ਆਇਆ ਦਿੱਲੀ ਪੁਲਿਸ ਦਾ ਕੀ ਰੋਲ ਹੈ, ਹੁਣ ਉਹ ਸੋਸ਼ਲ ਮੀਡੀਆ ਤੋਂ ਉਹਨੂੰ ਸਾਰੇ ਹਟਵਾ ਰਹੇ ਨੇ ਕਿਉਂਕਿ ਇਹਨਾਂ ਦੇ ਹੀ ਲੋਕ ਉਹਦੇ ਤੇ ਬੈਠੇ ਨੇ। ਸੋ ਅਸੀਂ ਜਿੱਥੇ ਅਫਸੋਸ ਦਾ ਇਜ਼ਹਾਰ ਨਹੀਂ ਕਰ ਸਕਦੇ, ਲੇਕਿਨ ਇਸ ਗੱਲ ਦਾ ਫਖਰ ਵੀ ਹੈ ਕਿ ਸਿੱਖ ਨਾਲ ਖਲੋਤੇ ਨੇ। ਪਰ ਇੱਕ ਵਾਰਨਿੰਗ ਵੀ ਹੈ ਸਾਡੇ ਲਈ, ਇਹ ਨਾ ਸਮਝਿਆ ਜਾਏ ਕਿ ਇਹ ਸਿਰਫ ਮੁਸਲਮਾਨਾਂ ਤੱਕ ਸੀਮਤ ਹੈ। ਇਹ ਜਿਹੜਾ ਹੈ ਉਹਨਾਂ ਦਾ ਬਿਲਕੁਲ ਔਰ 2-3 ਘਟਨਾਵਾਂ ਹੋਈਆਂ ਵੀ ਨੇ ਜਿੱਥੇ ਸਿੱਖਾਂ ਨੂੰ ਟਾਰਗੇਟ ਕੀਤਾ ਹੈ, ਜਿਨ੍ਹਾਂ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਔਰ ਮੈਂ ਇੱਕ ਖਬਰ ਵੀ ਪੜ੍ਹ ਰਹੀ ਸੀ ਤੇ ਕਹਿ ਰਹੇ ਸੀ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਪਾਣੀ ਜਾਂ ਜੋ ਵੀ ਸਹੂਲਤਾਂ ਜਿਹੜੀਆਂ ਖੇਤੀ ਵਿੱਚ ਚਾਹੀਦੀਆਂ ਨੇ, ਜੇ ਉਹਨਾਂ ਨੂੰ ਤਾਂ ਆਪਾਂ ਦੇਵਾਂਗੇ ਜੇ ਉਹ ਆਪਣੇ ਜੋ ਦਾੜੀ ਹੈ ਜਾਂ ਆਪਣੇ ਸਿਰ ਦੇ ਵਾਲ ਨੇ ਉਹ ਕਟਵਾਉਣਗੇ। ਮੱਧ ਪ੍ਰਦੇਸ਼ ਦੀ ਖਬਰ ਹੈ ਜੀ, ਇਹ ਵੀ ਸਾਹਮਣੇ ਆ ਰਿਹਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਅਪਡੇਟ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84
www.paypal.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। 405 ਬੰਦਾ ਦੇਖ ਰਹੇ ਸੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਿ ਟਰੰਪ ਦੇ ਭਾਰਤ ਦੌਰੇ ਨਾਲ ਭਾਰਤ ਨੇ ਇਸ ਵਿੱਚੋਂ ਕੀ ਕੱਢਿਆ ਔਰ ਅਮਰੀਕਾ ਨੇ ਕੀ ਹਾਸਲ ਕੀਤਾ। ਸੋ ਇਸ ਬਾਰੇ ਆਪਾਂ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਦੀ ਭਾਰਤ ਫੇਰੀ ਤੋਂ ਪਹਿਲਾਂ ਅਸੀਂ ਆਪਣੇ ਪ੍ਰੋਗਰਾਮ 'ਚ ਬ੍ਰੌਡਰ ਹਿੰਟ ਦਿੱਤੇ ਸੀ ਕਿ ਇਹਦੀ ਟਾਈਮਿੰਗ ਕਿਵੇਂ ਦੋਨਾਂ ਨੂੰ ਸੂਟ ਕਰਦੀ ਹੈ। ਜੀ, ਇਹ ਲੇਮ ਡਕ ਪ੍ਰੈਜ਼ੀਡੈਂਟ, ਇੰਪੀਚਡ, ਔਰ ਉਸ ਦੇ ਥੱਲੇ ਕੋਈ ਨਾ ਕੋਈ ਸ਼ੋਅ ਆਫ ਲਾਈਨ, ਪਲੱਸ ਆਪਣੇ ਟਰੰਪ ਟਾਵਰ ਜਿਹੜੇ ਬੰਬੇ, ਕੈਲਕਟਾ, ਅਹਿਮਦਾਬਾਦ ਦੇ ਵਿੱਚ ਵੀ ਉਸ ਨੂੰ ਬਣਾਉਣ ਦੀ, ਔਰ ਉਸ ਤੋਂ ਪਹਿਲਾਂ ਇਹਦਾ ਲੜਕਾ, ਇਸ ਦਾ ਜਵਾਈ, ਇਹ ਪਹਿਲਾਂ ਹੀ ਇਨ ਟੱਚ ਨੇ। ਸੋ ਪਰਸਨਲ ਬਿਜ਼ਨਸ ਇੰਟਰਸਟ, ਔਰ ਜ਼ਾਹਰਾ ਤੌਰ ਦੇ ਉੱਤੇ ਆਪਣਾ ਇਲੈਕਸ਼ਨ ਕੈਂਪੇਨ ਜਿਹੜਾ ਫੁੱਲ ਫਲੈਜਡ ਹੁਣ 2020 ਆ ਗਿਆ, ਨਵੰਬਰ ਦੇ ਵਿੱਚ ਚੋਣਾਂ ਨੇ। ਸੋ ਉਸ ਦੇ ਲਈ ਇਹ ਦੱਸਣ ਦੇ ਲਈ ਕਿ ਜੀ ਮੇਰਾ ਜਿਹੜਾ ਏਜੰਡਾ ਸੀ ਬਿਜ਼ਨਸ ਵਾਈਜ਼, ਮੈਂ ਕਿਵੇਂ ਕਾਮਯਾਬ ਹੈ, ਚਾਈਨਾ ਦੇ ਨਾਲ ਮੈਂ ਕਿਵੇਂ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀ ਬਾਂਹ ਮਰੋੜੀ ਹੈ, ਔਰ ਇੰਡੀਆ ਨਾਲ ਜ਼ਾਹਰ ਹੈ ਟੂਵਰਡਸ ਦਾ ਐਂਡ। ਹਾਲਾਂਕਿ ਤਾਂ ਪਹਿਲਾਂ ਹੀ ਨੋਨ ਸੀ, $3 ਬਿਲੀਅਨ ਦੇ ਲਗਭਗ ਜਿਹੜੀ ਡਿਫੈਂਸ ਸੌਦੇ, ਅਪਾਚੀ ਹੈਲੀਕਾਪਟਰ ਔਰ ਇਹ ਕਈ ਵਾਰ ਇਹਦੀ ਚਰਚਾ ਹੋਈ ਹੈ। ਸੋ ਅਦਰਵਾਈਜ਼ ਕੋਈ ਬ੍ਰੇਕ ਥਰੂ ਜਿਹੜਾ ਇਹ ਉਹਦਾ ਬਾਰ-ਬਾਰ ਕਹਿਣਾ ਕਿ ਮੋਦੀ ਬਹੁਤ ਉੱਥੇ ਜਾ ਕੇ ਕਿਹਾ ਜੀ ਬਹੁਤ ਧਾਰਮਿਕ ਵਿਅਕਤੀ ਹੈ ਔਰ ਬੜਾ ਜਿਹੜਾ ਉਹ ਫਰੀडम, ਰਿਲੀਜੀਅਸ ਫਰੀडम ਯਕੀਨ, ਬਟ ਟਫ ਨੈਗੋਸ਼ੀਏਟਰ, ਇਹ ਉਹੀ ਡਰਾਮੇਬਾਜ਼ੀ ਔਰ ਉਹੀ ਜਿਹੜਾ ਇੱਕ ਮਦਾਰੀ ਪੁਣਾ ਹੈ ਕਿ ਉਹ ਲਿਖ ਕੇ ਲਿਆਇਆ ਕਿ ਚੂਹੀ ਵਾਲਾ, ਉਹਦਾ ਪਿਓ ਤਾਂ ਵੀ ਚਾਹ ਵਾਲਾ ਸੀ, ਚਾਹ ਵਾਲਾ ਨੂੰ ਚੂਹੀ ਵਾਲਾ ਹੀ ਕਹਿੰਦਾ ਉਹ ਹੈ। ਔਰ ਫਿਰ ਕਿਉਂਕਿ ਕ੍ਰਿਕਟ ਸਟੇਡੀਅਮ 'ਚ ਖੜਾ ਹੈ ਔਰ ਬੜਾ ਇਸ ਗੱਲ ਦਾ ਜੀ ਦੇਖੋ, ਪਹਿਲਾਂ ਉਹ ਸੀ 70 ਲੱਖ, ਪਹਿਲਾਂ ਕਹਿੰਦਾ ਸੀ ਕਿ 7-8 ਮਿਲੀਅਨ ਪੀਪਲ ਵਿਲ ਬੀ ਦੇਅਰ ਇਨ ਦਾ ਐਂਡ, ਕਿ ਜੀ ਉਹ 1 ਲੱਖ ਲੋਕ ਉੱਥੇ, ਇੰਨੀ ਕਪੈਸਿਟੀ। ਅੱਜ ਅਸੀਂ JFK ਤੇ ਉਤਰੇ ਤੇ ਮੈਂ ਡਾਕਟਰ ਰਣਜੀਤ ਸਿੰਘ ਨਾਲ ਸੀ। ਮੈਂ ਕਿਹਾ ਜੀ ਇੱਥੇ ਰੋਜ਼ਾਨਾ
ਕਿੰਨੇ ਲੋਕ JFK ਉਤਰਦੇ ਹੋਣਗੇ ਜਾਂ ਚੜ੍ਹਦੇ ਨੇ, ਜੀ ਤਾਂ ਉਹਨਾਂ ਨੇ ਕਰਕੇ ਉਹ ਰਿਸਰਚ ਕਰ ਕਿੰਨੀਆਂ ਫਲਾਈਟਸ 1,60,000 ਬੰਦਾ ਰੋਜ਼ਾਨਾ JFK ਚੋਂ ਗੁਜ਼ਰਦਾ। ਸੋ ਮਤਲਬ ਇਹ ਨਹੀਂ ਹੈ ਕਿ ਵੀ ਉਹਦੇ ਲਈ ਕੋਈ ਮਿਲੀਅਨਸ ਜਾਂ ਦੂਜੇ ਦਾ ਡਰਾਮੇਬਾਜ਼ੀਆਂ, ਉਹ ਇੱਕ ਜਸਟ, ਲੇਕਿਨ ਫਿਰ ਵੀ ਇਹ ਗੱਲ ਬਹੁਤਿਆਂ ਨੂੰ ਕਿ ਟਾਈਮਿੰਗ, ਕਿ ਅਮਰੀਕਾ ਨੂੰ ਕਿਹੜਾ ਨਹੀਂ, ਆਲਰੇਡੀ ਜਿਵੇਂ ਅਸੀਂ ਜ਼ਿਕਰ ਕੀਤਾ ਵੀ ਸੈਨੇਟਰਸ ਨੇ ਲਿਖਿਆ ਹੈ, ਦੂਜਿਆਂ ਨੇ ਲਿਖਿਆ ਹੈ। ਸੋ ਕੁੱਲ ਮਿਲਾ ਕੇ ਇੱਕ ਤਾਂ ਜ਼ਾਹਰ ਹੈ ਕਿ ਚਾਈਨਾ ਦੇ ਅਗੇਂਸਟ ਜਿਹੜਾ ਉਹ ਹੁਸ਼ ਕਰਕੇ ਪਵਾਉਣ ਵਾਲੀ ਲਾਈਨ ਹੈ, ਪ੍ਰੋਕਸੀ ਵਾਰ ਖੜੀ ਕਰਨ ਦੀ ਗੱਲ। ਜੀ ਦੂਸਰੇ ਪਾਸੇ ਜਿਹੜਾ ਐਂਟਾਈ ਇਸਲਾਮ ਏਜੰਡਾ ਜਿਹੜਾ ਟਰੰਪ ਦਾ ਪਿਛਲੀ ਕੈਂਪੇਨ ਦੇ ਵੇਲੇ ਵੀ, ਔਰ ਇਹੀ ਕਾਰਨ ਹੈ ਕਿ ਉਹਨੇ ਅਹਿਮਦਾਬਾਦ 'ਚ ਖਲੋ ਕੇ ਵੀ ਰੈਡੀਕਲ ਇਸਲਾਮ ਦੀ ਗੱਲ ਦੁਬਾਰਾ ਕੀਤੀ। ਹਾਲਾਂਕਿ ਮਜ਼ਹਬ ਕੋਈ ਨਾ ਰੈਡੀਕਲ ਹੁੰਦਾ ਤੇ ਨਾ ਮੋਡਰੇਟ ਹੁੰਦਾ ਹੈ। ਹੁਣ ਜੇ ਜਰਮਨ ਦੇ ਵਿੱਚ ਜਦੋਂ ਇਹ ਟਰੰਪ ਉੱਥੇ ਗਿਆ ਹੀ ਹੈ, ਉਸ ਤੋਂ 2 ਦਿਨ ਪਹਿਲਾਂ ਜੀ 2 ਹੁੱਕਾ ਬਾਰਸ ਦੇ ਵਿੱਚ ਇੱਕ ਰੇਸਿਸਟ ਜਿਹੜਾ ਗੋਰਾ ਹੈ ਉਹ ਅਟੈਕ ਕਰਦਾ ਹੈ। ਹੁਣ ਉਹਦੇ ਜਿਹੜੇ ਮਰਨ ਵਾਲੇ ਨੇ, ਜ਼ਾਹਰ ਹੈ ਹੁੱਕਾ ਬਾਰਸ ਟਰਕੀ ਦੇ ਵਿੱਚ ਉਹਨਾਂ ਦਾ ਕਨਸੈਪਟ ਹੈ, ਔਰ ਕਿਸੇ ਜ਼ਮਾਨੇ ਜਰਮਨੀ ਨਾਲ, ਆਟੋਮੈਨ ਅੰਪਾਇਰ ਦੇ ਵੇਲੇ ਵੀ ਜਰਮਨੀ ਨਾਲ ਚੰਗੇ ਸੰਬੰਧ ਸੀ। ਉੱਥੇ ਜਿਹੜੇ ਜਰਮਨ ਮੂਲ ਦੇ ਜਿਹੜੇ ਤੁਰਕੀ ਮੂਲ ਦੇ ਜਰਮਨ ਨੇ ਉਹ ਮਾਰੇ ਗਏ। ਹੁਣ ਉਹਨੂੰ ਤੁਸੀਂ ਕਿਹੜੇ ਇਸਲਾਮ ਦੇ ਖਾਤੇ 'ਚ ਪਾਓਗੇ ਵੀ ਜਿਹੜਾ ਉਹ ਜਰਮਨ 'ਚ ਕਰਨ ਵਾਲਾ, ਜਾਂ ਅਮਰੀਕਾ ਜਦੋਂ ਐਬੋਰਸ਼ਨ ਕਲੀਨਿਕਸ ਦੇ ਖਿਲਾਫ ਅਟੈਕ ਹੁੰਦੇ ਨੇ, ਜਾਂ ਨਿਊਜ਼ੀਲੈਂਡ ਦੇ ਵਿੱਚ ਜਿਸ ਗੋਰੇ ਨੇ ਐਕਸਟ੍ਰੀਮ ਆਈਡੀਓਲੋਜੀ, ਉਹਨੇ ਕਿਹਾ ਵੀ ਮੈਂ ਪ੍ਰਭਾਵਿਤ ਹਾਂ ਹਿੰਦੂਤਵਾ ਤੋਂ, ਉਹਦਾ ਜਿਹਨੇ ਉਸ ਨਿਊਜ਼ੀਲੈਂਡ ਦੇ ਵਿੱਚ ਅਟੈਕ ਕੀਤੇ। ਸੋ ਜ਼ਾਹਰ ਹੈ ਕਿ ਵੀ ਇਹ ਦੋਨੋਂ ਹੀ ਜਿਹੜੇ ਕਿ ਇੱਕ ਨਫ਼ਰਤ ਨਾਲ ਭਰੇ ਹੋਏ, ਔਰ ਜਿਨ੍ਹਾਂ ਦੇ ਲੁਟੇਰੇ ਪੱਕੇ ਪਰਸਨਲ ਇੰਟਰਸਟ ਜਿਨ੍ਹਾਂ ਦੇ ਨੇ, ਸੋ ਉਹਨਾਂ ਨੇ ਇੱਕ ਜਮਾਵੜਾ ਕੀਤਾ ਅਹਿਮਦਾਬਾਦ ਦੇ ਵਿੱਚ। ਔਰ ਫਿਰ ਦਿੱਲੀ ਦੇ ਵਿੱਚ ਜਿਹਨੂੰ ਇੱਕ ਪਾਸੇ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਕਿਸ ਲੈਵਲ ਦਾ ਬਲੱਡ ਬਾਥ ਜਾਂ ਦੂਜਾ ਹੈ, ਪਰ ਇਹ ਤਾਂ ਇਹਨਾਂ ਦੋਨਾਂ ਦੇ ਇਹ ਮੈਸੇਜ ਦੇ ਰਹੇ ਨੇ ਹਿੰਦੂਤਵੀ ਟਰੰਪ ਨੂੰ ਕਿ ਦੇਖ, ਅਸੀਂ ਵੀ ਸਿਰਫ ਅਸੀਂ ਗੱਲਾਂ ਹੀ ਨਹੀਂ ਕਰਦੇ, ਅਸੀਂ ਕਿਵੇਂ ਇਹ 20 ਕਰੋੜ ਮੁਸਲਮਾਨਾਂ ਦੀ ਜਿਹੜੀ ਹੈ ਰੇਲ ਬਣਾਈ ਹੋਈ ਹੈ, ਔਰ ਇਹ ਸਾਹਮਣੇ ਦੇਖ, ਸਾਨੂੰ ਕੋਈ ਪਰਵਾਹ ਨਹੀਂ ਹੈ ਕਿ ਭਾਈ ਕੀ ਵਾਪਰੇਗਾ, ਔਰ ਅਸੀਂ ਤੇਰੇ ਏਜੰਡੇ ਦੇ ਉੱਤੇ ਹੀ ਹਾਂ, ਇੱਕੋ ਹੀ ਅਸੀਂ ਬੈਂਡ ਵੈਗਨ ਦੇ ਉੱਤੇ। ਔਰ ਅਸੀਂ ਦੇਖ ਰਹੇ ਹਾਂ ਕਿ ਵੀ ਇੱਕ ਪਾਸੇ ਸਾਹਮਣੇ ਦਹਿਸ਼ਤਗਰਦੀ ਦਾ, ਹਿੰਦੂਤਵਾਦੀ ਦਹਿਸ਼ਤਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਤੇ ਇਹਨਾਂ ਦੀ ਜੁਆਇੰਟ ਸਟੇਟਮੈਂਟ ਜਿਹੜੀ ਜਾ ਰਹੀ ਹੈ ਉਸ ਦੇ ਵਿੱਚ ਪਾਕਿਸਤਾਨ, ਮੁੰਬਈ ਅਟੈਕ, ਪਠਾਨਕੋਟ, ਜੈਸ਼-ਏ ਮੁਹੰਮਦ, ਲਸ਼ਕਰ-ਏ ਤੋਇਬਾ, ਪਾਕਿਸਤਾਨ ਬੇਸਡ ਨੂੰ ਕੰਟਰੋਲ ਕਰਨਾ ਪਾਕਿਸਤਾਨ ਦੀ ਜ਼ਿੰਮੇਵਾਰੀ। ਹਾਲਾਂਕਿ ਅਹਿਮਦਾਬਾਦ ਉਹਨੇ ਪਹਿਲਾਂ ਕਿਹਾ ਹੈ ਕਿ ਪਾਕਿਸਤਾਨ ਐਫਰਟ ਕਰ ਰਿਹਾ ਹੈ ਔਰ ਦਿਸ ਦੈਟ, ਜਿਵੇਂ, ਔਰ ਇੱਕ ਅੱਧੀ ਵਾਰੀ ਉਹਨੇ ਕਸ਼ਮੀਰ ਦੀ ਮੀਡੀਏਸ਼ਨ, ਜਿਹੜਾ ਜਿਸ ਤੋਂ ਵੱਧ ਕੇ ਕੋਈ ਮਜ਼ਾਕ ਨਹੀਂ ਹੋ ਸਕਦਾ, ਲੇਕਿਨ ਬਾਅਦ ਜਿਵੇਂ ਈਵਨ ਉਹਨੇ ਉਹ ਗੱਲ ਵੀ ਨਹੀਂ ਕਹੀ। ਔਰ ਇਹ ਇੱਕ ਪਾਸੇ ਉਸ ਦਿੱਲੀ 'ਚ ਜਦੋਂ ਟਰੰਪ ਹੈ, ਤੇ ਇਹ ਹਿਊਮਨ ਰਾਈਟਸ ਹੀ ਨਹੀਂ, ਇਹ ਤਾਂ ਇਨਸਾਨੀਅਤ ਦਾ, ਮੈਂ ਕਈ ਵਾਰੀ ਇੱਕ ਅਮਰੀਕਨ ਹੋਣ ਦੇ ਨਾਤੇ ਮੈਂ ਜਿਹਨੂੰ ਇਹ ਕਹੋ ਕਿ ਇੱਕ ਡਿਸਗ੍ਰੇਸਡ ਇਹ ਪ੍ਰੈਜ਼ੀਡੈਂਟ ਦੇ ਤੌਰ ਤੇ ਜਾਣਿਆ ਜਾਏਗਾ ਟਰੰਪ, ਜਿਹਨੇ ਅਮਰੀਕਨ ਵੈਲਿਊਜ਼, ਇੱਕ ਇਨਸਾਨੀਅਤ ਦੀਆਂ ਵੈਲਿਊਜ਼, ਜੇ ਮੰਨ ਲਓ ਇਹ ਮਜ਼ਹਬ ਵੀ ਨੂੰ ਮੰਨਣ ਵਾਲੇ ਨੇ, ਕ੍ਰਿਸਚੀਅਨਿਟੀ 'ਚ ਵੀ ਯਕੀਨ ਰੱਖਦੇ ਨੇ, ਕ੍ਰਿਸਚੀਅਨਿਟੀ ਦਾ ਮੈਸੇਜ ਵੀ ਪਿਆਰ ਦਾ, ਲਵ ਦਾ, ਔਰ ਕਿੱਥੇ ਜਿਸ ਜੀਸਸ ਦੇ ਉੱਤੇ ਅਮਨਾ ਕਰਦੇ ਨੇ, ਉਹਨਾਂ ਦੀ ਤਾਂ ਆਈਡੀਓਲੋਜੀ ਹੈ ਕਿ ਭਾਈ ਜੇ ਕੋਈ ਤੁਹਾਡੇ ਇੱਕ ਗੱਲ ਦੇ ਉੱਤੇ ਇੱਕ ਚੀਕ ਤੇ ਮਾਰੇ ਚਪੇੜ, ਤਾਂ ਤੁਸੀਂ ਦੂਸਰੀ ਉਹਦੇ ਅੱਗੇ ਕਰ ਦਿਓ। ਇਹ ਕਿੱਥੋਂ ਇਹ ਵਾਇਲੈਂਸ, ਇਹ ਬੇਗੁਨਾਹ ਦਾ ਖੂਨ ਡੋਲਣਾ, ਇਹ ਕਿਹੜੇ ਪਾਸੇ ਦਾ ਮਜ਼ਹਬ ਹੈ? ਇਹ ਕਿੱਥੇ ਜਾ ਕੇ ਰੱਬ ਨੂੰ, ਜੇ ਇਹਨਾਂ ਦਾ ਕੋਈ ਯਕੀਨ ਹੈ ਹੀ ਨਹੀਂ ਹੈ, ਯਕੀਨ ਤਾਂ ਕੀ ਹੈ, ਫਰਾਡ ਨੇ, ਇਹਨਾਂ ਨੇ ਇੱਕ ਇਹ ਬਲੱਡ ਸਕਰ ਨੇ, ਲਟੇਰੇ ਨੇ, ਔਰ ਇਹ ਮਜ਼ਹਬ ਦਾ ਇੱਕ ਮਾਸਕ ਇਹਨਾਂ ਨੇ ਨਕਾਬ ਪਾਇਆ ਹੋਇਆ ਹੈ। ਇਸ ਤੋਂ ਬਿਨਾਂ ਨਾ ਉਹੀ ਮਰਡਰ ਮੋਦੀ ਹੈ ਜਿਹਦੇ ਹੱਥਾਂ ਜਦੋਂ ਸ਼ਕਲ ਦੇਖੋ ਉਹਦੀ, ਉਹ ਡਰੈਕੁਲਾ ਲੱਗਦਾ, ਰਾਖਸ਼ਸ ਲੱਗਦਾ, ਜਿਹਦੇ ਚਿਹਰੇ ਤੋਂ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਡ੍ਰੈਂਚਡ ਵਿਦ ਹਿਊਮਨ ਬਲੱਡ। ਉਹੀ ਕੁਛ 2002 'ਚ ਨੇ ਅਮਿਤ ਸ਼ਾਹ ਔਰ ਮੋਦੀ ਨੇ ਗੁਜਰਾਤ 'ਚ ਕੀਤਾ, ਉਹੀ ਕੁਛ ਜਿਹੜਾ ਹੁਣ ਜਿਹੜਾ ਉਸ ਲੈਵਲ ਤੱਕ ਬਿਲਕੁਲ ਨੰਗੇ ਚਿੱਟੇ ਧੜ ਹੋ ਕੇ ਕਰ ਰਹੇ ਨੇ। ਔਰ ਇਹ ਜਿਹੜੀ ਇਹਨਾਂ ਦੀ ਜੁਆਇੰਟ ਸਟੇਟਮੈਂਟ ਵੀ ਸੀ, ਉਹਦੇ 'ਚ ਅਸੀਂ ਦੇਖਦੇ ਹਾਂ ਕਿ ਵੀ ਉਸ ਦੇ ਮੇਨ ਨੁਕਤਿਆਂ 'ਚ ਕਾਲ ਫਾਰ ਕੰਸਰਨਡ ਐਕਸ਼ਨ ਅਗੇਂਸਟ ਟੈਰਰ ਗਰੁੱਪਸ, ਜੈਸ਼-ਏ ਮੁਹੰਮਦ, ਲਸ਼ਕਰ-ਏ ਤੋਇਬਾ, ਹਿਜ਼ਬੁਲ ਮੁਜਾਹਿਦੀਨ, pledge to deepen defense security cooperation, to shortly sign a mini trade deal which will be followed by mega trade agreement। ਇਹ ਤਾਂ ਡਰਾਮੇਬਾਜ਼ੀ ਹੈ
ਕਿਉਂਕਿ ਉਹ ਕੋਈ ਇਹਨਾਂ ਦਾ ਫਾਈਨਲ ਨਹੀਂ ਹੋਇਆ। ਕੋਲੈਬੋਰੇਸ਼ਨ ਔਨ ਕੋ ਪ੍ਰੋਡਿਊਸਿੰਗ ਡਿਫੈਂਸ ਇਕਵਿਪਮੈਂਟ, ਉਹਦੇ 'ਚ ਵੀ ਇਹ ਹੈ ਕਿ ਜੀ ਮਾਲ ਸਾਡਾ, ਪੈਸੇ ਤੁਹਾਡੇ, ਜਿੱਥੇ ਮਰਜ਼ੀ ਲਵਾ ਲਓ, ਜਿਹੜਾ ਮਰਜ਼ੀ ਪੁਰਜਾ ਕੱਢ ਲਓ, ਜਿਹੜਾ ਮਰਜ਼ੀ ਪਾ ਦਿਓ। US ਟੂ ਬੈਕ ਇੰਡੀਆਜ਼ ਕੁਐਸਟ ਫॉर ਪਰਮਾਨੈਂਟ ਮੈਂਬਰਸ਼ਿਪ, ਇਹ ਵੀ ਹਰ ਵਾਰ ਦਾ ਡਰਾਮਾ ਹੈ। ਕਿਹਨੂੰ ਨਹੀਂ ਪਤਾ ਕਿ ਭਾਈ ਕੋਈ ਵੀ ਮੈਂਬਰ ਵੀਟੋ ਕਰ ਸਕਦਾ ਹੈ, ਤੇ ਜੇ ਇੰਡੀਆ ਨੂੰ ਇਹ ਹੁਸ਼ ਕਰਨ ਲਈ ਇਹਨਾਂ ਨੇ ਰੱਖਿਆ ਚਾਈਨਾ ਦੇ ਗਲ ਪਵਾਉਣ ਲਈ, ਤੇ ਚਾਈਨਾ ਇਹਨਾਂ ਨੂੰ UN ਸਿਕਿਉਰਿਟੀ ਕਾਉਂਸਲ 'ਚ ਵੜਨ ਦੇਗਾ। ਬਿਲਕੁਲ। ਸੋ ਜ਼ਾਹਿਰ ਹੈ ਕਿ ਇਹ ਵੀ ਜ਼ਬਾਨੀ ਜਮ੍ਹਾਂ ਖਰਚ ਪਿਛਲੇ ਕਈ ਦਹਾਕਿਆਂ ਤੋਂ ਓਬਾਮਾ ਨੇ ਵੀ ਕਿਹਾ ਸੀ, ਜੂਨੀਅਰ ਬੁਸ਼ ਨੇ ਵੀ ਕਿਹਾ ਸੀ, ਰਸ਼ੀਆ ਵੀ ਕਹਿੰਦਾ ਹੈ, ਇੰਗਲੈਂਡ ਵੀ ਕਹਿੰਦਾ ਹੈ, ਫਰਾਂਸ ਵੀ ਕਹਿੰਦਾ, ਫਿਰ ਕੋਈ ਬਣਾ ਲਓ ਇਹਨਾਂ ਨੂੰ ਸਿਕਿਉਰਿਟੀ ਕਾਉਂਸਲ ਦਾ ਮੈਂਬਰ। ਇੰਡੀਆ ਟੂ ਪਰਚੇਜ਼ MH-60R ਨੇਵਲ ਐਂਡ AH-64E ਅਪਾਚੀ ਹੈਲੀਕਾਪਟਰ ਫਰੋਮ US in $3 billion ਡੀਲ। ਹਾਂ, ਇਹ ਜਿਹੜਾ ਅਸਲੀ ਹੈ ਕਿ ਭਾਈ ਪੈਸੇ ਸੁੱਟੋ। ਤੇ ਇਸ ਸਾਰੇ ਚੋਂ ਅਸੀਂ ਇਹ ਦੇਖ ਰਹੇ ਹਾਂ ਕਿ ਟਰੰਪ ਨੇ ਅਮਰੀਕਨ ਵੈਲਿਊਜ਼ ਦਾ ਪੂਰਾ ਮਜ਼ਾਕ ਉਡਾਇਆ। ਜਦੋਂ ਉਹਨੂੰ ਪੁੱਛਿਆ ਗਿਆ ਕਿ ਜੀ ਤੇਰਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ ਕੀ ਹੈ, ਉਹਦੇ ਚੋਂ ਕਹਿ ਰਿਹਾ ਹੈ ਕਿ ਵੀ ਮੋਦੀ ਵੈਰੀ ਰਿਲੀਜੀਅਸ ਆਲਸੋ ਵੈਰੀ ਟਫ। ਹੁਣ ਉਹਦਾ ਜਿਹੜੀ ਉਸ ਦੀ ਬਰੂਟੈਲਿਟੀ ਹੈ, ਜਿਹੜੀ ਉਸ ਦਾ ਵਾਇਲੇਸ਼ਨ ਹੈ ਰਾਈਟਸ ਦੀ, ਉਹਨੂੰ ਉਹ ਟਫਨੈਸ ਦੱਸ ਰਿਹਾ, ਤੇ ਨਾਲ ਹੀ ਕਹਿ ਰਿਹਾ ਕਿ ਜੀ ਇਹ ਜਿਹੜਾ ਮੈਂ ਇਹਦੇ 'ਚ ਇੰਟਰਫੀਅਰ ਨਹੀਂ ਕਰਨਾ ਚਾਹੁੰਦਾ। ਕਸ਼ਮੀਰ ਬਾਰੇ ਕਿਹਾ ਹੈਜ਼ ਬੀਨ ਅ ਥੌਰਨ ਫॉर ਅ ਲੌਂਗ ਟਾਈਮ, देयर आर टू साइड्स टू एवरी स्टोरी। ਇਹ ਵੀ ਟਿਪੀਕਲ ਅਮਰੀਕਨ ਸ਼ੈਤਾਨੀ ਹੁੰਦੀ ਹੈ। ਜਦੋਂ ਇਹਨਾਂ ਦੇ ਕੋਲ ਕੋਈ ਅੜ ਜਾਏ ਕਿ ਭਾਈ ਤੁਸੀਂ ਇਹ ਕਰ ਰਹੇ ਹੋ, ਫਿਰ ਇਹ ਕਹਿਣਗੇ ਕਿ ਜੀ ਇਟ ਨੀਡਸ ਟੂ ਹੈਂਡਸ ਟੂ ਕਲੈਪ, ਜੀ ਕਿ ਤਾੜੀ ਦੋ। ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ, ਮੈਨੂੰ ਯਾਦ ਹੈ ਇੱਕ ਵਾਰੀ ਸਕਾਲਰ ਨੇ ਮੈਂ ਕਿਹਾ ਜੀ ਯੈਸ ਇਟ ਨੀਡਸ ਟੂ ਹੈਂਡਸ ਟੂ ਕਲੈਪ ਬਟ ਇਟ ਨੀਡਸ ਵਨ ਹੈਂਡ ਟੂ ਸਲੈਪ। ਸੋ ਲੇਕਿਨ ਉੱਥੇ ਵੀ ਉਹ ਕਹਿ ਰਿਹਾ ਕਿ there are two sides to every story. We discussed terrorism at length today. He is a very religious person. He is very tough. He'll take care of it. ਔਰ ਇਹ ਉਹ ਮੈਂ ਉਹਦੇ ਤੇ ਕਹਿ ਰਿਹਾ ਸੀ ਇਹ ਤੇ ਕਿ ਜੀ ਇੰਡੀਆ ਜਿਹੜਾ ਮੋਦੀ ਇਸ ਨੂੰ ਇਸ ਦੀ ਟੇਕ ਕੇਅਰ ਕਰ ਲਏਗਾ। ਔਰ ਜਦੋਂ ਉਹਨੂੰ CA ਤੇ ਫਿਰ ਸਪੈਸੀਫਿਕਲੀ ਪੁੱਛਿਆ, ਕਹਿੰਦਾ I don't want to discuss that. I want to leave that to India, Trump said on CAA। ਔਰ ਉਹਨੇ ਕਿਹਾ ਜੀ ਇਹ ਅਸੀਂ ਇੰਡੀਆ ਤੇ ਛੱਡ ਦੇਂ। ਸੋ ਇਸ ਸਾਰੇ ਚੋਂ ਅਸੀਂ ਇਹ ਗੱਲ ਬੜੀ ਕਲੀਅਰਲੀ ਦੇਖ ਸਕਦੇ ਕਿ ਜ਼ਾਹਰ ਹੈ ਵਨ ਸਾਈਡਡ ਪਾਲਿਸੀ ਅਗੇਂਸਟ। ਔਰ ਮੇਰਾ ਖਿਆਲ ਹੈ ਵੀ ਪਤਾ ਨਹੀਂ, ਹਾਲਾਂਕਿ ਪਾਕਿਸਤਾਨ ਨੇ, ਇਮਰਾਨ ਖਾਨ ਨੇ ਐਜ਼ ਯੂਜੂਅਲ ਜੋ ਵਾਇਲੈਂਸ ਦਿੱਲੀ 'ਚ ਔਰ ਦੂਜੇ ਚੱਲ ਰਹੀ ਹੈ, ਰਾਦਰ ਉਹਨਾਂ ਨੇ ਜਿਹੜਾ ਸਟੇਟਸਮੈਨ ਲਾਈਕ ਹੈ। ਔਰ ਮੈਂ ਸਮਝਦਾ ਵੀ ਜੇ ਹਿਊਮੇਨ ਫੇਸ ਦੇਖਣਾ ਹੋਏ ਕਿਸੇ ਦੀ ਪਾਲਿਸੀ ਦਾ, ਜਾਂ ਜੇ ਇਸਲਾਮ ਨੂੰ ਇੱਕ ਪਾਸਿਓਂ ਰੈਡੀਕਲ ਕਰ ਰਹੇ ਨੇ, ਤੇ ਜਿਸ ਹਿੰਦੂਇਜ਼ਮ ਨੂੰ ਇਹ ਟੋਲਰੈਂਸ ਦੱਸ ਕੇ ਮੋਦੀ ਨੂੰ ਰਿਲੀਜੀਅਸ ਮੈਨ ਦੱਸ ਰਿਹਾ, ਉਹ ਤਾਂ ਇਨੋਸੈਂਟਸ ਦਾ ਬਲੱਡ ਸਪਿਲ ਕਰ ਰਿਹਾ। ਪਰ ਇਮਰਾਨ ਖਾਨ ਇਸ ਦੇ ਉੱਤੇ ਕਹਿੰਦੇ ਨੇ ਐਨੀਵਨ ਟਾਰਗੇਟਿੰਗ ਮਾਈਨੋਰਿਟੀਜ਼ ਇਨ ਪਾਕਿਸਤਾਨ ਵੁੱਡ ਬੀ ਡੈਲਟ ਵਿਦ ਸਟ੍ਰਿਕਟਲੀ। ਉਹਨਾਂ ਨੇ ਆਪਣੀਆਂ ਸਾਰੀਆਂ ਏਜੰਸੀਆਂ ਨੂੰ ਔਰ ਦੂਸਰਿਆਂ ਨੂੰ ਕਿਹਾ, ਪਾਕਿਸਤਾਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਵਾਰਨਡ that anyone targeting minorities in country would be dealt with strictly as he condemned the ongoing violence in India। ਉਹਨਾਂ ਨੇ ਕੰਡੈਮ ਕੀਤਾ। ਉਹਨਾਂ ਨੇ ਕਿਹਾ ਜੀ ਮੈਂ UN ਜਨਰਲ ਅਸੈਂਬਲੀ 'ਚ ਇਹ ਕਿਹਾ ਸੀ, ਇਹ ਨਾਜ਼ੀ ਨੀਤੀਆਂ ਨੇ, ਗੱਲ ਉਸ ਪਾਸੇ ਚੱਲ ਰਹੀ ਹੈ। ਔਰ I want to warn our people that anyone in Pakistan targeting our non-Muslim citizens or their places of worship will be dealt with strictly. Our minorities are equal citizens of this country। ਇਹ ਹੈ ਅਸਲੀ ਚਪੇੜ ਮੂੰਹ ਦੇ ਉੱਤੇ ਕਿ ਤੁਸੀਂ ਨਫ਼ਰਤ ਫੈਲਾ ਰਹੇ ਹੋ, ਤੁਸੀਂ ਮੁਸਲਮਾਨਾਂ ਨੂੰ ਟਾਰਗੇਟ ਕਰ ਰਹੇ ਹੋ। ਪਰ ਇਹ ਇੱਕ ਉਹ ਮੁਸਲਿਮ ਕੰਟਰੀ ਜਿਹੜੀ ਮਜ਼ਹਬ ਦੇ ਨਾਂ ਦੇ ਉੱਤੇ ਆਈ, ਕਿਉਂਕਿ ਔਰ ਪਾਕਿਸਤਾਨ ਦੇ ਮੈਂ ਦੇਖ ਰਿਹਾ ਸੀ ਕੁਝ ਟਾਕ ਸ਼ੋਜ਼ ਵਾਲੇ, ਉਹ ਕਹਿੰਦੇ ਨੇ, ਇੱਕ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਕਿ ਅੱਜ ਦਿੱਲੀ 'ਚ ਇੱਕ ਵਾਰ ਫੇਰ ਕਾਇਦੇ ਆਜ਼ਮ ਜਿੱਤ ਗਏ ਔਰ ਮੌਲਾਨਾ ਆਜ਼ਾਦ ਹਾਰ ਗਏ। ਹੁਣ ਹਰ ਪਾਸਿੰਗ ਡੇ ਨਾਲ ਜਿਹੜੇ ਹਿੰਦੁਸਤਾਨ ਦੇ ਮੁਸਲਮਾਨ ਸਕਾਲਰ ਜਾਂ ਕਾਮਨ ਲੋਕ ਉਸ ਵੇਲੇ ਜਿਨ੍ਹਾਂ ਨੇ ਹਿੰਦੁਸਤਾਨ 'ਚ ਰਹਿਣਾ ਚੁਣਿਆ, ਕਿਉਂਕਿ ਉਹ ਸਮਝਦੇ ਸੀ ਕਿ ਅਸੀਂ ਐਵਰੀ ਇੰਚ ਹਿੰਦੁਸਤਾਨੀ ਔਰ ਮਜ਼ਹਬ ਦੇ ਨਾਂ ਤੇ ਬਣੇ ਪਾਕਿਸਤਾਨ 'ਚ ਅਸੀਂ ਨਹੀਂ ਜਾਣਾ। ਅੱਜ ਜੋ ਵਾਪਰ ਰਿਹਾ ਉਹਦੇ ਥੱਲੇ ਉਹਨਾਂ ਨੂੰ ਵੀ ਇਹ ਲੱਗ ਰਿਹਾ ਕਿ ਭਾਈ ਕਾਸ਼ ਅਸੀਂ ਕਾਇਦੇ ਆਜ਼ਮ ਦੀ ਗੱਲ ਨੂੰ ਸੁਣਿਆ ਹੁੰਦਾ। ਲੇਕਿਨ ਇਹਦੇ ਬਾਵਜੂਦ ਜੋ ਨਫ਼ਰਤ ਫੈਲਾਈ ਹੋਈ ਹੈ
ਇਮਰਾਨ ਖਾਨ ਔਰਾਂ ਦਾ ਇਹ ਸਟੈਂਡ ਜਿਹੜਾ ਹੈ ਹਾਈਲੀ ਐਪਰੀਸ਼ੀਏਬਲ ਹੈ ਜੀ ਔਰ ਉਹਨਾਂ ਨੇ ਕਿਹਾ ਵੀ ਮੈਂ ਤਾਂ UN ਜਨਰਲ ਅਸੈਂਬਲੀ 'ਚ ਪਹਿਲਾਂ ਹੀ ਵਾਰਨ ਕੀਤਾ ਸੀ ਇੰਟਰਨੈਸ਼ਨਲ ਕਮਿਟੀ ਨੂੰ ਕਿ ਵੀ ਤੁਸੀਂ ਇਹ ਸਿਚੁਏਸ਼ਨ ਕਸ਼ਮੀਰ ਦੇ ਵਿੱਚ ਇਗਨੋਰ ਕਰ ਰਹੇ ਹੋ ਔਰ ਇਹ ਐਬਰੋਗੇਸ਼ਨ ਆਫ ਆਰਟੀਕਲ 370 ਜੀ ਔਰ ਹੁਣ ਇਹ ਜਿਹੜਾ ਇੰਡੀਆ ਹੈ ਕਿ ਇਹ ਬੜਾ ਵਰਸਟ ਪਾਸੇ ਵੱਲ ਜਾਏਗਾ ਔਰ ਉਹਨਾਂ ਨੇ ਅਖੀਰ ਦੇ ਵਿੱਚ ਇਹ ਕਿਹਾ ਕਿ ਵੀ ਇਹ ਇੰਟਰਨੈਸ਼ਨਲ ਕਮਿਟੀ ਜਾਗੇ ਕਿ ਵੀ ਉਹ ਜੋ ਇੰਡੀਆ ਦੇ ਵਿੱਚ ਹੋ ਰਿਹਾ ਅਦਰਵਾਈਜ਼ ਇਹ ਵਰਸਟ ਪਾਸੇ ਵੱਲ ਇਹ ਸਾਰੇ ਨੂੰ ਲਿਜਾ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਜੇ ਇੰਟਰਨੈਸ਼ਨਲ ਕਮਿਊਨਿਟੀ ਨੇ ਇੰਟਰਵੀਨ ਨਾ ਕੀਤਾ ਇਹ ਤਾਂ ਟਰੰਪ ਤਾਂ ਜੋ ਕਰ ਹੀ ਰਿਹਾ ਪਰ UN ਦੇ ਵੱਲੋਂ ਵੀ ਕੋਈ ਇਸ ਕਿਸਮ ਦਾ ਮੈਨੂੰ ਲੱਗਦਾ ਹੈ ਵੀ UN ਸੈਕਟਰੀ ਜਨਰਲ ਬੇਸ਼ੱਕ ਪਾਕਿਸਤਾਨ ਦੇ ਵਿੱਚ ਗਏ ਖਲੋ ਕੇ ਕਰਤਾਰਪੁਰ ਸਾਹਿਬ ਉਹਨਾਂ ਨੇ ਜਿਹੜਾ ਪਾਕਿਸਤਾਨ ਦੀ ਤਾਰੀਫ ਵੀ ਕੀਤੀ ਔਰ ਕਰਤਾਰਪੁਰ ਸਾਹਿਬ ਨੂੰ ਇੱਕ ਬ੍ਰਿਜ ਔਰ ਇੰਟਰਨੈਸ਼ਨਲ ਹਾਰਮਨੀ ਔਰ ਉਹ ਸਾਰੇ ਦਾ ਸਿੰਬਲ ਦੱਸਿਆ ਲੇਕਿਨ ਇਹਦੇ ਬਾਵਜੂਦ ਉਹੀ ਕੁਝ ਟਰੰਪ ਨੇ ਜਾ ਕੇ ਉਹਨਾਂ ਹਿਊਮਨ ਵੈਲਿਊਜ਼ ਦਾ ਵੀ ਜਿਹੜਾ ਹੈ ਉਸ ਦੇ ਉੱਤੇ ਜਿਹੜਾ ਹੈ ਉਹ ਕਾਲਖ ਮਲੀ ਉਸ ਮਰਡਰਰ ਮੋਦੀ ਨੂੰ ਐਂਡੋਰਸ ਕਰਕੇ ਉਹਨੂੰ ਕਲੀਨ ਚਿੱਟ ਦਿੱਤੀ ਕਿ ਔਰ ਖੁੱਲੀ ਛੁੱਟੀ ਦਿੱਤੀ ਕਿ ਤੂੰ ਜੋ ਮਰਜ਼ੀ ਕਰ ਔਰ ਈਵਨ CA ਵਰਗਾ ਲਾਅ ਜਿਹੜਾ ਕਿ ਇੰਟਰਨੈਸ਼ਨਲ ਲਾਅ ਔਰ UN ਚਾਰਟਰ ਦੀ ਬਿਲਕੁਲ ਤੋਹੀਨ ਹੈ ਈਵਨ ਅਮਰੀਕਨ ਵੈਲਿਊਜ਼ ਦੀ ਤੋਹੀਨ ਹੈ ਉਹਨੂੰ ਕਹਿਣਾ ਕਿ ਜੀ ਇਹ ਜੋ ਇੰਡੀਆ ਕਰੇਗਾ ਔਰ ਇੱਕ ਲਫ਼ਜ਼ ਵੀ ਜਿਹੜੀ ਦਿੱਲੀ ਦੇ ਵਿੱਚ ਮਾਰੇ ਗਏ ਇਨੋਸੈਂਟ ਲੋਕ ਵਾਇਲੈਂਸ ਨਾ ਕਹਿਣਾ ਮੈਂ ਸਮਝਦਾ ਹਾਂ ਵੀ ਹਰ ਅਮਰੀਕਨ ਜਿਹੜਾ ਵੀ ਇੱਕ ਪ੍ਰਾਊਡ ਅਮਰੀਕਨ ਹੈ ਉਹ ਇਸ ਦਿਨ ਨੂੰ ਇੱਕ ਡੇ ਆਫ ਸ਼ੇਮ ਮੰਨੇਗਾ ਜਿੱਦਣ ਕਿ ਟਰੰਪ ਨੇ ਉੱਥੇ ਖਲੋ ਕੇ ਜਿਹੜਾ ਬੇਸਿਕ ਅਮਰੀਕਨ ਵੈਲਿਊਜ਼ ਨੇ ਉਹਨਾਂ ਦੀ ਤੋਹੀਨ ਕੀਤੀ। ਬਿਲਕੁਲ ਰਾਜ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV84 ਸਿੱਖਾਂ ਕਸ਼ਮੀਰੀਆਂ ਅਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV84 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਸ਼ਮੀਰ ਮੁੱਦੇ ਤੇ। 204 ਦਿਨ ਹੋ ਚੁੱਕੇ ਨੇ। ਉਸੇ ਤਰ੍ਹਾਂ ਹੀ ਜੋ ਕਸ਼ਮੀਰੀ ਆਵਾਮ ਹੈ ਖੁੱਲੀ ਜੇਲ੍ਹ ਦੇ ਵਿੱਚ ਡੱਕੀ ਹੋਈ ਹੈ ਉਸ ਤੇ ਉਹਨਾਂ ਦੇ ਉੱਪਰ ਉਸੇ ਤਰ੍ਹਾਂ ਹੀ ਜ਼ੁਲਮ ਹੋ ਰਹੇ ਨੇ। ਔਰ ਹੁਣ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਕਿ
ਜੋ ਭਾਰਤ ਹੈ ਅਮਰੀਕਾ ਦੀ ਸ਼ਹਿ ਤੇ ਪਾਕਿਸਤਾਨ ਦੇ ਜੋ ਆਜ਼ਾਦ ਕਸ਼ਮੀਰ ਹੈ ਉਸ ਦੇ ਉੱਪਰ ਹੁਣ ਉਹ ਹਮਲਾ ਕਰ ਸਕਦਾ ਹੈ। ਸੋ ਇਸ ਉੱਪਰ ਆਪਾਂ ਹੁਣ ਆਪਣਾ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਔਰ ਇਸੇ ਹੀ ਸੈਗਮੈਂਟ ਦੇ ਵਿੱਚ ਅਸੀਂ ਤੁਹਾਡੇ ਜੋ ਮੈਸੇਜ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਦਿੱਲੀ ਦੇ ਵਿੱਚ ਸਡਨਲੀ ਬੀਜੇਪੀ ਵੱਲੋਂ ਵਾਇਲੈਂਸ ਨੂੰ ਭੜਕਾਉਣਾ ਹੈ ਔਰ ਇਹਨਾਂ ਦਾ ਟੌਪ ਜਿਹੜਾ ਦਿੱਲੀ ਦਾ ਬੀਜੇਪੀ ਦਾ ਲੀਡਰ ਹੈ ਕਪਿਲ ਮਿਸ਼ਰਾ ਵੱਲੋਂ ਉਸ ਵੱਲੋਂ ਜਾ ਕੇ ਧਮਕੀਆਂ, ਵਾਇਲੈਂਸ, ਫਿਰ ਪਥਰਾਵ ਕਰਨਾ ਜੀ। ਸੋ ਇੱਕ ਜਿਵੇਂ ਟਰੰਪ ਦੀ ਵਿਜ਼ਿਟ ਨਾਲ ਜੋੜ ਕੇ ਇੱਕ ਗੱਲ ਇਹ ਵੀ ਕੁਝ ਐਕਸਪਰਟਸ ਵੱਲੋਂ ਕਹੀ ਗਈ ਹੈ ਕਿ ਜਿਵੇਂ 20 ਮਾਰਚ 2000 ਨੂੰ ਪ੍ਰੈਜ਼ੀਡੈਂਟ ਕਲਿੰਟਨ ਦੀ ਵਿਜ਼ਿਟ ਦੇ ਵੇਲੇ 35 ਸਿੱਖਾਂ ਨੂੰ ਚਿੱਠੀ ਸਿੰਘਪੁਰਾ ਜ਼ਿਲ੍ਹਾ ਅਨੰਤਨਾਗ 'ਚ ਮਾਰਿਆ ਗਿਆ ਸੀ, ਕਿਉਂਕਿ ਉਦੋਂ ਵੀ ਕਸ਼ਮੀਰ ਦੇ ਵਿੱਚ ਸਟਰਗਲ ਪੂਰੇ ਆਰੂਸ ਦੇ ਉੱਤੇ ਸੀ ਔਰ ਇਹ ਅਕਸਰ ਉਹਨਾਂ ਦੀ ਕਲਿੰਟਨ ਦੇ ਜਾਣ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਕਲਿੰਟਨ ਉੱਥੇ ਜਾ ਕੇ ਕਸ਼ਮੀਰ ਮੁੱਦੇ ਦੇ ਉੱਤੇ ਭਾਰਤ ਦੀ ਬਾਂਹ ਮਰੋੜੇਗਾ ਕਿ ਇਹਨੂੰ ਰਿਜ਼ੋਲਵ ਕਰੋ। ਸੋ ਉਹਨਾਂ ਨੇ ਇਸ ਕਿਸਮ ਦਾ ਵਾਕਿਆ ਕਰ ਦਿੱਤਾ ਕਿ ਉਹ ਜਿਹੜਾ ਇਸ਼ੂ ਹੀ ਪਾਸੇ ਚਲਾ ਗਿਆ ਔਰ ਬਿਲਕੁਲ ਜਿਹੜਾ ਹੈ ਉਹਦੀ ਗੱਲ ਤੱਕ ਹੀ ਹੋਣੀ ਸੀ, ਕੰਡੈਮਨੇਸ਼ਨ ਸ਼ੁਰੂ ਹੋ ਗਈ ਕਿਉਂਕਿ ਇੰਡੀਆ ਨੇ ਇੱਕਦਮ ਉਹਨੂੰ ਲਸ਼ਕਰ-ਏ-ਤੌਇਬਾ ਔਰ ਪਾਕਿਸਤਾਨ ਦੇ ਖਾਤੇ 'ਚ ਪਾ ਦਿੱਤਾ। ਅਸੀਂ ਸਮਝਦੇ ਹਾਂ ਵੀ ਹੁਣ ਵੀ ਕਿਉਂਕਿ ਜਿਹੜਾ ਮੂਲ ਮੁੱਦਾ ਹੈ ਈਵਨ ਸੀਏ ਜਾਂ ਦੂਜਿਆਂ ਤੋਂ ਪਹਿਲਾਂ ਵੀ ਉਹ ਕਸ਼ਮੀਰ ਦਾ ਹੈ, ਜਿਹਨੂੰ 202 ਦਿਨ ਹੋ ਗਏ ਨੇ ਕਿ ਵੀ ਕਿਵੇਂ ਜਿਹੜਾ 5 ਅਗਸਤ 2019 ਨੂੰ ਜਿਵੇਂ ਇਹਨਾਂ ਨੇ ਐਬਰੋਗੇਟ ਕੀਤਾ ਜੰਮੂ ਕਸ਼ਮੀਰ ਨੂੰ 2 ਹਿੱਸਿਆਂ 'ਚ ਤੋੜਿਆ। ਸੋ ਜ਼ਾਹਰ ਹੈ ਕਿ 3 ਵਾਰ ਆਲਰੇਡੀ ਡਿਫਰੈਂਟ ਮੌਕਿਆਂ ਤੇ ਟਰੰਪ ਜਿਹੜਾ ਹੈ ਉਹ ਮੀਡੀਏਸ਼ਨ ਦੀ ਵਿਚੋਲਗੀ ਦੀ ਗੱਲ ਕਰ ਚੁੱਕਾ ਹੈ। ਸੋ ਇਸ ਗੱਲ ਦੀ ਸੰਭਾਵਨਾ ਦਿਖਾਈ ਜਾ ਰਹੀ ਸੀ ਕਿ ਕਿਤੇ ਨਾ ਕਿਤੇ ਕਸ਼ਮੀਰ ਮੁੱਦਾ ਜਿਹੜਾ ਉਹ ਡਿਸਕਸ਼ਨ ਦੇ ਵਿੱਚ ਆਏਗਾ। ਸੋ ਇੱਕ ਮਾਹਿਰਾਂ ਵੱਲੋਂ ਇਹ ਵੀ ਕਿਹਾ ਜਾਣਾ ਹੈ ਕਿ ਇਹ ਜਿਹੜਾ ਸਾਰੀ ਇਹਨਾਂ ਨੇ ਵਾਇਲੈਂਸ ਵੀ ਕੀਤੀ, ਇੱਕਦਮ ਸਕਰੀਨਸ ਦੇ ਉੱਤੇ ਵਾਇਲੈਂਸ ਆ ਗਈ ਔਰ ਉਹਦੀ ਟਾਈਮਿੰਗ ਵੀ ਤੁਸੀਂ ਦੇਖੋ। ਅਹਿਮਦਾਬਾਦ ਵਾਲੀ ਰੈਲੀ ਉਹਨੂੰ ਇੰਡੀਅਨ ਮੀਡੀਆ ਔਰ ਬਹੁਤ ਵੱਡੀ ਕਾਮਯਾਬੀ ਔਰ ਟਰੰਪ ਔਰ ਮੋਦੀ ਇੱਕ ਦੂਜੇ ਦੀ ਜਿਹੜੀ ਹੈ ਉਹ ਪਿੱਠ ਖੁਰਕ ਰਹੇ ਨੇ, ਲੇਕਿਨ ਦਿੱਲੀ 'ਚ ਪਹੁੰਚਦੇ ਆ ਜਿੱਥੇ ਰੀਅਲ ਨੈਗੋਸ਼ੀਏਸ਼ਨ ਜਾਂ ਗੱਲਬਾਤ ਦੀ ਕੋਈ ਗੱਲ 'ਚੋਂ ਨਿਕਲਣ ਦਾ ਕੁਝ ਹੋ ਸਕਦਾ ਸੀ, ਉਦੋਂ ਉਹ ਦੂਜੀ ਹਿੰਸਾ ਔਰ ਸੀਏ ਔਰ ਟੈਰਰਿਜ਼ਮ ਔਰ ਦੂਜੇ ਵੱਲ ਸਾਰੀ ਗੱਲ ਮੋੜ ਦਿੱਤੀ ਜਾਂਦੀ ਹੈ। ਔਰ ਨਾਲ ਦੀ ਨਾਲ ਮੈਂ ਇਹ ਵੀ ਦੇਖ ਰਿਹਾ ਕਿ ਇਹ ਉਹਨਾਂ ਨੇ ਇਸ ਕਿਸਮ ਦੀਆਂ ਖਬਰਾਂ ਲਗਾਤਾਰਤਾ ਨਾਲ ਮੀਡੀਆ ਦੇ ਵਿੱਚ ਚੱਲ ਰਹੀਆਂ ਕਿ ਜਿਹਦੇ 'ਚ ਪਾਕਿਸਤਾਨ ਦੇ ਉੱਤੇ ਹਮਲਾ ਖਾਸ ਤੌਰ 'ਤੇ ਆਜ਼ਾਦ ਕਸ਼ਮੀਰ, ਕਿਉਂਕਿ ਆਲਰੇਡੀ ਅਮਿਤ ਸ਼ਾਹ ਔਰ ਦੂਜੇ ਭਾਰਤੀ ਫੌਜੀ ਜਰਨੈਲ ਵੀ ਕਹਿ ਚੁੱਕਾ ਹੈ ਵੀ ਗੱਲਬਾਤ ਕੋਈ ਨਹੀਂ ਹੋਏਗੀ, ਜੇ ਹੋਏਗੀ ਤਾਂ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ ਉਹਨਾਂ ਦੇ ਕਹਿਣ ਮੁਤਾਬਕ ਉਹਨੂੰ ਲਿਬਰੇਟ ਕਰਾਉਣ ਦੀ ਗੱਲ ਹੋਏਗੀ। ਔਰ ਇੱਕ ਪਾਸੇ ਕਸ਼ਮੀਰ ਦੇ ਵਿੱਚ ਜਿਹੜਾ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਿ ਸਭ ਕੁਝ ਨਾਰਮਲ ਹੈ, ਕਿਉਂਕਿ ਜਿਉਂ ਹੀ ਇਹਦੀ ਟਰੰਪ ਦੀ ਵਿਜ਼ਿਟ ਸ਼ੁਰੂ ਹੁੰਦੀ ਹੈ ਉਸ ਤੋਂ ਪਹਿਲਾਂ 23 ਫਰਵਰੀ ਨੂੰ ਜਿਹੜਾ ਉੱਥੇ ਲਾਇਆ ਹੋਇਆ ਇੱਕ ਦਾੜੀ ਕੱਟਾ ਜਰਨੈਲ ਹੈ ਢਿੱਲੋਂ, ਲੈਫਟੀਨੈਂਟ ਜਨਰਲ KGS ਢਿੱਲੋਂ, ਔਰ ਖਬਰ ਹੈ ਪੀਸ ਅਚੀਵਡ ਇਨ ਵੈਲੀ ਜਨਰਲ ਢਿੱਲੋਂ, ਉਹਨੇ ਕਿਹਾ ਜੀ ਬਿਲਕੁਲ ਕਿ ਅਸੀਂ ਆਫਟਰ ਦਾ ਪੁਲਵਾਮਾ ਅਟੈਕ ਅਸੀਂ ਜਿਹੜਾ ਚਾਰਜ ਲਿਆ ਸੀ ਔਰ ਹੁਣ ਪੀਸ ਹੈਜ਼ ਬੀਨ ਅਚੀਵਡ ਇਨ ਦਾ ਵੈਲੀ ਓਇੰਗ ਟੂ ਐਫਰਟਸ ਆਫ ਆਲ ਏਜੰਸੀਜ਼ ਵਰਕਿੰਗ ਫਾਰ ਏ ਕਾਮਨ ਗੋਲ। ਬਿਲਕੁਲ ਸ਼ਾਂਤੀ ਹੈ। ਔਰ ਈਵਨ ਟ੍ਰਿਬਿਊਨ ਦੇ ਨਾਲ ਈਮੇਲ ਇੰਟਰਵਿਊ 'ਚ ਕਿਹਾ ਕਿ ਜੀ ਦਾ ਸਿਨਰਜੀ ਬਿਟਵੀਨ ਦਾ ਫੋਰਸਿਸ ਐਂਡ ਅਦਰ ਏਜੰਸੀਜ਼ had brought about peace in the valley with militancy now gasping and stone throwing fallen to level 0 almost, ਕਿ ਕੋਈ ਹੁਣ ਪੱਥਰ ਸੁੱਟਣ ਦੀਆਂ ਘਟਨਾਵਾਂ ਨਹੀਂ ਹੋ ਰਹੀਆਂ, ਮਿਲੀਟੈਂਸੀ ਖਤਮ ਹੋ ਗਈ, ਕੰਪਲੀਟ ਪੀਸ ਹੈ। ਔਰ ਉਹਨਾਂ ਨੇ ਕਿਹਾ ਕਿ ਦੇਖੋ ਟੂਰਿਸਟ ਆ ਰਹੇ ਨੇ, ਹਾਈ ਪਰਸੈਂਟੇਜ ਆਫ ਸਟੂਡੈਂਟਸ ਅਪੀਅਰਿੰਗ ਇਨ ਐਗਜ਼ਾਮਸ ਐਂਡ 95% ਪੋਲਿੰਗ ਇਨ ਬਲਾਕ ਡਿਵੈਲਪਮੈਂਟ ਕੌਂਸਲ ਇਲੈਕਸ਼ਨਸ। ਇਹਨੂੰ ਕੋਈ ਪੁੱਛੇ ਰੈਂਟਾ ਸਿੱਖ ਨੂੰ ਕਿ ਪੰਚਾਇਤ ਇਲੈਕਸ਼ਨਾਂ ਕਿਉਂ ਕੈਂਸਲ ਕੀਤੀਆਂ, ਕਿਉਂ ਨਹੀਂ ਤੁਸੀਂ ਬਾਹਰਲਿਆਂ ਨੂੰ ਉੱਥੇ ਜਾਣ ਦਿੰਦੇ। ਇੰਗਲੈਂਡ ਦੀ ਡੈਬੀ ਅਬਰਾਹਮ ਜਿਹੜੀ ਕਸ਼ਮੀਰ ਚੇਅਰ ਦੀ ਇੰਚਾਰਜ ਮੈਂਬਰ ਪਾਰਲੀਮੈਂਟ, ਉਹਨੂੰ ਕਿਉਂ ਹਿਊਮਿਲੇਟ ਕਰਕੇ ਦਿੱਲੀ ਤੋਂ ਡਿਪੋਰਟ ਕਰਕੇ ਵਾਪਸ ਦੁਬਈ ਭੇਜਿਆ ਜੇ ਸਭ ਕੁਝ ਨਾਰਮਲ ਹੈ। ਪਰ ਨਾਲ ਦੀ ਨਾਲ ਕਿਉਂਕਿ ਏਜੰਸੀਆਂ ਆਪਣੇ ਕੰਮ ਤੇ ਲੱਗੀਆਂ ਹੋਈਆਂ, ਇਹਨਾਂ ਖਬਰਾਂ ਨੂੰ ਬਹੁਤ ਫਲੈਸ਼ ਕੀਤਾ ਜਾਂਦਾ, ਜਿਵੇਂ ਸਕੂਲਸ ਰੀਓਪਨ ਇਨ ਕਸ਼ਮੀਰ ਵੈਲੀ, ਸਟੂਡੈਂਟਸ ਹੈਪੀ ਟੂ ਰਿਟਰਨ ਟੂ ਕਲਾਸਰੂਮਸ। ਤਸਵੀਰਾਂ 2-4 ਲਾ ਦਿੰਦੇ ਨੇ 2-4 ਬੱਚਿਆਂ ਦੀਆਂ ਕਿ ਜੀ ਬੱਚੇ ਬਹੁਤ ਖੁਸ਼ ਨੇ, ਸਕੂਲ ਵਾਪਸ ਖੁੱਲ੍ਹ ਗਏ ਨੇ। ਔਰ ਹੁਣ
ਤਿੰਨੋਂ ਹੀ ਸਾਬਕਾ ਚੀਫ ਮਿਨਿਸਟਰ ਜਿਹੜੇ ਕਸ਼ਮੀਰ ਦੇ ਨੇ, ਫਾਰੂਕ ਅਬਦੁੱਲਾ ਵੀ, ਉਮਰ ਅਬਦੁੱਲਾ ਵੀ ਔਰ ਮਹਿਬੂਬਾ ਮੁਫਤੀ ਵੀ, ਉਹਨਾਂ ਨੂੰ ਪਹਿਲਾਂ ਉਹਨਾਂ ਨੇ ਵੈਸੇ ਰੱਖਿਆ ਹਿਰਾਸਤ 'ਚ, ਹੁਣ ਪਬਲਿਕ ਸੇਫਟੀ ਐਕਟ ਦੇ ਥੱਲੇ ਬੁੱਕ ਕੀਤਾ। ਜੀ ਜਿਹੜੇ ਸੈਂਟਰ ਦੇ ਮਿਨਿਸਟਰ ਨੇ, ਡਿਫੈਂਸ ਮਿਨਿਸਟਰ, ਹੋਮ ਮਿਨਿਸਟਰ ਤੋਂ ਬਾਅਦ ਮੋਸਟ ਇੰਪੋਰਟੈਂਟ ਮਿਨਿਸਟਰ ਹੈ ਰਾਜਨਾਥ ਸਿੰਘ। ਹੁਣ ਸਰਕਾਰ ਬਜਾਏ ਕਿ ਇਸ ਗੱਲ ਲਈ ਜਵਾਬ ਦੇ ਕਿ ਭਾਈ ਤਿੰਨੋਂ ਹੀ ਜਿਹੜੇ ਪ੍ਰੋ ਇੰਡੀਆ ਰਹੇ ਨੇ, ਜਿਹੜੇ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ, ਫਾਰੂਕ ਅਬਦੁੱਲਾ ਤਾਂ ਹੁਣ ਸਿਟਿੰਗ ਮੈਂਬਰ ਪਾਰਲੀਮੈਂਟ ਹੈ, ਇਲੈਕਟ ਹੋ ਕੇ ਆਇਆ ਹੈ, ਜੀ ਤੇ ਉਹ ਰਾਜਨਾਥ ਸਿੰਘ ਕਹਿ ਰਿਹਾ ਹੈ, ਔਰ ਇਹਨਾਂ ਦੀ BBC ਦੀ ਖਬਰ ਸੀ, ਉਮਰ ਅਬਦੁੱਲਾ ਔਰ ਮਹਿਬੂਬਾ ਮੁਫਤੀ ਦੀ ਰਿਹਾਈ ਲਈ ਮੈਂ ਦੁਆ ਕਰਦਾ ਹੈ। ਰਾਜਨਾਥ ਸਿੰਘ ਜਿਹੜੇ ਫੈਸਲਾ ਲੈਣ ਵਾਲੇ ਨੇ, ਜਿਹੜੇ ਇਸ ਕਿਸਮ ਦਾ ਜਿਹੜਾ ਗੈਰ ਕਾਨੂੰਨੀ ਕੰਮ ਕਰ ਰਹੇ ਨੇ, ਔਰ ਉਹਨਾਂ ਨੇ ਕਿਹਾ ਕਿ ਜੀ ਉਹ ਇਹਨਾਂ ਦੀ ਰਿਹਾਈ ਲਈ ਦੁਆ ਕਰ ਰਹੇ ਨੇ, ਔਰ ਉਹਨਾਂ ਨੇ ਕਿਹਾ ਜੀ ਕਿ ਵੀ ਮੈਂ ਇਹ ਵੀ ਆਸ ਕਰਦਾ ਹਾਂ ਕਿ ਜਦੋਂ ਇਹਨਾਂ ਨੂੰ ਰਿਹਾ ਕੀਤਾ ਜਾਏਗਾ, ਇਹ ਫਿਰ ਜੰਮੂ ਕਸ਼ਮੀਰ 'ਚ ਹਾਲਾਤ ਨਾਰਮਲ ਕਰਨ ਦੇ ਲਈ ਮਦਦ ਕਰਨਗੇ, ਔਰ ਇਸ ਸਾਰੇ ਨੂੰ ਉਹਨੇ ਦੁਆ ਦੇ ਨਾਲ ਜੋੜ ਕੇ ਹੀ ਇਹ ਸਾਰੀ ਕਹਾਣੀ ਨੂੰ ਜਿਹੜਾ ਉਹ ਖ਼ਤਮ ਕਰ ਦਿੱਤਾ। ਔਰ ਨਾਲ ਦੀ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਸਕੂਲਾਂ ਦੇ ਟੈਕਸਟ ਬੁੱਕਸ ਦੇ ਵਿੱਚ ਕੀ ਤਬਦੀਲੀਆਂ ਹੋ ਰਹੀਆਂ ਨੇ, ਔਰ ਇਹ ਵੀ ਅਰੁਣ ਆਨੰਦ ਦੀ ਸਟੋਰੀ ਹੈ, RSS BJP's new plan for Kashmir, prop up Maharaja Hari Singh as a nationalist. Modi government is looking to counter the narrative that Maharaja Hari Singh deliberately delayed signing the instrument of accession until the last moment. ਹੁਣ ਉਹਨਾਂ ਨੇ ਜਦੋਂ ਤੁਸੀਂ ਸਭ ਕੁਝ ਬਦਲਣਾ ਹੀ ਹੈ ਤੇ ਹਿਸਟਰੀ ਵੀ ਬਦਲੋ, ਔਰ ਲੋਕਾਂ ਨੂੰ ਇਹ ਦੱਸੋ ਕਿ ਵੀ ਇਹ ਜਿਹੜਾ ਹੈ ਇਹ ਸਾਰਾ ਪਾਰਟ ਉਹ ਤਾਂ ਬਹੁਤ ਵੱਡਾ ਨੈਸ਼ਨਲਿਸਟ ਸੀ, ਔਰ ਸਾਰਾ ਨਵਾਂ ਨੈਰੇਟਿਵ ਬਣਾ ਦਿਓ। ਔਰ ਜਿਹੜੀ ਅਸੀਂ ਇਸ ਸੈਗਮੈਂਟ ਦੀ ਹੈਡਲਾਈਨ ਦਿੱਤੀ ਸੀ, ਇਹ ਉਸ ਤੋਂ ਹੀ ਹੈ ਕਿ ਕੈਂਪੇਨ ਟੂ ਲਿਬਰੇਟ ਪਾਕਿਸਤਾਨ ਆਕੂਪਾਈਡ ਜੰਮੂ ਐਂਡ ਕਸ਼ਮੀਰ ਫਰੋਮ ਪਾਕਿਸਤਾਨ ਗੇਨਸ ਮੋਮੈਂਟਮ ਔਨ 26th ਐਨੀਵਰਸਰੀ ਡਿਸਪਲੇਸਡ ਪਰਸਨਸ ਰਿਮਾਈਂਡ ਸੈਂਟਰ ਆਫ ਪਾਰਲੀਮੈਂਟ ਰੈਜ਼ੋਲੂਸ਼ਨ, ਕਿ ਇਹ ਜਿਹੜੇ ਕਸ਼ਮੀਰ ਚੋਂ ਨੇ ਔਨ ਦਾ 26th ਐਨੀਵਰਸਰੀ ਆਫ ਪਾਰਲੀਮੈਂਟਰੀ ਰੈਜ਼ੋਲੂਸ਼ਨ ਟੂ ਲਿਬਰੇਟ ਪਾਕਿਸਤਾਨ ਆਕੂਪਾਈਡ ਜੰਮੂ ਐਂਡ ਕਸ਼ਮੀਰ, displaced people from Pakistan occupied Jammu Kashmir held program in Jammu in various parts of valley as well to remind the center of the resolution. Residents of Gilgit-Baltistan who live in various parts of the world had been using social media to highlight their grievances. On Friday, an aggressive campaign was launched on social media to protect the cultural, ethnicity and languages of the ethnic minorities living in areas illegally occupied by Pakistan. ਹੁਣ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਕੱਲਾ ਇਹੀ ਨਹੀਂ ਕਿ ਵੀ ਇਹ ਕੁਛ ਨਾ ਕੁਛ ਪਲਾਨ ਕਰ ਰਹੇ ਨੇ ਆਜ਼ਾਦ ਕਸ਼ਮੀਰ ਦੇ ਉੱਤੇ ਜਿਹੜਾ ਅਟੈਕ ਕਰਨ ਦਾ, ਈਵਨ ਗਿਲਗਿਤ ਬਾਲਸਤਾਨ, ਕਿਉਂਕਿ ਦੇਖੋ ਅਲਟੀਮੇਟਲੀ ਇਹ ਸਾਰੀ ਲੜਾਈ ਔਰ ਜਿਹਦੀ ਅਮਰੀਕਾ ਦੀ ਹਮਾਇਤ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ, ਇਹ ਨਾ ਉਹਨਾਂ ਨੇ ਆਰਟੀਕਲ 370 ਇਹਨਾਂ ਦੀ ਮਰਜ਼ੀ ਤੋਂ ਬਿਨਾਂ ਹੈ, ਬਰੋ ਇਹ ਵੱਡੀ ਖੇਡ ਜਿਹੜੀ ਹੈ ਉਹ ਇਕਨੋਮਿਕਲ ਕੋਰੀਡੋਰ ਨੂੰ, ਕਿਉਂਕਿ ਲੜਾਈ ਇਕਨੋਮੀ ਦੇ ਉੱਤੇ ਹੈ। ਚਾਈਨਾ ਦਾ ਇੱਕ ਇਕਨੋਮੀ ਦੇ ਪਾਵਰ ਦੇ ਤੌਰ ਤੇ, ਇਕਨੋਮਿਕਲ ਪਾਵਰ ਦੇ ਤੌਰ ਤੇ ਟੌਪ ਕਰਨਾ, ਮਿਲਟਰੀ ਪਾਵਰ ਦੇ ਉਹਨੂੰ ਕਾਊਂਟਰ ਕਰਨ ਲਈ ਜਿਹੜਾ ਭਾਰਤ ਨੂੰ ਇੱਕ ਪ੍ਰੋਕਸੀ ਵਾਰ ਲਈ ਵਰਤਿਆ ਜਾ ਰਿਹਾ, ਔਰ ਇਸ ਇਕਨੋਮਿਕਲ ਕੋਰੀਡੋਰ ਨੂੰ ਰੋਕਣ ਦੇ ਲਈ ਜਿਹਦੇ 'ਚ 80 ਤੋਂ ਜ਼ਿਆਦਾ ਦੇਸ਼ ਜਿਹਦੇ ਨਾਲ ਕੰਟਰੀਜ਼ ਦਾ ਮੇਲ ਹੈ, ਔਰ $380 ਬਿਲੀਅਨ ਦੇ ਕਰੀਬ ਚਾਈਨਾ ਦੀ ਇਨਵੈਸਟਮੈਂਟ ਔਰ ਚਾਈਨੀਜ਼ ਐਕਸਪੈਂਸ਼ਨ ਸਾਰੇ ਪਾਸੇ, ਇਸ ਸਾਰੇ ਦੇ ਵਿੱਚ ਜਿਹੜੀ ਕੀ ਥਾਂ ਹੈ ਉਹ ਗਿਲਗਿਤ ਬਾਲਸਤਾਨ ਹੈ, ਕਿਉਂਕਿ ਜਦੋਂ ਜ਼ੁਲਫਿਕਾਰ ਅਲੀ ਭੁੱਟੋ ਦੇ ਨਾਲ ਜਿਹੜਾ ਲੇਟ 60s ਦੇ ਵਿੱਚ ਐਗਰੀਮੈਂਟ ਚਾਈਨਾ ਨੇ ਕੀਤਾ, ਉਸ ਦਾ ਕੁਛ ਏਰੀਆ ਸ਼ਾਇਦ 5000 ਸਕੁਅਰ ਮਾਈਲ ਦੇ ਕਰੀਬ ਥਾਂ ਹੈ, ਉਹ ਸਾਰੀ ਜਿਹੜੀ ਗਿਫਟ ਕੀਤੀ ਹੈ, ਉਹਨੇ ਹੀ ਉਹ ਪੋਸੀਬਲ ਬਣਾਇਆ ਇਕਨੋਮਿਕਲ ਕੋਰੀਡੋਰ। ਉਹਨੇ ਹੀ ਚਾਈਨਾ ਪਾਕਿਸਤਾਨ ਦੀ ਸਰਹੱਦ ਦੇ ਉੱਤੇ ਜਿਹੜਾ ਉਹ ਜੁਆਇੰਟ ਕੁਛ ਵੀ ਸੇਫਟੀ ਦੇ ਥੱਲੇ ਵੀ ਔਰ ਇਕਨੋਮਿਕਲ ਕੋਰੀਡੋਰ ਦੇ ਥੱਲੇ ਵੀ। ਸੋ ਇਹਨਾਂ ਦਾ ਮਕਸਦ, ਔਰ ਜਿਵੇਂ ਹੁਣ ਇਹਨਾਂ ਦੇ ਕਹਿਣ ਮੁਤਾਬਕ ਜੀ ਸੋਸ਼ਲ ਮੀਡੀਆ ਜਾਲੀ ਲੋਕਾਂ ਨੂੰ ਖੜੇ ਕਰਕੇ ਕਿ ਇਹ ਗਿਲਗਿਤੀ ਨੇ, ਇਹ ਬਾਲਸਤਾਨੀ ਨੇ, ਇਹਨਾਂ ਦੀ ਐਥਨੀਸਿਟੀ, ਇਹਨਾਂ ਦੀ ਲੈਂਗੁਏਜ, ਇਹਨਾਂ ਦਾ ਫਲਾਣਾ, ਇਹਨਾਂ ਦਾ ਢਿਮਕਾ, ਜਿਵੇਂ ਲਦਾਖ ਦੇ ਨਾਲ ਲੱਗਦਾ ਰੀਜਨ ਜਿਹੜਾ ਜਿਹਦੇ 'ਚ ਸ਼ੀਆ ਪਾਪੂਲੇਸ਼ਨ, ਉਹਨੂੰ ਵੀ ਇਹ ਯੂਜ਼ ਕਰਦੇ ਨੇ, ਕਾਰਗਿਲ
ਜੀ ਦੂਜੇ ਪਾਸਿਆਂ ਦੇ ਖਿਲਾਫ ਵਰਤਣ ਦੇ ਲਈ ਔਰ ਵੈਲੀ ਨਾਲੋਂ ਤੋੜਨ ਦੇ ਲਈ। ਸੋ ਕੁੱਲ ਮਿਲਾ ਕੇ ਇਸ ਗੱਲ ਬਾਰੇ ਹਾਲਾਂ ਪਾਕਿਸਤਾਨ ਦੀ ਆਪਣੀ ਇੰਟੈਲੀਜੈਂਸ ਔਰ ਦੂਸਰੇ ਜਿਹਦੇ ਨਾਲ ਉਹਨਾਂ ਨੇ ਜ਼ਰੂਰ ਇਹਨਾਂ ਸਾਰਿਆਂ ਉਹ ਮੀਡੀਆ ਦੇ ਉੱਤੇ ਵੀ ਅੱਖ ਰੱਖਦੇ ਨੇ, ਪਰ ਮੇਰੀ ਹੰਚ ਇਹ ਹੈ ਕਿ ਵੀ ਜਿਸ ਕਿਸਮ ਦਾ ਕਲੈਪਸ ਇੰਡੀਆ ਦਾ ਇਕਨੋਮਿਕਲ ਫਰੰਟ ਤੇ PR ਦੇ ਲੈਵਲ ਦੇ ਉੱਤੇ ਦੁਨੀਆ ਦੇ ਵਿੱਚ ਵੀ ਜੋ ਇਹਨਾਂ ਨੇ ਦਾ ਡਰਾਮਾ ਜੋ ਇਹਨਾਂ ਦਾ ਐਕਸਪੋਜ਼ ਹੋ ਰਿਹਾ ਹੈ ਜੀ ਆਲਰੇਡੀ, ਜੇ ਕਸ਼ਮੀਰ ਮੁੱਦੇ ਤੋਂ ਧਿਆਨ ਹਟਾਉਣ ਦੇ ਲਈ ਕਿ ਉਹ ਸੈਂਟਰ ਆਫ ਡਿਬੇਟ ਨਾ ਬਣੇ, ਇਹ ਇਸ ਕਿਸਮ ਦੀ ਵਾਇਲੈਂਸ ਦਿੱਲੀ ਦੇ ਵਿੱਚ ਜਿਹੜਾ ਇਹਨਾਂ ਦਾ ਲੌਂਗ ਟਰਮ ਇਹਨਾਂ ਦਾ ਰੈਪੂਟੇਸ਼ਨ ਕਿੱਥੇ ਜਾਏਗਾ, ਇੰਡੀਆ ਦਾ ਆਪਣਾ ਕੀਤੇ ਬਿਨਾ ਕਰ ਸਕਦੇ ਨੇ। ਤੇ ਆਉਣ ਵਾਲੇ ਪੀਰੀਅਡ 'ਚ ਜਿੰਨਾ ਪ੍ਰੈਸ਼ਰ ਇਹਨਾਂ ਦੇ ਉੱਤੇ ਬਣੇਗਾ, ਇਹ ਕੋਈ ਨਾ ਕੋਈ, ਕਿਉਂਕਿ ਜਿਵੇਂ ਅਲਟੀਮੇਟਲੀ ਅਸੀਂ ਇਹ ਕੋਟ ਕਰਦੇ ਹੁੰਦੇ ਆ ਕਿ ਵੀ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ। ਜੀ ਸੋ ਇਹ ਕੌਮ ਪ੍ਰਸਤੀ ਨੂੰ ਜਿਹੜਾ ਅਖੀਰਲੇ ਹਥਿਆਰ ਦੇ ਤੌਰ ਤੇ ਵਰਤਣ ਦੇ ਲਈ ਇਹ ਇਸ ਕਿਸਮ ਦਾ ਦੁਸਾਹਸ ਜਿਹਨੂੰ ਕਹਿੰਦੇ ਨੇ ਈਵਲ ਕਰੇਜ, ਇਹ ਵੀ ਕਰ ਸਕਦੇ ਨੇ ਔਰ ਉਹਦੇ ਕਨਸੀਕੁਐਂਸਸ ਕੀ ਹੋਣਗੇ ਫਿਰ ਜ਼ਾਹਰ ਹੈ ਕਿ ਕੋਈ ਵੀ ਜਿਹੜੀ ਇਸ ਕਿਸਮ ਦਾ ਫਰਦਰ ਜਿਹੜੀ ਹੈ ਦਿਲਵਦੀ ਹੈ ਉਹ ਟਕਰਾਅ ਉਹ ਟ੍ਰੈਡੀਸ਼ਨਲ ਵੈਪਨਸ ਨਾਲ ਨਹੀਂ ਹੋਏਗਾ, ਉਹ ਫਿਰ ਨਿਊਕਲੀਅਰ ਕਿਆਮਤ ਜਿਹੜੀ ਹੈ ਉਸ ਧਰਤੀ ਦੇ ਉੱਤੇ ਭਰਪਾ ਹੋਏਗੀ, ਜਿਹਦੇ 'ਚ ਜਿਹਨੂੰ ਫਿਰ ਇਹ ਹੁੰਦਾ ਹੈ ਕਿ ਵੀ ਨਾ ਡੂਬੇਗੀ ਕਸ਼ਤੀ तो डूबेंगे सारे, ना बचोगे तुम ना तुम्हारे साथी प्यारे। फिर किसी का भी बचाव नहीं होना। और इस वेले बांदरां दे हत्थ च माचिस की तीली आई हुई है और उस माचिस की तीली दे नाल कोई होर तां हो नहीं सकता, अग ही लाई जा सकती है और ये अग लाउण वाले रस्ते ते तुरे हुए बांदर ने, इस बारे कोई शक शुबा नहीं होना चाहिए। जी डॉक्टर साहब थोड़ा बहुत बहुत शुक्रिया। हुण असीं अपने दर्शकों के मैसेज शेयर करन जा रहे हैं और मैं एक साडे व्यूअर्स ने बड़े प्यारे और बड़े सारे मैसेज लिखे ने, उन्होंने मैं एक अपील करांगी, बेनती करांगी कि रिक्वेस्ट करांगी कि वो इन्ने सारे सानू मैसेज लिखण दी बजाय सानू एक ही मैसेज लिख दिया कर, बड़ी मेहरबानी होएगी। उन्हां दा नाम हैगा मुहाफिज ई पाकिस्तान। उन्होंने काफ़ी सारे मैसेज बड़े वधिया भी लिखे ने। सो कश्मीर बनेगा पाकिस्तान इंशाअल्लाह लिखा और खालिस्तान बारे भी लिखा है। सो असीं उन्हां दा शुक्रिया अदा करदे हां और बेनती भी करदे हां। राजविंदर सिंह जी लिखते हैं we six had no nation in 1984 but there are 57 Muslim nation, shame on them। हाँ यही कह सकते हैं भी इस वेले उन्होंने बिल्कुल गटलैस स्पाइनलैस टूथलैस गंडोए बने हुए ने, लाइक अर्थवर्म दे आर बिहेविंग। बिल्कुल डॉक्टर साहब एक मैसेज है हिंदू शैतान कश्मीर फ्रीडम, उन्होंने लिखा है सिंह इज नॉट टेकिंग अलोंग। उन्होंने काफ़ी मैसेज लिखे हुए हैं इस तरह दे, आई डोंट नो व्हाई ही सेइंग लाइक दैट एंड क्योंकि मुहाफिज काफ़ी सारे मैसेज ने सारे पढ़े हैं। बट कहंदे ने डॉक्टर साहब इंडियंस spent billions of fanfare but failed to extract words of condemnation of Pakistan from Trump. Instead, his praising Pakistan was a surgical strike on Modi's dreams. Allah bless you all. So Albert ji मैं समझदा भी ਅਸੀਂ ਵੀ ਹੁਣ ਉਹ ਐਟੀਟਿਊਡ ਨਾ ਰੱਖੀਏ ਕਿ ਮੂਤ ਚੋਂ ਮੱਛੀਆਂ ਫੜਨ ਵਾਲੀ ਗੱਲ ਦੇਖੀਏ। ਜਿਸ ਅੰਦਾਜ਼ 'ਚ ਉੱਥੇ ਟਰੰਪ ਨੇ ਜਿਸ ਕਿਸਮ ਦਾ ਕੀਤਾ ਜੋ ਡਰਾਮੇਬਾਜ਼ੀ ਔਰ ਜੋ ਮੁਸਲਮਾਨਾਂ ਦੇ ਖਿਲਾਫ ਦਿੱਲੀ ਦੇ ਵਿੱਚ ਉਹਦੀ ਪ੍ਰੈਜ਼ੈਂਸ ਹੋਇਆ, ਉਹਦਾ ਜ਼ਬਾਨ ਨਾ ਖੋਲ੍ਹਣਾ, CA ਦੇ ਉੱਤੇ ਉਹਨਾਂ ਨੂੰ ਕਹਿਣਾ, ਕਸ਼ਮੀਰ ਬਾਰੇ ਦੱਬ ਕੇ ਗੱਲ ਕਰਨਾ, ਪਹਿਲਾਂ ਘੁੱਟ ਕੇ, ਮੈਂ ਸਮਝਦਾ ਵੀ ਆਉਣ ਵਾਲੇ ਦਿਨ ਮਾੜੇ ਦਿਨ ਹੋਣਗੇ। ਔਰ ਇਹਨੂੰ ਸਿਰਫ ਇਹਦੇ 'ਚੋਂ ਸੌਲਸ ਲੈਣਾ ਕਿ ਜੀ ਉਹਨੇ ਪਾਕਿਸਤਾਨ ਨੂੰ ਦੇ ਬਾਰੇ ਉਹ ਨਹੀਂ ਕਿਹਾ, ਹੋਰ ਜੁਆਇੰਟ ਸਾਹਮਣੇ ਲੋਕ ਮਰ ਰਹੇ ਨੇ ਉਹਦੀ ਗੱਲ ਨਹੀਂ ਹੈ, ਮੁੰਬਈ 'ਚ ਮਰ ਗਏ, ਪਠਾਨਕੋਟ 'ਚ ਹੋ ਗਿਆ, ਜਿਹੜੇ ਇਹਨਾਂ ਦੇ ਆਪਣੇ ਆਪਰੇਸ਼ਨ ਨੇ ਉਹਨਾਂ ਦੀ ਗੱਲ ਜੁਆਇੰਟ ਸਟੇਟਮੈਂਟ 'ਚ ਕਰਨੀ। ਔਰ ਕਸ਼ਮੀਰ ਦਾ ਜਿੱਥੇ ਖੁੱਲੀ ਜੇਲ੍ਹ ਬਣਾਇਆ ਹੋਇਆ ਹੈ ਔਰ 6.5 ਮਹੀਨੇ ਤੋਂ ਜ਼ਿਆਦਾ ਲੋਕਾਂ ਦਾ ਕੀ ਹਾਲ ਹੈ ਉਸ ਦੀ ਗੱਲ ਨਾ ਕਰਨਾ। ਸੋ ਮੇਰਾ ਖਿਆਲ ਹੈ ਵੀ ਇਹਨੂੰ ਸਾਨੂੰ ਇਸੇ ਸੈਂਸ 'ਚ ਹੀ ਦੇਖਣਾ ਚਾਹੀਦਾ ਜੋ ਇਹ ਹੈ। ਬਿਲਕੁਲ। ਸਾਹਿਬ ਸੁਨਾਨੀ ਜੀ ਆਪਣਾ ਪਿਆਰ ਭੇਜਦੇ ਨੇ ਹਮੇਸ਼ਾ ਇਸ ਤਰ੍ਹਾਂ। ਨਾਸਿਰ ਖਾਨ ਜੀ ਕਹਿੰਦੇ ਨੇ ਗ੍ਰੇਟ ਪ੍ਰੋਗਰਾਮ, ਇੰਜੋਏ ਟੂ ਵਾਚ ਇਟ ਐਂਡ ਫਿਰ ਲਿਖਦੇ ਨੇ ਬਹੁਤ ਸ਼ੁਕਰੀਆ ਭਾਈਜਾਨ। ਫਿਰ ਸਾਡੇ ਕੋਲ ਮੈਸੇਜ ਹੈਗਾ ਸੁਹੇਲ ਭੱਟ ਜੀ ਦਾ, ਕਹਿੰਦੇ ਡਾਕਟਰ ਸਾਹਿਬ ਜਸਟ ਲਾਈਕ ਐਨ ਐਡਿਕਟ suffers from withdrawal symptom upon not getting his fix, it felt like that for not seeing both of you for 2 days, may Allah bless both of you। ਨਹੀਂ ਮੈਂ ਵੀ ਤੁਹਾਡੇ ਤੋਂ ਜਿਹੜਾ ਨਾਮ ਮਿਲ ਸਕਣਾ ਵੀ ਮਹਿਸੂਸ ਕੀਤਾ ਔਰ ਇਹ ਮੈਨੂੰ ਦਰਦ ਵੀ ਸੀ ਕਿ ਲੋਕ
ਸਫ਼ਰ ਕਰ ਰਹੇ ਨੇ ਔਰ ਮੈਂ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਪਾ ਰਿਹਾ ਜੀ ਔਰ ਮੈਂ ਮਾਫੀ ਚਾਹੁੰਦਾ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਫਿਊਚਰ 'ਚ ਭਾਵੇਂ ਟੈਲੀਫੋਨ ਤੇ ਹੀ ਗੱਲ ਹੋਏ ਮੇਨ ਸਟੂਡੀਓ 'ਚ ਇਵੇਂ ਅਸੀਂ ਨਹੀਂ ਗਹਿਰਾ ਜੀ ਇਸਮਾਇਲ ਕਾਜ਼ੀ ਸਾਹਿਬ ਲਿਖਦੇ ਨੇ ਸਰਦਾਰ ਅੰਕਲ ਲਵ ਯੂ ਕੀਪ ਸਮਾइलिंग सो मोहम्मद चौधरी लिखते हैं डॉक्टर साहब क्या बनेगा अब इंडियन मुस्लिम का ਦੇਖੋ ਦੋ ਹੀ ਤਰੀਕੇ ਨੇ ਵੀ ਜਿਸ ਤਰ੍ਹਾਂ ਜੇ ਬਿੱਲੀ ਨੂੰ ਤੁਸੀਂ ਪੁਸ਼ ਕਰਕੇ ਕੰਧ ਨਾਲ ਲਾ ਦਿੰਦੇ ਹੋ ਬੇਸ਼ੱਕ ਉਹ ਡੋਮੈਸਟਿਕ ਪੈਟ ਹੈ ਉਹਦੇ ਵਿਚਲੀ ਵੀ ਫਿਰ ਉਹ ਜਿਹੜੀ ਸ਼ੇਰ ਦੀ ਨਸਲ ਹੈ ਉਹ ਜਾਗ ਪੈਂਦੀ ਹੈ ਮੈਂ ਸਮਝਦਾ ਵੀ ਕੋਈ ਚੋਇਸ ਨਹੀਂ ਹੈ ਇਸ ਹਿਊਮਿਲੇਸ਼ਨ ਦੀ ਜ਼ਿੰਦਗੀ ਨਾਲੋਂ ਤਾਂ ਜਿਹੜਾ ਹੈ ਉਹ ਖਲੋਣਾ ਔਰ ਡਟ ਕੇ ਲੜਨਾ ਜ਼ੁਲਮ ਦੇ ਖਿਲਾਫ ਇਹੀ ਇੱਕ ਅਣਖ ਦਾ ਰਸਤਾ ਹੋਏਗਾ ਮੇਰੇ ਖਿਆਲ ਟਾਈਮ ਵੀ ਹੋ ਗਿਆ ਆਪਾਂ ਇੱਥੇ ਬ੍ਰੇਕ ਲਾ ਲੈਣੇ ਆ ਸੋ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਕੀ ਤੁਹਾਨੂੰ 30 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ no contract no reserve and no hidden fees ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ 410 204 2084 ਅਗੇਨ 410 204 2084 Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਨੀ ਵਿਚਾਰਾਂ ਦੀ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਬੇਸ਼ੱਕ ਮਨ ਐਜੀਟੇਟਡ ਹੈ ਮਨ ਦੇ ਵਿੱਚ ਦਰਦ ਹੈ ਉਹ ਪੀੜ ਹੈ ਕਿਉਂਕਿ ਅਸੀਂ ਖੁਦ ਇਹ ਹੰਡਾਈ ਹੋਈ ਹੈ ਔਰ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਅੱਜ ਕਿੰਨੇ ਘਰਾਂ 'ਚ ਦਿੱਲੀ ਦੇ ਸੋਗ ਹੋਏਗਾ ਵੈਣ ਹੋਣਗੇ ਕਿੰਨੇ ਘਰਾਂ 'ਚ ਤਕਲੀਫ ਬੇਘਰੇ ਸਿਰ ਤੋਂ ਛੱਤ ਦਾ ਉੱਡ ਜਾਣਾ ਕਮਾਈ ਦਾ ਸਾਧਨ ਖਤਮ ਹੋ ਜਾਣਾ ਕਮਾਈ ਕਰਨ ਵਾਲੇ ਬੰਦੇ ਦਾ ਚਲੇ ਜਾਣਾ ਸੋ ਮੇਰੇ ਮਨ ਦੇ ਵਿੱਚ ਇਹ ਦਰਦ ਲਗਾਤਾਰਤਾ ਨਾਲ ਇੱਕ ਟੀਸ ਬਣਿਆ ਹੋਇਆ ਪਿਛਲੇ ਇਹਨਾਂ 3-4 ਦਿਨਾਂ ਤੋਂ ਔਰ ਜਿਹੜਾ ਜਦੋਂ ਅਸੀਂ ਰੂਹਾਨੀਅਤ ਵੱਲ ਦੇਖਦੇ ਹਾਂ ਤੇ ਅਲਟੀਮੇਟਲੀ ਬਹੁਤ ਵਾਰ ਉਸ ਚੋਂ ਤੁਹਾਨੂੰ ਇੱਕ ਸਕੂਨ ਮਿਲਦਾ ਹੈ ਕਿਉਂਕਿ ਤੁਸੀਂ ਅਲਟੀਮੇਟ ਟਰੂਥ ਰੱਬ ਦੇ ਨੇੜੇ ਹੁੰਦੇ ਆ ਇਹ ਦੇਖਦੇ ਹੋ ਕਿ ਬੇਸ਼ੱਕ ਕਈ ਵਾਰ ਇਸ ਗੱਲ ਦੀ ਸਮਝ ਨਹੀਂ ਹੁੰਦੀ ਕਿ ਇਹ ਸਾਰੇ ਕਿਹਨੂੰ ਕੌਣ ਸਜ਼ਾ ਕਿਸ ਚੀਜ਼ ਦੀ ਦੇ ਰਿਹਾ ਹੈ ਔਰ ਕਿਉਂ ਇਹ ਜ਼ੁਲਮ ਹੋ ਰਿਹਾ ਹੈ ਜ਼ੁਲਮ ਨੂੰ ਸਹਾਰਨਾ ਵੀ ਨਹੀਂ ਬਣਦਾ ਉਸ ਦੇ ਖਿਲਾਫ ਲੜਨਾ ਇਹੀ ਸਾਨੂੰ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਔਰ ਹਰ ਇਨਸਾਫ ਪਸੰਦ ਬੰਦਾ ਇਨਸਾਫ ਲਈ ਲੜਦਾ ਪਰ ਅਲਟੀਮੇਟਲੀ ਰੱਬ ਦੇ ਅੱਗੇ ਸਾਡਾ ਆਪਣਾ ਆਪਾ ਰੱਖ ਕੇ ਉੱਥੋਂ ਹੀ ਤੁਹਾਨੂੰ ਤਾਕਤ ਵੀ ਮਿਲਦੀ ਹੈ ਉੱਥੋਂ ਹੀ ਤੁਹਾਨੂੰ ਅਮਨ ਵੀ ਮਿਲਦਾ ਹੈ ਉੱਥੋਂ ਹੀ ਤੁਹਾਨੂੰ ਟਿਕਾ ਵੀ ਮਿਲਦਾ ਹੈ ਤੁਸੀਂ ਸਹਿਜ ਦੇ ਵਿੱਚ ਵੀ ਆਉਂਦੇ ਹੋ ਔਰ ਅੱਜ ਦਾ ਇਹ ਸ਼ਬਦ ਜਿਹੜਾ ਅਸੀਂ ਵਿਚਾਰ ਕਰ ਰਹੇ ਹਾਂ ਪੰਜਵੇਂ ਪਾਤਸ਼ਾਹ ਦਾ ਆਸਾ ਰਾਗ ਦੇ ਵਿੱਚ ਆਸਾ ਮਹੱਲਾ ਪੰਜਵਾਂ ਮੋਹ ਮਲਨ ਨੀਂਦ ਤੇ ਛੁਟਕੀ ਕੌਣ ਅਨੁਗ੍ਰਹਿ ਭਇਓਰੀ ਮਹਾ ਮੋਹਣੀ ਤੁਧ ਨਾ ਵਿਆਪੈ ਤੇਰਾ ਆਲਸ ਕਹਾਂ ਗਇਓਰੀ ਰਹਾਓ ਜਿਵੇਂ ਜਿਹੜੀ ਰਹਾਓ ਦੀ ਤੁਕ ਹੁੰਦੀ ਹੈ ਉਹ ਉਸ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ ਉਸ ਦੀ ਜਿਹੜੀ ਹੈ ਉਹ ਉਸ ਦਾ ਸਾਰ ਹੁੰਦਾ ਹੈ ਔਰ ਇਹਦੇ 'ਚ
ਜਿਹੜੀ ਅਟੈਚਮੈਂਟ ਮੋਹ ਜੀ ਦੀ ਨੀਂਦ ਹੈ, ਔਰ ਜਿਹੜੀ ਮੋਹ ਦੀ ਨੀਂਦ ਸਾਡੀ ਪਵਿੱਤਰ ਰੂਹ ਨੂੰ, ਸਾਡੇ ਅੰਦਰਲੇ ਜ਼ਿਹਨ ਨੂੰ ਮੈਲਾ ਕਰਦੀ ਹੈ, ਗੰਦਲਾ ਕਰਦੀ ਹੈ। ਕਿਉਂਕਿ ਜਦੋਂ ਅਸੀਂ ਕਿਸੇ ਲਗਾਵ 'ਚ, ਜਿਹੜੀ ਰਾਜ ਸ਼ਕਤੀ ਹੈ, ਪੋਲੀਟੀਕਲ ਪਾਵਰ ਹੈ, ਅੱਜ ਜੋ ਜ਼ੁਲਮ ਮੋਦੀ ਰਜੀਮ ਕਰ ਰਿਹਾ ਹੈ, ਉਹ ਉਸ ਪਾਵਰ ਦੇ ਨਸ਼ੇ ਦੇ ਵਿੱਚ ਇਸ ਗੱਲ ਨੂੰ ਭੁੱਲ ਕੇ ਕਿ ਕੋਈ ਰੱਬ ਹੈ ਜਿਸ ਦੇ ਅੱਗੇ ਤੁਸੀਂ ਅਕਾਊਂਟੇਬਲ ਹੋਣਾ ਹੈ, ਆਨਸਰੇਬਲ ਹੋਣਾ ਹੈ, ਜੀ ਲੇਕਿਨ ਉਹਨਾਂ ਨੂੰ ਇਸ ਤਾਕਤ ਦੇ ਨਸ਼ੇ ਨੇ ਅੰਨਾ ਕਰ ਦਿੱਤਾ ਹੋਇਆ ਹੈ। ਉਹਨਾਂ ਦੇ ਮਨ ਮੈਲੇ ਨੇ, ਗੰਦੇ ਨੇ, ਗੰਦਗੀ ਨਾਲ ਭਰੇ ਹੋਏ ਨੇ। ਉਹਨਾਂ ਦੇ ਜ਼ਿਹਨ ਦੇ ਵਿੱਚ ਸਿਰਫ ਤੇ ਸਿਰਫ ਸੈਲਫਿਸ਼ਨੈਸ ਹੈ। ਔਰ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਜਦੋਂ ਤੁਹਾਡੇ ਅੰਦਰੋਂ ਇਹ ਮੋਹ ਦੀ ਮੈਲ ਟੁੱਟਦੀ ਹੈ ਤੇ ਇਹ ਸਵਾਲ ਪੈਦਾ ਹੁੰਦਾ ਹੈ, ਮੋਹ ਮਰਨ ਨੀਂਦ ਤੇ ਛੁਟਕੀ, ਤੁਸੀਂ ਉਸ ਗਫਲਤ ਦੀ ਨੀਂਦ ਚੋਂ ਜਾਗੇ, ਜੀ ਕੌਣ ਅਨੁਗ੍ਰਹਿ ਭਇਓਰੀ। ਇਹ ਉਹ ਰੂਹਾਂ ਜਿਹੜੀਆਂ ਇਸ ਗੰਦਗੀ ਚੋਂ ਨਿਕਲ ਕੇ ਰੱਬ ਦੇ ਪਿਆਰ ਦੀ ਪਾਕੀਜ਼ਗੀ 'ਚ ਨੇ। ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਵੀ ਤੁਸੀਂ ਇਸ ਮੋਹ ਦੀ ਉਸ ਜਕੜ ਚੋਂ ਨਿਕਲ ਕੇ ਕਿਵੇਂ ਫ੍ਰੀ ਹੋਈਆਂ। ਉਹਨਾਂ ਰੂਹਾਂ ਨੂੰ ਇਹ ਸਵਾਲ ਹੈ, ਕਿਹੜੀ ਤੁਹਾਡੇ ਤੇ ਬਖਸ਼ਿਸ਼ ਹੋਈ ਹੈ ਰੱਬ ਦੀ, ਕਿਹੜਾ ਕਰਮ ਹੋਇਆ ਹੈ। ਜੀ ਮਹਾਮੋਹਣੀ ਤੁਧ ਨਾ ਵਿਆਪੇ, ਤੇਰਾ ਆਲਸ ਕਹਾਂ ਗਇਓਰੀ। ਕਿ ਮਹਾਮੋਹਣੀ ਦੁਨੀਆ ਮਾਇਆ, ਜਦੋਂ ਗੁਰੂ ਸਾਹਿਬ ਨੇ ਇੱਕ ਥਾਂ ਫਰਮਾਇਆ ਕਿ ਇਹ ਮਾਇਆ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਹੁਣ ਹਰ ਚੀਜ਼ ਨੂੰ ਖਾਣੇ ਅਸੀਂ ਚਬਾਉਂਦੇ ਹਾਂ, ਦੰਦਾਂ ਦੇ ਨਾਲ ਹੀ ਖਾਧੀ ਜਾਂਦੀ ਹੈ, ਜੀ ਪਰ ਇਹ ਜਿਹੜੀ ਮਾਇਆ ਹੈ ਦੁਨੀਆਦਾਰੀ ਦੀ, ਜਿਹੜੀ ਮੋਹ ਦੇ ਵਿੱਚ ਤੁਹਾਨੂੰ ਗ੍ਰਸ ਲੈਂਦੀ ਹੈ, ਇਹਦੇ ਭਾਵੇਂ ਦੰਦ ਨਹੀਂ ਨੇ, ਪਰ ਤੁਹਾਨੂੰ ਇਹ ਰਿਅਲਾਈਜ਼ ਨਹੀਂ ਹੁੰਦਾ ਕਿ ਤੁਹਾਨੂੰ ਕਿਵੇਂ ਇਹ ਸਵਾਲੋ ਕਰ ਰਹੀ ਹੈ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਇੱਕ ਪਾਸੇ ਉਹਨਾਂ ਨੇ ਤੁਹਾਨੂੰ ਭਰਮ ਦੇ ਵਿੱਚ ਫਸਾਇਆ ਹੋਇਆ, ਤੇ ਜਿਨ ਵਿਨ ਦੰਤਾਂ ਜਗ ਖਾਇਆ, ਬਿਨਾਂ ਦੰਦਾਂ ਤੋਂ ਜਿਹੜੀ ਸੰਸਾਰ ਨੂੰ ਸਵਾਲੋ ਕਰ ਰਹੀ ਹੈ। ਜੀ ਔਰ ਹੁਣ ਉਹ ਜਿਹੜੀ ਰੂਹਾਂ ਉਸ ਸਾਰੇ ਚੋਂ ਨਿਕਲ ਗਈਆਂ, ਉਹਨੂੰ ਇਹ ਸਵਾਲ ਪੁੱਛਿਆ ਜਾ ਰਿਹਾ, ਮਹਾਮੋਹਣੀ ਤੁਧ ਨਾ ਵਿਆਪੇ, ਕਿ ਜਿਹਨੇ ਹਰ ਇਨਸਾਨ ਨੂੰ ਮੋਹਿਆ ਹੋਇਆ ਜਿਸ ਮਾਇਆ ਨੇ, ਉਹਨੇ ਤੈਨੂੰ ਕਿਉਂ ਨਹੀਂ ਮੋਹਿਆ ਹੋਇਆ। ਜੀ ਤੇਰਾ ਆਲਸ ਕਹਾਂ ਗਇਓਰੀ, ਤੇਰਾ ਜਿਹੜਾ ਰੱਬ ਦੇ ਰਸਤੇ ਤੇ ਤੁਰਨ ਦਾ ਚਾਅ ਹੈ, ਉਹਨੇ ਤੇਰੇ ਆਲਸ ਨੂੰ ਕਿਵੇਂ ਗਵਾਇਆ ਹੋਇਆ, ਕਿੱਥੇ ਚਲਾ ਗਿਆ। ਕਾਮ ਕ੍ਰੋਧ ਅਹੰਕਾਰ ਗਾਖਰੋ, ਸੰਜਮ ਕੌਣ ਛੁਟਿਓਰੀ, ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ, ਸਗਲ ਭਵਨ ਲੁਟਿਓਰੀ। ਕਿ ਨਾ ਤੇਰੇ ਅੰਦਰ ਲਸਟ ਹੈ, ਇਹ ਰੱਬ ਨੂੰ ਮਿਲੀਆਂ ਹੋਈਆਂ ਰੂਹਾਂ ਦੀ ਗੱਲ ਹੈ, ਕਿ ਨਾ ਤੇਰੇ ਅੰਦਰ ਲਸਟ ਹੈ, ਨਾ ਤੇਰੇ ਅੰਦਰ ਗੁੱਸਾ ਹੈ, ਕ੍ਰੋਧ ਹੈ, ਨਾ ਤੇਰੇ ਅੰਦਰ ਅਹੰਕਾਰ ਹੈ, ਅਨਾ ਹੈ। ਜੀ ਗਾਖਰੋ ਜਿਹੜੀਆਂ ਕਿ ਇਹ ਸਾਰੀਆਂ ਹੀ ਬੜੀਆਂ ਮੁਸ਼ਕਲ ਦੇਣ ਵਾਲੀਆਂ ਰੂਹ ਨੂੰ ਜਿਹੜੀਆਂ ਨੇ ਬਿਮਾਰੀਆਂ ਨੇ, ਕਾਮ ਹੈ, ਕ੍ਰੋਧ ਹੈ, ਹੰਕਾਰ ਹੈ। ਸੰਜਮ ਕੌਣ ਛੁਟਿਓਰੀ, ਤੇਰੇ ਅੰਦਰੋਂ ਕਿਵੇਂ ਇਹ ਜਿਹੜਾ ਸੰਜਮ ਹੈ, ਜਿਹੜਾ ਤੂੰ ਰੱਬ ਦੀ ਯਾਦ ਦੇ ਡਿਸਪਲਿਨ 'ਚ ਆਈ ਹੈ, ਉਹ ਕਿਵੇਂ ਆਇਆ। ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ, ਸਗਲੋ ਭਵਨ ਲੁਟਿਓਰੀ। ਕਿ ਉਹ ਦੇਵਤੇ ਹੋਣ, ਉਹ ਇਨਸਾਨ ਹੋਣ, ਸਾਰੇ ਦੁਨੀਆ ਜਿਹੜੀ ਹੈ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਗ੍ਰਿਫਤ ਦੇ ਵਿੱਚ ਹੈ, ਉਸ 'ਚ ਫਸੀ ਹੋਈ ਹੈ। ਤੇ ਤੂੰ ਕਿਵੇਂ ਆਪਣੇ ਆਪ ਨੂੰ ਇਸ ਸਾਰੇ ਤੋਂ ਆਜ਼ਾਦ ਕਰ ਲਿਆ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਿਹੋਰੀ, ਐਸੋ ਸਮਰੱਥ ਵਰਣ ਨਾ ਸਾਕੂ, ਤਾਂ ਕਿ ਉਪਮਾ ਜਾਤ ਨਾ ਕੇ ਹੋਰੀ। ਹੁਣ ਦਾਵਾ ਅਗਨ, ਜਦੋਂ ਜੰਗਲ ਦੇ ਵਿੱਚ ਅੱਗ ਲੱਗਦੀ ਹੈ, ਭਾਵੇਂ ਇੱਕ ਨੁੱਕਰ ਤੋਂ ਲੱਗਦੀ ਹੈ, ਪਰ ਹੌਲੀ 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 ਉਹ ਸਾਰੇ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੰਦੇ। ਅਸੀਂ ਐਮਾਜ਼ੋਨ ਫੋਰੈਸਟ ਦੇਖੇ ਨੇ, ਆਸਟ੍ਰੇਲੀਆ ਦੇ ਵਿੱਚ ਦੇਖਿਆ, ਪਰ ਕਈ ਵਾਰ ਉਸ ਸਾਰੀ ਅੱਗ ਦੇ ਵਿੱਚ ਵੀ ਭਾਵੇਂ ਸਾਰਾ ਜੰਗਲ ਸੜ ਰਿਹਾ ਹੁੰਦਾ ਹੈ, ਕਿਸੇ ਨੁੱਕਰ 'ਚ ਖਲੋਤਾ ਹੈ ਕੋਈ ਜਿਹੜਾ ਬੂਟਾ ਹੈ, ਕੋਈ ਰੁੱਖ ਹੈ, ਉਹ ਬਚ ਜਾਂਦਾ। ਸੋ ਇਸੇ ਤਰ੍ਹਾਂ ਦਾਵਾ ਅਗਨ, ਇਹ ਜਿਹੜੀ ਅੱਗ ਹੈ ਤ੍ਰਿਸ਼ਨਾ ਦੀ, ਡਿਜ਼ਾਇਰਸ ਦੀ, ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਉਹਨੇ ਸਾਰਾ ਜੰਗਲ ਸਾੜ ਦਿੱਤਾ ਹੈ। ਕਿ ਹਰ ਕੋਈ ਜਿਹਦੇ ਨਾਲ ਤੁਹਾਡਾ ਵਾਹ ਪੈਂਦਾ ਹੈ, ਉਹ ਇਸ ਅੱਗ ਦੇ ਵਿੱਚ ਸੜ ਰਹੇ ਨੇ। ਕੋਈ ਹਰਿਆ ਬੂਟ ਰਿਹੋਰੀ, ਕੋਈ ਤਾਂ ਹੈ ਹਰਿਆ ਬੂਟਾ ਜਿਹੜਾ ਇਸ ਸਾਰੀ ਅੱਗ ਦੇ ਵਿੱਚ ਵੀ ਬਚਿਆ ਹੋਇਆ ਹੈ। ਐਸੋ ਸਮਰੱਥ ਵਰਣ ਨਾ ਸਾਕੂ, ਤਾਂ ਕਿ ਉਪਮਾ ਜਾਤ ਨਾ ਘਿਓਰੀ। ਜਿਹੜਾ ਉਹ ਹਰਿਆ ਬੂਟਾ ਹੈ, ਜਿਹੜਾ ਇਸ ਡਿਜ਼ਾਇਰਸ ਦੀ ਅੱਗ ਤੋਂ ਬਚਿਆ ਹੋਇਆ ਹੈ, ਉਸ ਦੇ ਗੁਣਾਂ ਨੂੰ, ਉਸ ਦੀ ਮਹਿਮਾ ਦਾ ਵਿਖਿਆਨ ਨਹੀਂ ਕੀਤਾ ਜਾ ਸਕਦਾ, ਉਹਨੂੰ ਤੁਸੀਂ ਦੱਸ ਨਹੀਂ ਸਕਦੇ।
ਤਾਂ ਕਿ ਉਪਮਾ ਜਾਤ ਨਾ ਕਿ ਉਹਦੀ ਉਪਮਾ ਵਡਿਆਈ ਹੈ, ਉਸ ਦੀ ਬੱਲੇ ਬੱਲੇ ਹੈ, ਵਾਹ ਵਾਹ ਹੈ, ਜੀ ਉਹਨੂੰ ਤੁਸੀਂ ਕਹਿ ਹੀ ਨਹੀਂ ਸਕਦੇ। ਤਾਂ ਕਿ ਉਪਮਾ ਜਾਤ ਨਾ ਕਿ ਹੋ ਰਹੀ ਕਾਜਰ ਕੋਠ ਮੈਂ ਭਈ ਨ ਕਾਰੀ ਨਿਰਮਲ ਬਰਨ ਬਨਿਓ ਰੀ ਮਹਾ ਮੰਤਰ ਗੁਰ ਹਿਰਦੈ ਵਸਿਓ ਅਚਰਜ ਨਾਮ ਸੁਨਿਓ ਰੀ। ਹੁਣ ਆਮ ਹੁੰਦਾ ਹੈ ਵੀ ਕੋਲਿਆਂ ਦੀ ਦਲਾਲੀ 'ਚ ਮੂੰਹ ਕਾਲਾ, ਕਿ ਜੇ ਤੁਸੀਂ ਇਸੇ ਤਰ੍ਹਾਂ ਕਾਜਰ ਕੋਠੀ ਹੈ ਕਾਲਖ ਦੀ ਕੋਠੀ, ਜੇ ਕੋਈ ਕਾਲਖ ਦੀ ਕੋਠੀ 'ਚ ਵੜ ਜਾਏ ਹੋ ਨਹੀਂ ਸਕਦਾ ਕਿ ਉਹਨੂੰ ਕਾਲਖ ਨਾ ਲੱਗੇ। ਜੀ ਹੁਣ ਇਹ ਜਿਹੜਾ ਸੰਸਾਰ ਹੈ ਜਿਹਦੇ 'ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹਨੇ ਟੇਕ ਓਵਰ ਕੀਤਾ ਹੋਇਆ ਹੈ, ਇਹ ਇਵੇਂ ਹੀ ਹੈ ਜਿਵੇਂ ਕਾਲਖ ਦੀ ਕੋਠੜੀ ਹੈ। ਜੀ ਤੇ ਇਹਦੇ 'ਚ ਉਹੀ ਕੋਈ ਵਿਰਲੀ ਰੂਹ ਹੈ ਜਿਹੜੀ ਉਸ ਤੋਂ ਬਚੀ ਹੁੰਦੀ ਹੈ ਜਾਂ ਬਚ ਸਕਦੀ, ਉਹੀ ਜਿਹੜੀ ਰੱਬ ਦੇ ਵੱਲ ਤੁਰਦੀ ਹੈ। ਪਰ ਇਹ ਵੀ ਸਵਾਲ ਹੈ ਕਾਜਰ ਕੋਠ ਮੈਂ ਭਈ ਨਾ ਕਾਰੀ, ਕਿ ਵੀ ਕੱਜਲ ਦੀ ਕੋਠੜੀ ਦੇ ਵਿੱਚ ਵੀ ਹੁੰਦੇ ਆ ਤੇਰੀ ਰੂਹ ਦੇ ਉੱਤੇ ਕੋਈ ਨੈਗੇਸ਼ਨ ਨਹੀਂ ਹੋਈ, ਕੋਈ ਪ੍ਰਭਾਵ ਨਹੀਂ ਆਇਆ। ਨਿਰਮਲ ਬਰਨ ਬਨਿਓ ਰੀ, ਬਰਨ ਹੁੰਦਾ ਰੰਗ, ਨਿਰਮਲ ਜਿਸ ਦੇ ਉੱਤੇ ਕੋਈ ਕਾਲਖ ਨਹੀਂ ਹੈ, ਕੋਈ ਜਿਸ ਦੇ ਉੱਤੇ ਧੱਬਾ ਨਹੀਂ ਹੈ। ਮਹਾ ਮੰਤਰ ਗੁਰ ਹਿਰਦੈ ਬਸਿਓ ਅਚਰਜ ਨਾਮ ਸੁਨਿਓ ਰੀ। ਪਹਿਲੇ ਸਵਾਲ ਹੈ ਕਿ ਕਿਵੇਂ ਇਸ ਕੱਜੜ ਦੀ ਕੋਠੀ 'ਚ ਬਚਾ ਰਿਹਾ, ਤੇ ਜਵਾਬ ਹੈ ਮਹਾ ਮੰਤਰ ਗੁਰ ਹਿਰਦੈ ਵਸਿਓ, ਕਿ ਗੁਰੂ ਦੀ ਬਖਸ਼ਿਸ਼ ਦੇ ਨਾਲ ਰੱਬ ਦੀ ਯਾਦ ਦਾ, ਰੱਬ ਦੇ ਸਿਮਰਨ ਦਾ, ਰੱਬ ਦੀ ਇਬਾਦਤ ਦਾ, ਰੱਬ ਦੀ ਦੁਆ ਦਾ ਜਿਹੜਾ ਬੇਸਿਕ ਫਾਰਮੂਲਾ ਹੈ। ਮੰਤਰ ਇਹ ਕੋਈ ਸਿਰਫ ਬ੍ਰਾਹਮਣ ਦਾ ਘੜਿਆ ਹੋਇਆ ਸ਼ਬਦ ਉਹਦੇ ਮੰਤਰਾਂ ਤੱਕ ਨਹੀਂ ਹੈ, ਇਹ ਬੇਸਿਕ ਫਾਰਮੂਲੀ ਇਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਅੰਦਰ ਹੈ ਯਾਦ। ਜੇ ਤੁਸੀਂ ਰੱਬ ਦੀ ਯਾਦ 'ਚੋਂ ਮਹਾ ਮੰਤਰ ਗੁਰੂ ਹਿਰਦੈ ਵਸਿਓ ਅਚਰਜ ਨਾਮ ਸੁਨਿਓ ਰੀ, ਤੇ ਤੁਸੀਂ ਉਸ ਅਚਰਜ, ਉਸ ਵੰਡਰਫੁਲ, ਸਾਡੇ ਕਿਸੇ ਵੀਰ ਨੇ ਪੁੱਛਿਆ ਸੀ, ਸਾਡੇ ਵੀਰ ਨੇ, ਕਿ ਜੀ ਵਾਹਿਗੁਰੂ ਦਾ ਕੀ ਮਤਲਬ ਹੁੰਦਾ ਹੈ। ਜਿਵੇਂ ਅੱਲਾ ਦੇ ਲਈ ਸਿੱਖਾਂ ਦੇ ਵਿੱਚ ਲਫ਼ਜ਼ ਵਾਹਿਗੁਰੂ ਵਰਤਿਆ ਜਾਂਦਾ ਹੈ, ਵਾਹਿਗੁਰੂ ਜਿਵੇਂ ਅਸੀਂ ਆਮ ਵਾਹ ਵਾਹ ਕਹਿੰਦੇ, ਸੈਂਸ ਆਫ ਵੰਡਰ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਦੇਖਦੇ ਹੋ, ਤੁਸੀਂ ਸੂਰਜ ਚੜ੍ਹਦਾ ਦੇਖਦੇ ਹੋ, ਚੰਦਰਮਾ ਦੇਖਦੇ ਹੋ, ਕੁਦਰਤ ਦੇਖਦੇ ਹੋ ਰੱਬ ਦੀ, ਦਰਿਆ, ਝਰਨੇ, ਆਬਸ਼ਾਰ, ਇਨਸਾਨੀ ਖੂਬਸੂਰਤੀ, ਇਨਸਾਨੀ ਵਜੂਦ, ਹਰ ਚੀਜ਼ ਨੂੰ ਦੇਖ ਕੇ ਕਿ ਉਸ ਰੱਬ ਨੇ ਕਿਵੇਂ ਕਾਇਨਾਤ ਬਣਾਈ, ਕਿਵੇਂ ਸ੍ਰਿਸ਼ਟੀ ਬਣਾਈ, ਤੇ ਮੂੰਹ 'ਚ ਲਫ਼ਜ਼ ਨਿਕਲਦਾ ਹੈ ਵਾਹਿਗੁਰੂ। ਵਾਹ ਗੁਰੂ ਹੈ ਜਿਹੜਾ ਡਾਰਕਨੈਸ ਨੂੰ ਬਸਟ ਕਰਦਾ। ਇਹ ਰੱਬ ਦੇ ਲਈ ਹੈ ਕਿ ਉਹ ਵੰਡਰਫੁਲ ਲਾਰਡ, ਜੇ ਅਸੀਂ ਕਹਿਣਾ ਹੋ ਜਾਂ ਵੰਡਰਫੁਲ ਗॉड, ਸੈਂਸ ਆਫ ਵੰਡਰ ਹੈ। ਔਰ ਇਹੀ ਅਚਰਜ ਨਾਮ ਸੁਨਿਓ ਰੀ, ਕਿ ਉਸ ਵਾਹਿਗੁਰੂ ਦਾ ਨਾਮ ਅਚਰਜ ਹੈ, ਉਹ ਇੱਕ ਵੰਡਰਫੁਲ ਹੈ। ਕਰ ਕਿਰਪਾ ਪ੍ਰਭ ਨਦਰ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ। ਉੱਪਰ ਜਿੰਨੇ ਸਵਾਲ ਸੀ ਕਿ ਕਿਵੇਂ ਮੋਹ ਦੀ ਨੀਂਦ ਤੋਂ ਜਾਗੀ, ਕਿਵੇਂ ਕਾਮ ਕ੍ਰੋਧ ਗਾਖਰੋ ਤੋਂ ਬਚੀ, ਕਿਵੇਂ ਦਾਵਾ ਆਗਨ ਬਹੁਤ ਰਣਜਾਲੇ, ਹਰਿਆ ਬੂਟਾ ਕਿਵੇਂ ਰਿਹਾ, ਤੇ ਸਭ ਦਾ ਹੈ ਜਵਾਬ ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਕਿ ਉਸ ਰੱਬ ਨੇ ਰਹਿਮਤ ਕੀਤੀ। ਨਜ਼ਰੇ ਅਨਾਇਤ, ਨਜ਼ਰ ਹੁੰਦਾ ਨਜ਼ਰ ਤੋਂ, ਉਹਨੇ ਨਜ਼ਰ ਕੀਤੀ, ਅਵਲੋਕਨ ਦੇਖਣਾ। ਉਸ ਪਿਆਰੇ ਨੇ ਪਿਆਰ ਦੀ ਨਜ਼ਰ ਦੇ ਨਾਲ ਤੱਕਿਆ, ਆਪਣੇ ਚਰਨ ਲਗਾਈ, ਆਪਣੀ ਮੁਹੱਬਤ ਦੇ ਵਿੱਚ ਆਪਣੇ ਪਿਆਰ ਦੇ ਵੱਲ ਰੱਬ ਨੇ ਜੋੜ ਲਿਆ। ਪ੍ਰੇਮ ਭਗਤ ਨਾਨਕ ਸੁਖ ਪਾਇਆ। ਉਸ ਦੀ ਬਦੌਲਤ ਮੇਰੇ ਅੰਦਰ ਪਿਆਰ ਦਾ ਸਪਰਿੰਗ ਜਿਹੜਾ ਹੈ ਉਹ ਉੱਠਿਆ, ਉਹ ਖੜਾ ਹੋ ਗਿਆ। ਪ੍ਰੇਮ ਭਗਤ ਨਾਨਕ ਸੁਖ ਪਾਇਆ, ਔਰ ਮੇਰਾ ਅੰਦਰ ਟਿਕ ਗਿਆ, ਸੁਖ 'ਚ ਆ ਗਿਆ, ਆਰਾਮ 'ਚ ਆ ਗਿਆ। ਸਾਧੂ ਸੰਗ ਸਮਾਈ, ਔਰ ਭਲੇ ਲੋਕਾਂ ਦੀ ਸੰਗਤ ਦੇ ਨਾਲ ਮੇਰੇ ਅੰਦਰ ਨਾਮ ਵਾਹਿਗੁਰੂ ਦਾ ਆਇਆ। ਔਰ ਇਵੇਂ ਹੋਇਆ ਜਿਵੇਂ ਦਿਨ ਰਾਤ ਮੈਂ ਉਸ ਵਾਹਿਗੁਰੂ ਦੀ ਯਾਦ ਵਿੱਚ ਸਮਾਇਆ ਹੋਇਆ ਹੈ, ਯਾਦ ਵਿੱਚ ਸਮਾਈ ਹੋਈ ਹੈ। ਇਹ ਆਨਸਰ ਹੈ ਉਹਨਾਂ ਸਾਰੇ ਸਵਾਲਾਂ ਦਾ ਕਿ ਕਿਵੇਂ ਰੱਬ ਦੇ ਨਾਲ ਮਿਲਾਪ ਹੁੰਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।